ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 8 ਅਕਤੂਬਰ 2025 24 ਅੱਸੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਬੈਲਪਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਜਿਸ ਤਰ੍ਹਾਂ ਕਿ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਸੋ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਿੱਖ ਸੰਗਤਾਂ ਨੂੰ ਟੀਵੀ 84 ਦੇ ਅਦਾਰੇ ਵੱਲੋਂ ਬਹੁਤ ਵਧਾਈਆਂ। ਸੋ ਅੱਜ ਦਾ ਪ੍ਰੋਗਰਾਮ ਜਿਸ ਤਰ੍ਹਾਂ ਕਿ ਵਿਸਕੌਨਸਨ ਸਟੇਟ ਵੱਲੋਂ ਗੁਰੂ ਰਾਮਦਾਸ ਇਨਕੋਰਪੋਰੇਟ ਵੱਲੋਂ ਜਿਹੜਾ ਹੈ ਸਪਾਂਸਰ ਕੀਤਾ ਗਿਆ। ਸੋ ਇਹਨਾਂ ਨੇ ਆਪਣੀ ਸਿੱਖ ਕੌਮ ਨੂੰ ਅਤੇ ਟੀਵੀ 84 ਦੇ ਸਾਰੇ ਵਿਊਅਰ ਨੂੰ ਬਹੁਤ ਵਧਾਈਆਂ ਦਿੱਤੀਆਂ ਨੇ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰ ਜਿਸ ਤਰ੍ਹਾਂ ਕਿ ਪ੍ਰਕਾਸ਼ ਦਿਹਾੜੇ ਦੇ ਜਿੱਦਾਂ ਮੌਕੇ ਆਪਾਂ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਬੇਸ਼ੱਕ 8 ਅਕਤੂਬਰ ਬਿਕਰਮੀ ਕੈਲੰਡਰ ਮੁਤਾਬਕ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 9 ਅਕਤੂਬਰ ਦੀ ਤਰੀਕ ਫਿਕਸ ਹੈ ਪਰ ਕਿਉਂਕਿ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਸਾਡੀ ਸਾਊਥ ਏਸ਼ੀਆ ਦੀ ਧਰਤੀ ਦੇ ਉੱਤੇ 9 ਅਕਤੂਬਰ ਦਾ ਸੂਰਜ ਜਿਹੜਾ ਹੈ ਉਹ ਚੜ੍ਹ ਚੁੱਕਾ ਹੈ ਔਰ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦੇ। 9 ਅਕਤੂਬਰ ਦਾ ਦਿਨ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਵੀ ਹੈ। ਉਸ ਸੰਬੰਧੀ ਅਸੀਂ ਕੱਲ੍ਹ ਗੱਲਬਾਤ ਕਰਾਂਗੇ ਲੇਕਿਨ ਅੱਜ ਕਿਉਂਕਿ ਸਾਨੂੰ ਲਗਭਗ 2.5 ਮਹੀਨੇ ਪਹਿਲਾਂ ਗੁਰੂ ਰਾਮਦਾਸ ਇਨਕੋਰਪੋਰੇਟ ਵਿਸਕੌਨਸਨ ਸਟੇਟ ਵੱਲੋਂ ਖਾਸ ਇਹ ਅਪੀਲ ਵੀ ਆਈ। ਉਹਨਾਂ ਨੇ ਸਪਾਂਸਰਸ਼ਿਪ ਅੱਜ ਦੇ ਇਸ ਦਿਨ ਦੇ ਲਈ 2.5 ਮਹੀਨੇ ਪਹਿਲਾਂ ਦੀ ਕੀਤੀ ਸੀ ਕਿਉਂਕਿ ਉਹ ਆਪਣੇ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ 8 ਅਕਤੂਬਰ ਨੂੰ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਉਹ ਪ੍ਰਕਾਸ਼ ਪੁਰਬ ਮਨਾ ਰਹੇ ਨੇ ਔਰ ਜ਼ਾਹਰ ਹੈ ਕਿ ਜਿਹੜੀ ਇਨਕੋਰਪੋਰੇਟ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਨੂੰ ਸਮਰਪਿਤ ਹੈ। ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਕੋਈ ਵੀ ਜਿਸ ਡਗਰ 'ਤੇ ਤੁਰਦਾ ਔਰ ਉਸ ਨੂੰ ਜਿੱਥੋਂ ਪ੍ਰੇਰਨਾ ਮਿਲਦੀ ਹੈ ਔਰ ਜਿਵੇਂ ਬੇਸ਼ੱਕ ਸਾਡੇ ਬਹੁਤ ਸਾਰੇ ਮਤਭੇਦ ਵੀ ਨੇ 3H ਆਰਗੇਨਾਈਜੇਸ਼ਨ ਦੇ ਨਾਲ ਹੈਪੀ ਹੋਲੀ ਔਰ ਹੈਲਥੀ ਜਿਹੜੀ ਭਜਨ ਯੋਗੀ ਨੇ ਕੀਤਾ ਲੇਕਿਨ ਇਹ ਪਾਰਟ ਉਹਨਾਂ ਦਾ ਵੀ ਜਿਹੜਾ ਇੱਕ ਪਾਰਟ ਰਿਹਾ ਹੈ। ਉਹਨਾਂ ਨੇ ਜਿੰਨੇ ਵੀ ਆਪਣੇ ਟਿਕਾਣੇ ਬਣਾਏ ਗੁਰੂ ਰਾਮਦਾਸ ਆਸ਼ਰਮ ਦੇ ਨਾਂ ਥੱਲੇ ਔਰ ਉਹਨਾਂ ਦਾ ਵੀ ਇਹ ਕਹਿਣਾ ਸੀ ਕਿਉਂਕਿ ਉਹ ਐਜ਼ ਏ ਕਸਟਮ ਇੰਸਪੈਕਟਰ ਜਿਹੜਾ ਹੈ ਉਹ ਉੱਥੇ ਅੰਮ੍ਰਿਤਸਰ ਬਾਰਡਰ ਦੇ ਉੱਤੇ ਤਾਇਨਾਤ ਸਨ ਕਿ ਜੀ ਮੈਨੂੰ ਜੋ ਵੀ ਮਿਲਿਆ ਗੁਰੂ ਰਾਮਦਾਸ ਦੇ ਦਰ ਤੋਂ ਮਿਲਿਆ। ਉਸ ਪੀਰੀਅਡ 'ਚ ਹੀ ਉਹਨਾਂ ਦਾ ਧਿਆਨ ਜਿਹੜਾ ਸਿੱਖੀ ਵੱਲ ਗਿਆ। ਇਹ ਵੱਖਰੀ ਕਹਾਣੀ ਹੈ ਕਿ ਬਾਅਦ ਦੇ ਵਿੱਚ ਉਹ ਵਿਰਸਾ ਸਿੰਘ ਗੋਬਿੰਦ ਸਦਨ ਉਹਦੇ ਪ੍ਰਭਾਵ ਥੱਲੇ ਆਏ ਔਰ ਫਿਰ ਤਾਂਤਰਿਕ ਯੋਗਾ ਵੱਲ ਵੀ ਮੁੜੇ ਔਰ ਇੱਥੇ ਇੱਕ ਉਹ ਮਿਕਸਚਰ ਜਿਹਾ ਤਾਂਤਰਿਕ ਔਰ ਸਿੱਖੀ ਦਾ ਬਣਾ ਦਿੱਤਾ
ਲੇਕਿਨ ਉਹਨਾਂ ਨੂੰ ਇਹ ਸੀ ਕਿ ਗੁਰੂ ਰਾਮ, ਔਰ ਇਹੀ ਕਾਰਨ ਹੈ ਕਿ ਜਦੋਂ ਤੁਸੀਂ ਬਹੁਤ ਸਾਰੇ ਜਿਹੜੇ ਬੇਸ਼ੱਕ ਜਿਹੜੇ ਇੱਕ ਕਲਟ ਦੇ ਥੱਲੇ ਯੋਗੀ ਭਜਨ ਦੇ ਇੰਪੈਕਟ ਥੱਲੇ ਆਏ ਸੀ, ਉਹ ਤਾਂ ਬਹੁਤੇ ਛੱਡ ਗਏ, ਪਰ ਜਿਹੜੇ ਸਚਿਆਰਤਾ ਦੇ ਨਾਲ, ਸਿੱਖੀ ਨਾਲ ਜੁੜੇ, ਗੁਰਬਾਣੀ ਦੇ ਨਾਲ ਜੁੜੇ, ਅੱਜ ਵੀ ਗੁਰੂ ਰਾਮਦਾਸ ਜੀ ਪ੍ਰਤੀ ਜਦੋਂ ਉਹਨਾਂ ਦਾ ਉਹ ਕੀਰਤਨ ਵੀ ਕਰਦੇ ਨੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਕੇਂਦਰਿਤ ਕਰਕੇ ਉਹਨਾਂ ਦੇ ਸ਼ਬਦ ਗਾਇਨ ਵੀ ਹੁੰਦੇ ਨੇ ਉਸ ਮੌਕੇ ਦੇ ਉੱਤੇ। ਔਰ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਵੀ ਔਰ ਜਦੋਂ ਅਸੀਂ 10 ਗੁਰੂ ਸਾਹਿਬਾਨ ਦੇ ਜੀਵਨ ਕਾਲ ਨੂੰ, ਔਰ ਇਸ ਗੱਲ ਦਾ ਧਿਆਨ ਰਹੇ ਸਾਡੀਆਂ ਦੁਨਿਆਵੀ ਨਜ਼ਰਾਂ ਇੱਕ ਸੀਮਤ ਦਾਇਰੇ ਦੇ ਵਿੱਚ ਹੀ ਗੁਰੂ ਸਾਹਿਬਾਨ ਦੇ ਹਯਾਤੀ ਦੇ ਪੀਰੀਅਡ ਨੂੰ ਦੇਖਦੀਆਂ ਨੇ। ਸਫ਼ਰ ਇਹ ਰੂਹਾਨੀ ਹੈ ਔਰ ਜਿਸ ਕੀ ਵਸਤ ਤਿਸੈ ਘਰ ਆਵੇ, ਜਿੱਥੋਂ ਇਹ ਤੁਰਦੀ ਹੈ ਗੱਲ, ਔਰ ਕਿਹੜਾ ਇਸ ਦਾ ਅਧਿਕਾਰੀ ਹੈ। ਔਰ ਇਹ ਵੀ ਜਦੋਂ ਅਸੀਂ ਹਯਾਤੀ ਦੇ ਵਿੱਚ ਜਾਂ ਜੀਵਨ ਕਾਲ ਦੇ ਵਿੱਚ ਅੱਡ-ਅੱਡ ਰੰਗ ਦੇਖਦੇ ਹਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤਾਂ ਮੂਲ ਰੂਪ ਦੇ ਵਿੱਚ ਜਿਹੜੇ ਨੇ ਉਹ ਪ੍ਰਕਾਸ਼ਮਾਨ ਹੁੰਦੇ ਨੇ। ਅਕਾਲ ਪੁਰਖ ਦੇ ਹੋਂ ਟਾਡੀ ਵਿਕਾਰ ਕਾਰੇ ਲਾਏ, ਜਾਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਔਰ ਅੱਜ ਹੀ ਮੈਂ ਸਰ ਕਪੂਰ ਸਿੰਘ ਜਿਹੜੇ ਸਾਡੇ ਵੱਡੇ ਸਕਾਲਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਦੇ ਲੈਕਚਰ ਦਾ ਇੱਕ ਐਕਸਰਪਟ ਮੈਂ ਦੇਖ ਰਿਹਾ ਸੀ। ਟੋਕੀਓ ਦੇ ਵਿੱਚ 1970 'ਚ ਸ਼ਾਇਦ ਉਹਨਾਂ ਨੇ ਵਰਲਡ ਰਿਲੀਜਨਸ ਦੀ ਕੋਈ ਕਨਵੈਨਸ਼ਨ ਸੀ, ਉਸ ਦੇ ਵਿੱਚ ਇੱਕ ਗੱਲ ਕਹੀ। ਉਹਨਾਂ ਨੇ ਕਿਹਾ ਕਿ ਵੀ ਜਿਹੜੇ ਸੈਮੈਟਿਕ ਧਰਮ ਨੇ, ਜਦੋਂ ਅਸੀਂ ਸੈਮੈਟਿਕ ਕਹਿੰਦੇ ਆ ਇਹਦੇ 'ਚ ਜ਼ੋਰੈਸਟਰੀਅਨਿਜ਼ਮ, ਕ੍ਰਿਸਚੀਅਨਿਟੀ, ਇਸਲਾਮ ਔਰ ਜੂਡਾਇਜ਼ਮ, ਇਹ ਪ੍ਰੋਫਿਟ ਬੇਸਡ ਨੇ ਕਿ ਉਹਨਾਂ ਨੂੰ ਜਿਹੜਾ ਕੋਈ ਮਸੀਹਾ, ਕੋਈ ਮਸੀਹਾ ਜਾਂ ਕੋਈ ਪ੍ਰੋਫਿਟ ਜਾਂ ਪੈਗੰਬਰ, ਜਿਹਦੇ ਲਈ ਅਸੀਂ ਲਫ਼ਜ਼ ਇਸਤੇਮਾਲ ਕਰਦੇ, ਪੈਗੰਬਰ ਪੈਗਾਮ ਤੋਂ ਬਣਿਆ, ਜਿਹੜਾ ਪੈਗਾਮ ਲੈ ਕੇ ਆਇਆ, ਔਰ ਉਹ ਪੈਗਾਮ ਜ਼ਾਹਰ ਹੈ ਰੱਬ ਦੀ ਦਰਗਾਹ 'ਚੋਂ ਆਇਆ। ਇਸ ਲਈ ਉਹਨਾਂ ਦੇ ਵਿੱਚ ਜਿਹੜਾ ਧਰਮ ਦੀ ਜਾਂ ਜਿਹੜੇ ਚਾਰੋਂ ਮਜ਼ਹਬਾਂ ਦਾ ਜਾਂ ਉਹਨਾਂ ਦੀਆਂ ਬੁੱਕਸ, ਜਿਨ੍ਹਾਂ ਨੂੰ, ਜਿਸ ਨੂੰ ਬੁੱਲੇ ਸ਼ਾਹ ਨੇ ਕਿਹਾ ਭਾਵੇਂ ਫੋਲ ਕਿਤਾਬਾਂ ਚਾਰੇ, ਉਸ ਦੇ ਵਿੱਚ ਉਹ ਪੈਗਾਮ ਹੈ ਜਿਹੜਾ ਸਿੱਧਾ ਉਹਨਾਂ ਦੇ ਉੱਤੇ ਨਾਜ਼ਲ ਹੁੰਦਾ ਹੈ ਔਰ ਉਸ ਨੂੰ ਉਹਨਾਂ ਨੇ ਦੁਨੀਆ ਦੇ ਸਾਹਮਣੇ ਲਿਆਂਦਾ। ਬਿਲਕੁਲ ਭਾਰਤ ਦੇ ਵਿੱਚ ਜਿਹੜੇ ਮੁੱਖ ਤੌਰ ਦੇ ਉੱਤੇ ਬ੍ਰਾਹਮਣਵਾਦ, ਜਿਸ ਨੂੰ ਹਿੰਦੂ ਧਰਮ ਕਿਹਾ ਜਾਂਦਾ ਹੈ, ਬੁੱਧਿਜ਼ਮ, ਜੈਨਿਜ਼ਮ ਜਾਂ ਬਾਅਦ ਦੇ ਵਿੱਚ ਜੋਗ ਮਤ ਵੀ, ਇਹ ਬਹੁਤ ਸਾਰੇ ਮਿਸਟਿਕ ਨੇ ਜਿਨ੍ਹਾਂ ਨੂੰ ਰਹੱਸਵਾਦ ਕਿਹਾ ਜਾਂਦਾ ਹੈ। ਇਹ ਉਹਨਾਂ ਦੇ ਨਿੱਜੀ ਅਨੁਭਵ, ਕਿਉਂਕਿ ਮਿਸਟਿਸਿਜ਼ਮ ਜਾਂ ਰਹੱਸ ਦੇ ਵਿੱਚ ਇਹ ਹੈ ਕਿ ਜਿਹਦੇ 'ਚ ਤੁਸੀਂ, ਹਾਲਾਂਕਿ ਇਸਲਾਮ ਦੀ ਵੀ ਇੱਕ ਬ੍ਰਾਂਚ ਜਿਹੜੀ ਸੂਫੀ ਇਸਲਾਮ ਦੇ ਤੌਰ ਦੇ ਉੱਤੇ ਜ਼ਿਆਦਾ ਪ੍ਰਚਲਿਤ ਹੋਈ, ਉਸ ਦੇ ਵਿੱਚ ਉਹ ਰਹੱਸਵਾਦ ਦੇ ਐਲੀਮੈਂਟ ਵੀ ਸੀ। ਇਹੀ ਕਾਰਨ ਹੈ ਕਿ ਉਹਨਾਂ ਦਾ ਫਿਰ ਮੁੱਖ ਜਿਹੜੇ ਕਿਤਾਬ ਵਾਲਾ ਧਰਮ ਸੀ ਉਹਦੇ ਨਾਲ ਟਕਰਾਅ ਵੀ ਹੋਇਆ, ਉਸ ਦਾ ਇੱਕ ਵੱਖਰਾ ਇਤਿਹਾਸ ਹੈ। ਲੇਕਿਨ ਇਹ ਜਿਹੜੇ ਤਿੰਨੋਂ ਬੁੱਧ ਧਰਮ, ਜੈਨ ਧਰਮ ਔਰ ਹਿੰਦੂ ਧਰਮ ਹੈ, ਇਹ ਰਹੱਸਵਾਦ ਹੈ। ਇਹਦੇ 'ਚ ਜਿਹਨੇ ਅਨੁਭਵ ਕੀਤਾ, ਜਿਹਨੂੰ ਕਬੀਰ ਸਾਹਿਬ ਨੇ ਕਿਹਾ ਕਿ ਜਿਨ ਖੋਜਿਆ ਸਿਨ ਤਿਨ ਪਾਇਆ, ਗਹਿਰੇ ਪਾਣੀ ਪੈਠ, ਮੈਂ ਬਪਰਾ ਬੂਢਣ ਡਰਾ ਰਹਾ ਕਿਨਾਰੇ ਬੈਠ। ਡੁੱਬਣ ਨੂੰ ਇਸ ਭੋਜਪੁਰੀ ਬਨਾਰਸੀ ਜ਼ਬਾਨ ਦੇ ਵਿੱਚ ਬੂਢਣ ਕਹਿੰਦੇ ਨੇ ਕਿ ਭਾਈ ਉਹ ਜਿਹੜਾ ਜਿੱਥੇ ਜਿੱਥੇ ਗਿਆ ਉੱਥੇ ਹੀ ਉਹਨੇ 19 ਗੱਲ ਕੀਤੀ। ਸੋ ਇਹ ਰਹੱਸ ਦੇ ਨਾਲ ਜੁੜੇ ਹੋਏ ਨੇ। ਔਰ ਅਨਫੋਰਚੂਨੇਟਲੀ ਜਦੋਂ ਈਸਟ ਦੇ ਸਕਾਲਰ ਜਾਂ ਵੈਸਟ ਦੇ ਸਕਾਲਰ ਸਿੱਖਜ਼ਮ ਨੂੰ ਬਿਆਨਣਾ ਚਾਹੁੰਦੇ ਨੇ ਜਾਂ ਸਿੱਖਜ਼ਮ ਨੂੰ ਬਿਆਨਦੇ ਨੇ, ਤੇ ਜਾਂ ਤਾਂ ਉਸ ਨੂੰ ਉਹ ਇੱਕ ਜਿਹੜਾ ਰਹੱਸਵਾਦ ਨਾਲ ਜੁੜੀ ਹੋਈ ਭਗਤੀ ਲਹਿਰ ਸੀ ਉਹਦੇ ਨਾਲ ਜੋੜ ਦਿੰਦੇ ਨੇ, ਕਿਉਂਕਿ ਉਸ ਪੀਰੀਅਡ ਦੇ ਵਿੱਚ ਰਾਮਾਨੁਜ ਔਰ ਰਾਮਾਨੰਦ ਔਰ ਜਿਹੜੇ ਇਹ ਸਾਰੇ ਭਗਤ ਜਨ ਹੋਏ, ਇਹਦੇ ਨਾਲ ਜੋੜ ਕੇ ਸਿੱਖੀ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ। ਜਾਂ ਇਸ ਨੂੰ ਇੱਕ ਸੋਸ਼ੋ ਪੋਲੀਟੀਕਲ ਐਮਲਗਮ ਦੇ ਤੌਰ ਤੇ ਦੇਖਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜੀ ਜਿਵੇਂ ਸਿੱਖ ਧਰਮ ਇੱਕ ਬ੍ਰਿਜ ਬਣ ਕੇ ਇੱਕ ਪੁੱਲ ਹੈ ਹਿੰਦੂਇਜ਼ਮ, ਇਸਲਾਮ ਔਰ ਦੂਸਰਿਆਂ ਦੇ ਵਿਚਾਲੇ। ਲੇਕਿਨ ਸਰ ਕਪੂਰ ਸਿੰਘ ਬਿਲਕੁਲ ਸਪਸ਼ਟਤਾ ਦੇ ਨਾਲ ਕਹਿੰਦੇ ਨੇ ਕਿ ਉਸ ਖਿੱਤੇ ਦੇ ਵਿੱਚ ਈਸਟ ਦੇ, ਜਿਨ੍ਹਾਂ ਨੂੰ ਆਰੀਅਨ ਮਜ਼ਹਬ ਕਿਹਾ ਜਾਂਦਾ ਚਾरों, ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਪੈਗੰਬਰੀ ਧਰਮ ਹੈ। ਜਿਵੇਂ ਇਸਲਾਮ ਜਾਂ ਕ੍ਰਿਸਚੀਅਨਿਟੀ ਜਾਂ ਜੂਡਾਇਜ਼ਮ, ਮੋਜ਼ਿਸ, ਡੇਵਿਡ, ਨਬੀ ਮੁਹੰਮਦ ਔਰ ਜੀਸਸ ਕ੍ਰਾਈਸਟ ਨਾਲ ਜੁੜਿਆ ਹੋਇਆ ਹੈ।
ਇਵੇਂ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹ ਪੈਗੰਬਰ ਨੇ, ਉਹਨਾਂ ਨੇ ਜਿਹੜਾ ਹਉ ਢਾਡੀ ਵਿਕਾਰ ਕਾਰੇ ਲਾਇਆ ਜਾਂ ਹਉ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਜਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਜਾਂ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ। ਇਹ ਸਾਰੇ ਹੀ ਕਿਉਂਕਿ ਇਹ ਗੁਰਬਾਣੀ ਖੁਦ ਗੁਰੂ ਗ੍ਰੰਥ ਸਾਹਿਬ ਦੀਆਂ ਕੋਟਸ ਨੇ, ਉਹਨਾਂ ਤੋਂ ਇਹ ਜ਼ਾਹਰ ਹੈ ਕਿ ਭਾਈ ਇਹ ਸਿੱਧੇ ਤੌਰ ਦੇ ਉੱਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਉਹ ਪੈਗੰਬਰ ਨੇ, ਔਰ ਇਹ ਈਸਟ ਦੇ ਵਿੱਚ ਇੱਕ ਯੂਨੀਕ ਔਰ ਇਹਦਾ ਇੱਕ ਬੜਾ ਖੂਬਸੂਰਤ, ਕਿਉਂਕਿ ਜਦੋਂ ਤੁਸੀਂ ਬੇਸ਼ੱਕ ਉਹ ਕੋਹਿਤੂਰ ਪਹਾੜ ਦੇ ਨਾਲ ਜੁੜੀ ਹੋਈ ਗੱਲ ਹੋਏ ਜਾਂ 10 ਕਮਾਂਡਮੈਂਟਸ ਕਿਵੇਂ ਆਉਂਦੀਆਂ ਨੇ ਜਾਂ ਕਿਵੇਂ ਹੋਏ, ਇਵੇਂ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਕਿਵੇਂ ਨਿਰੰਕਾਰ ਦੀ ਦਰਗਾਹ 'ਚ, ਅਕਾਲ ਪੁਰਖ ਦੀ ਦਰਗਾਹ 'ਚ ਉਹ ਸਾਂਗੋ ਪਾਂਗ ਹੁੰਦੇ ਨੇ। ਔਰ ਉਹਦੇ 'ਚ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ 48 ਘੰਟੇ ਵੇਈਂ ਦਰਿਆ ਦੇ ਵਿੱਚ ਸੁਲਤਾਨਪੁਰ ਲੋਧੀ ਜਿੱਥੇ ਉਹ ਇਸ਼ਨਾਨ ਦੇ ਲਈ ਦਰਿਆ 'ਚ ਉਤਰੇ ਤੇ 48 ਘੰਟੇ ਉਹ ਜਿਹੜੇ ਨਜ਼ਰ ਨਹੀਂ ਆਏ, 48 ਘੰਟੇ ਬਾਅਦ ਉਸ ਤੋਂ ਥੋੜ੍ਹੀ ਦੂਰੀ ਦੇ ਉੱਤੇ ਜਿੱਥੇ ਅੱਜ ਗੁਰਦੁਆਰਾ ਸੰਤ ਘਾਟ ਮੌਜੂਦ ਹੈ ਉੱਥੇ ਦੀਦਾਰ ਦਿੰਦੇ ਨੇ। ਔਰ ਪਹਿਲਾ ਮੈਸੇਜ ਜਿਹੜਾ ਉਹ ਦਿੰਦੇ ਨੇ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਔਰ ਇਹ ਜਿਹੜਾ ਇਹ ਉਹਨਾਂ ਦਾ ਗੁਰੂ ਨਾਨਕ ਫਸਟ ਸੈਰਮਨ ਐਟ ਸੁਲਤਾਨਪੁਰ, ਇਸ ਦਾ ਉਹੀ ਰੁਤਬਾ ਹੈ। ਹੁਣ ਉਹਨਾਂ 48 ਘੰਟਿਆਂ ਦੇ ਵਿੱਚ ਕੀ ਹੁੰਦਾ, ਅਕਾਲ ਪੁਰਖ ਦੇ ਨਾਲ ਉਹ ਕਿਵੇਂ ਸਾਂਗੋ ਪਾਂਗ ਹੁੰਦੇ ਨੇ, ਕਿਵੇਂ ਉਹਨਾਂ ਨੂੰ ਹਉ ਢਾਡੀ ਵਿਕਾਰ ਕਾਰੇ ਲਾਇਆ, ਜਾਂ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਔਰ ਭਾਈ ਗੁਰਦਾਸ ਜੀ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਕਿਵੇਂ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਪਹਿਲੋਂ ਬਾਬੇ ਪਾਇਆ ਬਖਸ਼ਦਰ, ਹੁਣ ਬਖਸ਼ਦਰ ਉਹ ਦਰ ਹੈ ਬਖਸ਼ੀਸ਼ ਦਾ, ਬਖਸ਼ਿਸ਼ ਦਾ, ਗ੍ਰੇਸ ਦਾ, ਗਿਫਟਸ ਦਾ, ਜਿਹੜਾ ਕਰਮ ਦਾ, ਜਿਹੜਾ ਨਿਰੰਕਾਰ ਦੀ ਦਰਗਾਹ ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹਨਾਂ ਦਾ ਉਸ ਰੱਬ ਦੇ ਨਾਲ ਸਾਂਗੋ ਪਾਂਗ ਹੁੰਦੇ ਨੇ, ਤੇ ਉਹ ਜਨਮ ਸਾਖੀਆਂ ਨੇ ਉਸ ਅਨੁਭਵ ਨੂੰ ਆਪਣੇ ਕੁਛ ਲਫ਼ਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੁਰਾਤਨ ਪੰਜਾਬੀ 'ਚ ਅਸੀਂ ਦੇਖਦੇ ਹਾਂ, ਤਬ ਬਾਬਾ ਨਿਰੰਕਾਰ ਦੀ ਦਰਗਾਹ ਜਾਏ ਪੇਸ਼ ਹੁਆ, ਪਿਆਲਾ ਆਇਆ ਹੁਕਮ ਹੁਆ ਨਾਨਕ ये मेरे नाम का प्याला है तुम पियो। बाबे तस्लीम कीता, प्याला पीता, हुक्म हुआ नानक जिस ऊपर तेरी नदर तिस ऊपर मेरी नदर, जिस ऊपर तेरा करम तिस ऊपर मेरा करम, तेरा नाम गुर परमेश्वर मेरा नाम पार ब्रह्म परमेश्वर। ਹੁਣ ਇਹ ਆਪਣੇ ਆਪ ਦੇ ਵਿੱਚ, ਔਰ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਸ ਨੂੰ ਜਿਹੜਾ ਹੈ ਉਹ ਐਨਫੋਰਸ ਕਰਦੀਆਂ ਨੇ ਕਿ ਸਿੱਖ ਧਰਮ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇੱਕ ਰਿਵੀਲਡ ਰਿਲੀਜਨ ਹੈ, ਜਿਹੜੇ ਸੈਮੈਟਿਕ ਧਰਮ ਨੇ ਉਹਨਾਂ ਵਾਂਗ, ਔਰ ਇਹ ਯੂਨੀਕ ਹੈ ਉਸ ਖਿੱਤੇ ਦੇ ਵਿੱਚ। ਪਹਿਲਾਂ ਤਾਂ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਔਰ ਫਿਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਉਹ ਅਕਾਲੀ ਜੋਤ ਗੁਰੂ ਨਾਨਕ ਪਾਤਸ਼ਾਹ 'ਚ ਜਿਹੜੀ ਹੈ ਉਹ ਪ੍ਰਗਟ ਹੋਈ, ਔਰ ਭਾਈ ਮਰਦਾਨੇ ਨੂੰ ਲੈ ਕੇ ਜਿਵੇਂ ਉਹਨਾਂ ਨੇ 50,000 ਮੀਲ ਤੋਂ ਜ਼ਿਆਦਾ ਦਾ ਉਹ ਸਾਰਾ ਸਫ਼ਰ ਜਿਹੜਾ ਮਿਡਲ ਈਸਟ ਤੱਕ ਔਰ ਬਾਕੂ ਉਜ਼ਬੇਕਿਸਤਾਨ ਔਰ ਬਗਦਾਦ ਔਰ ਦੂਰ ਦੁਰਾਡੇ ਤੱਕ ਕੀਤਾ, ਉਹਨਾਂ ਨੂੰ ਅਸੀਂ ਉਦਾਸੀਆਂ ਜਾਂ ਗੁਰੂ ਸਾਹਿਬ ਦੇ ਸਫ਼ਰ ਕਰਕੇ ਯਾਦ ਕਰਦੇ। ਬਿਲਕੁਲ। ਫਿਰ ਉਹ ਜਿਹੜੀ ਗੁਰੂ ਨਾਨਕ ਜੋਤ ਹੈ ਉਹ ਭਾਈ ਲਹਿਣਾ ਦੇ ਵਿੱਚ ਟਿਕ ਜਾਂਦੀ ਹੈ, ਔਰ ਉਹ ਗੁਰੂ ਅੰਗਦ ਹੋ ਜਾਂਦੇ ਨੇ, ਉਹਨਾਂ ਦੇ ਅੰਗ ਦਾ ਹਿੱਸਾ ਹੋ ਜਾਂਦੇ ਨੇ। ਔਰ ਤੁਸੀਂ ਦੇਖੋਗੇ ਕਿ ਗੁਰਬਾਣੀ ਦੇ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਰਚੀ, ਜ਼ਾਹਰ ਹੈ ਅਖੀਰਲਾ ਪਦ ਜਾਂ ਲਫ਼ਜ਼ ਦੇ ਵਿੱਚ ਨਾਨਕ ਲਫ਼ਜ਼ ਸੀ। ਬਾਕੀ 5 ਗੁਰੂ ਸਾਹਿਬਾਨ ਨੇ ਵੀ, ਕਿਉਂਕਿ ਨਾਨਕ ਜੋਤ ਹੈ, ਔਰ ਜਿਸ ਨੂੰ ਭਾਈ ਸੱਤਾ ਤੇ ਬਲਵੰਡ ਨੇ ਵੀ ਯਾਦ ਕਰਵਾਇਆ ਕਿ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਇਹ ਕੰਟੀਨਿਊਟੀ ਹੈ ਉਸੇ ਜੋਤ ਦੀ। ਤੇ ਜਿਹੜੀ ਫਿਲਾਸਫੀ, ਜਿਹੜੀ ਜੀਵਨ ਜਾਚ, ਜਿਹੜੀ ਜੀਵਨ ਜੁਗਤ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ, ਉਹੀ ਜਿਹੜੀਆਂ ਬਾਕੀ 9 ਪਾਤਸ਼ਾਹੀਆਂ ਨੇ ਉਸ ਨੂੰ ਕੰਟੀਨਿਊ ਕੀਤਾ, ਉਸ ਦੀ ਲਗਾਤਾਰਤਾ ਜਿਹੜੀ ਹੈ ਰੱਖੀ। ਜੋਤ ਉਹੀ ਹੈ। ਨਾਨਕ ਅੰਗਦ ਦੇ ਵਿੱਚ ਟਿਕ ਜਾਂਦੇ ਨੇ, ਗੁਰੂ ਅੰਗਦ ਅਮਰਦਾਸ ਦੇ ਵਿੱਚ ਟਿਕਦੇ ਨੇ,
ਔਰ ਫਿਰ ਗੁਰੂ ਅਮਰਦਾਸ ਗੁਰੂ ਰਾਮਦਾਸ ਟਿਕਦੇ ਨੇ। ਸੋ ਗੁਰੂ ਨਾਨਕ ਪਾਤਸ਼ਾਹ ਰਾਹੀਂ ਲਿਆਂਦਾ ਹੋਇਆ ਉਹ ਅਗੰਮੀ ਸੁਨੇਹਾ ਜਿਹੜਾ ਬਾਣੀ ਦੇ ਰੂਪ 'ਚ ਹੈ, ਉਹ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ। ਔਰ ਜਦੋਂ ਗੁਰਗੱਦੀ ਵੀ ਦਿੱਤੀ ਜਾਂਦੀ ਹੈ ਤੇ ਗੁਰਗੱਦੀ ਸਿਰਫ ਇਹ ਨਹੀਂ ਹੈ ਕਿ ਇੱਕ ਅੱਗੋਂ ਸਕਸੈਸਰ ਦੀ ਚੋਣ ਹੈ। ਜਿਹੜੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਰਚੀ ਉਸ ਦੀਆਂ ਪੋਥੀਆਂ ਗੁਰਗੱਦੀ ਵੇਲੇ ਗੁਰੂ ਅੰਗਦ ਸਾਹਿਬ ਦੇ ਹਵਾਲੇ ਕੀਤੀਆਂ। ਜਦੋਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਿੱਤੀ ਉਹਦੇ 'ਚ ਉਹਨਾਂ ਦੇ ਆਪਣੇ ਸ਼ਲੋਕ ਜਿਹੜੇ ਉਹਨਾਂ ਨੇ ਸ਼ਾਇਦ 62 ਉਹਨਾਂ ਦੀ ਗਿਣਤੀ ਹੈ ਉਹ ਗੁਰੂ ਅਮਰਦਾਸ ਜੀ ਦੇ ਸਮਰਪਣ ਕੀਤਾ। ਗੁਰੂ ਅਮਰਦਾਸ ਜੀ ਨੇ ਫਿਰ ਗੁਰੂ ਰਾਮਦਾਸ ਜੀ ਦੇ ਕੀਤਾ। ਇਹ ਮੁੱਢਲਾ ਬੇਸਿਕ ਪਾਰਟ ਹੈ ਕਿਉਂਕਿ ਸਾਡੇ ਇਸ ਪ੍ਰੋਗਰਾਮ ਨਾਲ ਬਹੁਤ ਸਾਰੇ ਸਾਡੇ ਮੁਸਲਮਾਨ ਵੀਰ ਭੈਣਾਂ ਜੁੜੇ ਹੋਏ ਨੇ। ਸੋ ਉਹਨਾਂ ਦੀ ਵੀ ਸਮਝ ਗੋਚਰਾ ਕਰਨ ਦੇ ਲਈ ਕਿ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਏਕ ਪਿਤਾ ਇਕਸ ਕੇ ਹਮ ਬਾਰਕ ਜਾਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈਏ ਸੁਨੇਹਾ ਦਿੱਤਾ। ਤੇ ਅਲਾਮਾ ਇਕਬਾਲ ਨੇ ਬਿਲਕੁਲ ਠੀਕ ਉਸ ਨੂੰ ਸਮਝਿਆ। ਉਹਨਾਂ ਨੇ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਮਰਦੇ ਕਾਮਿਲ ਦੇ ਨਾਲ ਮੁਖਾਤਬ ਕੀਤਾ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ। ਇਹ ਤੌਹੀਦ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਉਹ ਇੱਕ ਰੱਬ ਵਾਹਦ, ਕੋਈ ਬੁੱਤ ਪ੍ਰਸਤੀ ਨਹੀਂ, ਕੋਈ ਉਸ ਦਾ ਸ਼ਰੀਕ ਨਹੀਂ, ਉਹ ਸਿਰਫ ਇੱਕ ਹੈ। ਔਰ ਇਹੀ ਜਦੋਂ ਅਸੀਂ ਮੂਲ ਮੰਤਰ ਦੀ ਵਿਆਖਿਆ ਕਰਦੇ ਹਾਂ ਜਿਹੜਾ ਕਿ ਮੁੱਢਲੇ ਤੌਰ ਦੇ ਉੱਤੇ ਉਹ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਜਾਮਨ ਹੈ ਕਿ ਈਵਨ ਉਸ ਦੇ ਅੱਗੇ ਪੰਜਾਬੀ ਦੇ ਵਿੱਚ ਜਿਵੇਂ ਇੱਕ ਲਫ਼ਜ਼ ਜੋੜ ਕੇ ਕਿ ਇਹ ਕੋਈ 33 ਕਰੋੜ 'ਚ ਨਹੀਂ ਵੰਡਿਆ ਹੋਇਆ, ਕੋਈ ਹੋਰ ਇਸ ਦੇ ਬਰਾਬਰ ਨਹੀਂ ਹੈ ਔਰ ਉਹ ਜੰਮਦਾ ਨਹੀਂ ਹੈ, ਰੱਬ ਮਰਦਾ ਨਹੀਂ ਹੈ, ਉਹ ਇੱਕ ਹੈ, ਹਮੇਸ਼ਾ ਰਹਿਣ ਵਾਲਾ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਅਲਟੀਮੇਟ ਟਰੂਥ ਹੈ। ਹੁਣ ਇਹ ਜਦੋਂ ਅਸੀਂ ਦੇਖਦੇ ਹਾਂ ਫਿਰ ਦੂਸਰੇ ਤੀਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਜੀਵਨ ਤੋਂ ਅਸੀਂ ਵਾਕਿਫ ਹਾਂ ਕਿ ਉਹ ਵੀ ਕਿਵੇਂ ਕਿਸ ਰਸਤੇ ਤੋਂ ਜਿਹੜੇ ਨੇ ਗੁਰੂ ਨਾਨਕ ਦੇ ਦਰ ਤੇ ਆਏ। ਗੁਰੂ ਅਮਰਦਾਸ ਉਹ ਬੇਸ਼ੱਕ ਰਿਸ਼ਤੇਦਾਰੀ 'ਚ ਵੀ ਨੇ ਗੁਰੂ ਅੰਗਦ ਸਾਹਿਬ ਦੇ ਆਲਮੋਸਟ ਕੁੜਮ ਲੱਗਦੇ ਨੇ, ਲੇਕਿਨ ਉਹ ਵੀ ਕਿਵੇਂ ਦੂਸਰੇ ਸਾਰੇ ਰਸਤਿਆਂ ਨੂੰ ਚੱਕ ਕੇ ਆਏ। ਹੁਣ ਅਸੀਂ ਅੱਜ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਤਾਂ ਉਹਨਾਂ ਦੇ ਜੀਵਨ ਦੇ ਉੱਤੇ ਫਿਲਾਸਫੀ ਦੇ ਉੱਤੇ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੇਰਾ ਧਿਆਨ ਕਿਉਂਕਿ ਇਹ ਸ਼ਬਦ ਅਕਸਰ ਰੋਜ਼ਾਨਾ ਜਦੋਂ ਪ੍ਰਕਾਸ਼ ਕੀਤਾ ਜਾਂਦਾ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਔਰ ਆਮ ਰਾਗੀ ਸਿੰਘਾਂ ਦੇ ਲਈ ਵੀ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰਦੇ ਆ ਭਗਤ ਜਿਹੜੇ ਭੱਟ ਹੋਏ ਨੇ ਟੱਲ ਜੀ ਉਹਨਾਂ ਦਾ ਇਹ ਸ਼ਬਦ ਰਾਗ ਰਾਮਕਲੀ ਦੇ ਵਿੱਚ 968 ਅੰਕ ਦੇ ਉੱਤੇ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ। ਹੁਣ ਜਿਹਦੇ ਨਾਲ ਮੈਂ ਸ਼ੁਰੂਆਤ ਕੀਤੀ ਕਿ ਇਹ ਭੁਲੇਖਾ ਨਾ ਹੋਏ ਕਿ ਜਦੋਂ ਭੱਟ ਟੱਲ ਜੀ ਟ੍ਰਿਬਿਊਟ ਦੇ ਰਹੇ ਨੇ ਤੇ ਉਹ ਕਹਿੰਦੇ ਨੇ ਵੀ ਤੁਹਾਡੇ 'ਚ ਹੀ ਗੁਰੂ ਨਾਨਕ ਦੀ ਜੋਤ ਜਿਹੜੀ ਗੁਰੂ ਅੰਗਦ ਗੁਰੂ ਅਮਰਦਾਸ ਰਾਹੀਂ ਆਈ ਉਹ ਤੁਹਾਡੇ 'ਚ ਹੀ ਵਿਰਾਜਮਾਨ ਹੈ ਔਰ ਉਹੀ ਲਗਾਤਾਰਤਾ ਹੈ ਔਰ ਜਿਹਨੇ ਤੁਹਾਡਾ ਆਸਰਾ ਤੱਕਿਆ ਤੁਹਾਡੀ ਓਟ ਤੱਕੀ ਜਿਨ ਸਿਰਿਆ ਜਿਹਦੇ ਸਿਰ ਦੇ ਉੱਤੇ ਤੁਸੀਂ ਹੱਥ ਰੱਖਿਆ ਤਿਨੇ ਸਵਾਰਿਆ। ਹੁਣ ਇਹ ਅਸੀਂ ਉਸ ਰੂਪ ਦੇ ਵਿੱਚ ਦੇਖਦੇ ਹਾਂ। ਇਹ ਉਹ ਟ੍ਰਿਬਿਊਟ ਹੈ ਜਿਹੜੀ ਆਪਣੇ ਆਪ ਦੇ ਵਿੱਚ ਹੁਣ ਗੁਰੂ ਰਾਮਦਾਸ ਜੀ ਦਾ ਜੀਵਨ ਲਾਹੌਰ ਦਾ ਜਦੋਂ ਜ਼ਿਕਰ ਹੁੰਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਛੋਟਾ ਜਿਹੜਾ ਕੋਟ ਹੈ ਲਾਹੌਰ ਦੇ ਹਵਾਲੇ ਨਾਲ ਆਂਦਾ ਹੈ ਜਿਸ ਬਾਰੇ ਸਾਡੇ ਸਕਾਲਰਸ ਬਹੁਤ ਸਾਰੇ
ਜਿਹੜੇ ਨੇ ਉਹ ਉਸ ਬਾਰੇ ਡਿਫਰੈਂਟ ਇੰਟਰਪ੍ਰੀਟੇਸ਼ਨਸ ਦਿੰਦੇ ਨੇ, ਲੇਕਿਨ ਉਹ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਕਿ ਸਵਾ ਪਹਿਰ ਹੋ ਸਕਦਾ ਉਸ ਪੀਰੀਅਡ ਦੇ ਵਿੱਚ ਜਿਹੜੇ ਰੂਲਰ ਨੇ ਉਹ ਅਨਜਸਟ ਫੈਸਲੇ ਸੁਣਾਉਂਦੇ ਸੀ ਲਾਹੌਰ 'ਚ ਬੈਠ ਕੇ, ਉਸ ਕਹਿਰ ਦੀ ਗੱਲ ਹੈ। ਜਾਂ ਈਵਨ ਬਾਬਰ ਦੇ ਹਮਲੇ ਦੇ ਵੇਲੇ 1526 ਦੇ ਵਿੱਚ ਜਦੋਂ ਉਹਨੇ ਏਮਨਾਬਾਦ ਦੇ ਵਿੱਚ ਤਬਾਹੀ ਕੀਤੀ ਔਰ ਲਾਹੌਰ ਦੇ ਵਿੱਚ ਵੀ ਤਬਾਹੀ ਦਾ ਮੰਜ਼ਰ ਸੀ, ਔਰ ਜਦੋਂ ਪਹਿਲੇ ਸਿੱਖ ਸ਼ਹੀਦ ਦੀ ਗੱਲ ਕੀਤੀ ਜਾਂਦੀ ਹੈ ਤੇ ਫਿਰ ਇੱਕ ਭਾਈ ਤਾਰਾ ਨਾਂ ਦੇ ਸਿੱਖ ਦਾ ਜ਼ਿਕਰ ਆਉਂਦਾ ਹੈ, ਲਾਹੌਰ ਸ਼ਹਿਰ ਦਾ ਰਹਿਣ ਵਾਲਾ, ਜਿਸ ਬਾਰੇ ਇਹ ਹੈ ਕਿ ਜਦੋਂ ਬਾਬਰ ਦੀਆਂ ਫੌਜਾਂ ਲਾਹੌਰ ਦੇ ਵਿੱਚ ਚਾਰ ਚੁਫੇਰੇ ਅੱਗਜ਼ਨੀ ਕਰ ਰਹੀਆਂ ਸੀ ਤੇ ਭਾਈ ਤਾਰਾ ਜਿਹੜੇ ਨੇ ਉਸ ਅੱਗ ਨੂੰ ਬੁਝਾ ਰਹੇ ਸੀ। ਬਾਰ-ਬਾਰ ਜਿਹੜਾ ਉਹਨਾਂ ਨੂੰ ਫੌਜ ਨੇ ਮਨਾ ਕੀਤਾ, ਪਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਜੇ ਰੱਬ ਨੇ ਇਸ ਕੰਮ ਲਾਇਆ, ਤੁਸੀਂ ਆਪਣੇ ਮਾਲਕ ਦੇ ਕਹਿਣ ਤੇ ਇਹ ਕੁਛ ਕਰ ਰਹੇ ਹੋ, ਤੇ ਮੇਰੇ ਮਾਲਕ ਨੇ ਮੈਨੂੰ ਕਿਹਾ ਕਿ ਵੀ ਮੈਂ ਜਿਹੜਾ ਕਿਸੇ ਦੀ ਤਕਲੀਫ ਨੂੰ ਜਿਹੜਾ ਉਹ ਘੱਟ ਕਰਨਾ, ਔਰ ਭਾਈ ਤਾਰਾ ਨੂੰ ਫੌਜ ਨੇ ਮਾਰ ਕੇ ਅੱਗ ਦੇ ਵਿੱਚ ਹੀ ਸੁੱਟ ਦਿੱਤਾ ਸੀ। ਸੰਭਵ ਹੈ ਇਸ ਪਾਸੇ ਵੱਲ ਇਸ਼ਾਰਾ ਹੋਏ, ਦੂਸਰਾ ਪਾਰਟ ਹੋਏ, ਲੇਕਿਨ ਮਹੱਲਾ ਪਹਿਲਾ ਥੱਲੇ ਸਾਨੂੰ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਹੁਣ ਇਹਦੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਮਹੱਲਾ ਤੀਜਾ ਦੇ ਨਾਲ ਗੁਰੂ ਅਮਰਦਾਸ ਜੀ ਇੱਕ ਲਾਈਨ ਲਿਖ ਦਿੰਦੇ ਨੇ, ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਜਦੋਂ ਇਹ ਬਾਣੀ ਰਚੀ ਗਈ ਉਦੋਂ ਤਾਂ ਅਜੇ ਅੰਮ੍ਰਿਤਸਰ ਹੋਂਦ 'ਚ ਵੀ ਨਹੀਂ ਸੀ ਆਇਆ। ਹੁਣ ਇਸ ਨੂੰ ਭਾਈ ਵੀਰ ਸਿੰਘ ਔਰ ਕੁਝ ਹੋਰ ਸਕਾਲਰ ਕਹਿੰਦੇ ਨੇ ਕਿ ਉਸੇ ਲਾਹੌਰ ਸ਼ਹਿਰ ਦੇ ਅੰਦਰ ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ 1534 ਦੇ ਵਿੱਚ ਪ੍ਰਕਾਸ਼ਮਾਨ ਹੋਣਾ ਦੇਖਦੇ ਹਾਂ ਚੂਨਾ ਮੰਡੀ ਲਾਹੌਰ 'ਚ, ਅੱਜ ਵੀ ਗੁਰਦੁਆਰਾ ਸਾਹਿਬ ਸਥਾਪਿਤ ਹੈ। ਹੁਣ ਉਸ ਨੂੰ ਬੜੇ ਚੰਗੇ ਢੰਗ ਨਾਲ ਰੈਨੋਵੇਟ ਕੀਤਾ ਹੈ ਔਰ ਇਹ ਦਿਨ ਜਿਹੜਾ ਵੱਡੇ ਪੈਮਾਨੇ 'ਤੇ ਉੱਥੇ ਮਨਾਇਆ ਜਾਂਦਾ ਹੈ। ਸੋ ਉਹਨਾਂ ਦਾ ਇਹ ਖਿਆਲ ਹੈ ਵੀ ਉਹਨਾਂ ਨੇ ਕਿਹਾ ਕਿ ਵੀ ਜਿੱਥੇ ਕਦੇ ਸਵਾ ਪਹਿਰ ਇਸ ਕਿਸਮ ਦਾ ਜ਼ੁਲਮ ਹੋਇਆ ਜਾਂ ਹੁੰਦਾ ਸੀ, ਉੱਥੇ ਗੁਰੂ ਰਾਮਦਾਸ ਅੰਮ੍ਰਿਤ ਦਾ ਸਰੋਵਰ ਬਣ ਕੇ, ਅੰਮ੍ਰਿਤ ਦੀ ਠੰਡ ਬਣ ਕੇ ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਦੂਸਰੇ ਪਾਸੇ ਅਸੀਂ ਜਾਣਦੇ ਹਾਂ, ਜਦੋਂ ਅਸੀਂ ਅੰਮ੍ਰਿਤਸਰ ਦਾ ਜ਼ਿਕਰ ਕਰਦੇ ਹਾਂ ਔਰ ਉਸ ਪਰਥਾਇਆ ਗੁਰੂ ਅਰਜਨ ਸਾਹਿਬ ਦਾ ਆਪਣਾ ਸ਼ਬਦ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਆ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਹੁਣ ਦੋ ਲਫ਼ਜ਼ ਇਸ ਦੇ ਵਿੱਚ ਵਸਦੀ ਸਗਨ ਅਪਾਰ, ਕਿ ਬਹੁਤ ਅਨੂਪ ਹੁੰਦਾ, ਬਹੁਤ ਖੂਬਸੂਰਤ, ਕਿ ਉਸ ਪੀਰੀਅਡ ਦੇ ਵਿੱਚ ਹੀ ਅੰਮ੍ਰਿਤਸਰ ਜਿਹੜਾ ਪੰਜ ਸਰੋਵਰ ਗੁਰੂ ਅਰਜਨ ਸਾਹਿਬ ਨੇ ਪਹਿਲਾ ਜਿਹੜਾ ਗੁਰੂ ਰਾਮਦਾਸ ਜੀ ਨੇ ਜਿਸ ਸਰੋਵਰ ਦੀ ਸ਼ੁਰੂਆਤ ਕੀਤੀ, ਜਿਹੜਾ ਅੱਜ ਅੰਮ੍ਰਿਤ ਸਰੋਵਰ ਕਰਕੇ ਜਾਣਿਆ ਜਾਂਦਾ ਹੈ, ਇਸ ਤੋਂ ਪਹਿਲਾਂ ਸੰਤੋਖਸਰ, ਅੰਮ੍ਰਿਤਸਰ, ਰਾਮਸਰ, ਵਿਵੇਕਸਰ, ਕੌਲਸਰ, ਪੰਜ ਸਰੋਵਰ ਅੰਮ੍ਰਿਤਸਰ ਦੇ ਨੇ। ਹੁਣ ਗੁਰੂ ਅਰਜਨ ਸਾਹਿਬ ਜਦੋਂ ਹਰਿਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋ ਜਾਂਦੀ ਹੈ ਤੇ ਉਹ ਇਹ ਸ਼ਬਦ ਕਿ ਭਾਈ ਇਹ ਜਿਹੜਾ ਉਸ ਅਕਾਲ ਪੁਰਖ ਨੇ ਜਿਵੇਂ ਇਹ ਸਾਰੇ ਉਸ ਦੇ ਹੁਕਮ ਦੇ ਵਿੱਚ ਇਹ ਖੂਬਸੂਰਤ, ਇਹ ਅਨੂਪ, ਬਹੁਤ ਸੋਹਣਾ ਰਾਮਦਾਸਪੁਰ, ਕਿਉਂਕਿ ਜਿਹੜਾ ਪਹਿਲਾ ਨਾਂ ਹੈ ਜਦੋਂ ਗੁਰੂ ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਜੀ ਭੇਜਦੇ ਨੇ ਇਸ ਧਰਤੀ ਨੂੰ ਆਬਾਦ ਕਰਨ ਦੇ ਲਈ, ਇੱਕ ਵੱਖਰੀ ਕਹਾਣੀ ਹੈ ਕਿ 5 ਪਿੰਡ ਜਿਹੜੇ ਨੇ ਉਹਦੇ ਆਲੇ ਦੁਆਲੇ ਉਹਨਾਂ ਦੇ ਜ਼ਿਮੀਂਦਾਰਾਂ ਤੋਂ ਜ਼ਮੀਨ ਲਈ ਜਾਂਦੀ ਹੈ, ਨਾ ਕਿ ਅਕਬਰ ਜਾਂ ਕਿਸੇ ਦੀ ਡੋਨੇਟ ਕੀਤੀ ਜ਼ਮੀਨ ਹੈ, ਔਰ ਉਹਦਾ ਪਹਿਲਾ ਨਾਂ ਚੱਕ ਰਾਮਦਾਸ ਹੈ। ਔਰ ਚੱਕ ਰਾਮਦਾਸ ਨੂੰ ਹੀ ਗੁਰੂ ਅਰਜਨ ਸਾਹਿਬ ਰਾਮਦਾਸਪੁਰ ਲਫ਼ਜ਼ ਉਦੋਂ ਤੱਕ ਪੋਪੂਲਰ ਹੋਏਗਾ ਜਿਹੜਾ ਬਾਅਦ ਦੇ ਵਿੱਚ ਅੰਮ੍ਰਿਤਸਰ ਬਣਿਆ, ਔਰ ਨਾਲ ਦੀ ਨਾਲ ਅੰਮ੍ਰਿਤ ਸਰੋਵਰ ਦੇ ਕ੍ਰਿਸ਼ਮੇ ਦੀ ਗੱਲ ਹੈ, ਪਰ ਵਸਦੀ ਸਗਨ ਅਪਾਰ। ਹੁਣ ਲਾਹੌਰ ਦੇ ਅੰਦਰ ਚੂਨਾ ਮੰਡੀ ਦੇ ਅੰਦਰ ਜਨਮ ਲੈਣ ਵਾਲੇ ਭਾਈ ਜੇਠਾ ਜੀ ਜਿਨ੍ਹਾਂ ਦਾ ਨਾਂ ਹੈ, 7 ਸਾਲ ਦੀ ਉਮਰ ਤੱਕ ਪਹੁੰਚਦਿਆਂ ਉਹਨਾਂ ਦੇ ਪਿਤਾ ਜੀ ਵੀ ਚੜ੍ਹਾਈ ਕਰ ਜਾਂਦੇ ਨੇ, ਮਾਤਾ ਜੀ ਵੀ ਚੜ੍ਹਾਈ ਕਰ ਜਾਂਦੇ ਨੇ, ਜਿਹਦੇ ਲਈ ਲਫ਼ਜ਼ ਮੇਰੀ ਜ਼ੁਬਾਨ 'ਤੇ ਆਉਂਦਾ ਨਹੀਂ ਹੈ ਕਿ ਯਤੀਮ ਬੱਚਾ। ਪਰ ਜਦੋਂ ਅਸੀਂ ਇਸ ਰੂਹਾਨੀ ਸਫ਼ਰ ਦੀ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦੀ ਗੱਲ ਕਰਦੇ ਹਾਂ, ਹੁਣ 7 ਸਾਲ ਦਾ ਜਿਹੜਾ ਇੱਕ ਅਨਾਥ ਯਤੀਮ ਬੱਚਾ, ਔਰ ਪੋਸੀਬਲ ਹੈ ਜਿਹੜੇ ਉਹਨਾਂ ਦੇ ਪਿਤਾ ਦੀ ਸਾਈਡ ਵਾਲੇ ਹੋਣਗੇ ਸੋਢੀ ਖਾਨਦਾਨ,
ਉਹਨਾਂ ਨੇ ਵੀ ਐਕਸੈਪਟ ਨਹੀਂ ਕੀਤਾ ਹੋਵੇਗਾ। ਨਹੀਂ ਤਾਂ ਬਹੁਤ ਹਾਲਤਾਂ 'ਚ ਤਾਂ ਬੱਚਾ ਜਿਹੜਾ ਆਪਣੇ ਪਿਤਾ ਦੇ ਰਿਸ਼ਤੇਦਾਰਾਂ ਕੋਲ ਹੁੰਦਾ ਤੇ ਉਹਨਾਂ ਦੀ ਨਾਨੀ ਜਿਹੜੀ ਕਿ ਬਾਸਰ ਕੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ, ਕਿਉਂਕਿ ਬਾਸਰ ਕੇ ਗੁਰੂ ਅਮਰਦਾਸ ਜੀ ਦਾ ਪਿੰਡ ਵੀ ਹੈ, ਉਹ ਉਹਨਾਂ ਦੀ ਜਿਹੜੀ ਨਾਨੀ ਹੈ ਉਹ ਉਹਨਾਂ ਨੂੰ ਬਾਸਰ ਕੇ ਲੈ ਆਉਂਦੀ ਹੈ। ਹੁਣ ਉਹ ਯਤੀਮ ਬੱਚਾ ਹੈ ਜਿਸ ਦਾ ਕੋਈ ਸਹਾਰਾ ਨਹੀਂ ਹੈ ਜੇ ਦੁਨੀਆ ਦੇ ਵਿੱਚ ਇਹ ਕਹਿਣਾ ਹੋਏ, ਔਰ ਜ਼ਾਹਰ ਹੈ ਉਹਨਾਂ ਜ਼ਮਾਨਿਆਂ ਦੇ ਵਿੱਚ ਕਿੰਨੀਆਂ ਕੁ ਆਮਦਨ ਦੇ ਸਾਧਨ ਹੋਣਗੇ। ਹੁਣ ਉਹ ਗਰੋ ਹੋ ਰਹੇ ਨੇ, ਜਵਾਨੀ ਵੱਲ ਵੱਧ ਰਹੇ ਨੇ ਔਰ ਵਿਹਲੇ ਵੀ ਨਹੀਂ ਬਹਿਣਾ ਚਾਹੁੰਦੇ। ਤੇ ਉਹਨਾਂ ਦੀ ਨਾਨੀ ਜਿਹੜੀ ਹੈ ਉਹਨਾਂ ਨੂੰ ਘੁੰਗਣੀਆਂ ਜਿਹੜੇ ਛੋਲੇ ਅਸੀਂ ਉਸ ਨੂੰ ਖੁਸ਼ਕ ਜਿਹੜੇ ਉਸ ਦਾ ਜਿਹੜਾ ਘੁੰਗਣੀਆਂ ਦਾ ਮੋਸਟਲੀ ਕਈ ਵਾਰ ਸੈਚਰਡੇ ਦੇ ਦੀਵਾਨਾਂ ਦੇ ਵਿੱਚ ਕਈ ਵਾਰ ਘੁੰਗਣੀਆਂ ਦਾ ਪ੍ਰਸ਼ਾਦ ਹੁੰਦਾ। ਸੋ ਬਹੁਤੇ ਪੰਜਾਬੀ ਸਮਝਦੇ ਨੇ ਵੀ ਘੁੰਗਣੀਆਂ ਅਸੀਂ ਕਿਹਨੂੰ ਕਹਿੰਦੇ ਆ, ਛੋਲਿਆਂ ਦੀਆਂ ਘੁੰਗਣੀਆਂ, ਕਾਲੇ ਛੋਲੇ, ਕਾਲੇ ਛੋਲੇ ਉਹ ਬਣਾ ਕੇ ਦਿੰਦੀ ਹੈ। ਉਹ ਜਿਹੜੀ ਵੀ ਉਸ ਦੇ ਨੇੜੇ ਕੋਈ ਸ਼ਾਹਰਾਹ ਜਾਂ ਦੂਜਾ, ਕਿਉਂਕਿ ਹੈ ਤਾਂ ਇਹ ਸਾਰੇ ਮੇਨ GT ਰੋਡ ਦੇ ਖੱਬੇ ਸੱਜੇ ਕੁਛ ਬੀਲਾਂ ਦੇ ਵਿੱਚ ਹੋਏਗਾ, ਉੱਥੇ ਕੋ ਜਿਹੜੇ ਨੇ ਉਸ ਕਰਦੇ ਨੇ ਜਿੰਨੀ ਕਿਰਤ ਦਾ ਪੈਸਾ, 2 ਪੈਸੇ 4 ਪੈਸੇ ਜੋ ਵੀ ਉਸ ਜ਼ਮਾਨੇ ਦਾ ਉਹਦੇ ਨਾਲ ਗੁਜ਼ਰ ਕਰ ਰਹੇ। ਹੁਣ ਇੱਧਰ ਗੋਇੰਦਵਾਲ ਸਾਹਿਬ ਜਿਹੜਾ ਗੋਇੰਦਵਾਲ ਸਿੱਖੀ ਦਾ ਧੁਰਾ ਗੁਰੂ ਅਮਰਦਾਸ ਜੀ ਜਦੋਂ ਬੌਲੀ ਨੂੰ ਦਾ ਉਸ ਦਾ ਜਿਹੜਾ ਨਿਰਮਾਣ ਕਰਦੇ ਨੇ, ਉਸ ਦਾ ਕੱਟ ਟੁੱਟਦਾ ਹੈ, ਬਿਆਸ ਦੇ ਕੰਢੇ ਸੇਵਾ ਚੱਲ ਰਹੀ ਹੈ ਵੱਡੇ ਪੈਮਾਨੇ ਦੇ ਉੱਤੇ, ਦੂਰ ਦਰਾਡਿਓਂ ਸੰਗਤਾਂ ਜਾਂਦੀਆਂ ਨੇ। ਔਰ ਇੱਕ ਦਿਨ ਇਸ ਕਿਸਮ ਦੇ ਮੌਕੇ ਦੇ ਉੱਤੇ ਹੀ ਉਹ ਵੀ ਉਹਨਾਂ ਦੇ ਨਾਲ ਹੀ ਸੰਗਤ ਦੇ ਜਿਹੜੇ ਨੇ, ਹੁਣ ਕੋਈ ਬਾਸਰ ਕੇ ਤੋਂ ਅੰਮ੍ਰਿਤਸਰ ਗੋਇੰਦਵਾਲ ਕੋਈ ਬਹੁਤਾ ਦੂਰ ਤਾਂ ਨਹੀਂ ਹੈ, ਉਹ ਸਾਰਾ ਉਹੀ ਬੈਲਟ ਹੈ, ਉੱਥੇ ਪਹੁੰਚ ਜਾਂਦੇ ਨੇ ਤੇ ਫਿਰ ਉੱਥੋਂ ਦੇ ਹੋ ਕੇ ਰਹਿ ਜਾਂਦੇ ਨੇ। ਜਿਵੇਂ ਦਿਨ ਰਾਤ ਉਹਨਾਂ ਦਾ ਸੇਵਾ ਦਾ ਕੁੰਭ ਹੈ ਬਿਲਕੁਲ। ਔਰ ਜਿਵੇਂ ਸਾਡੇ ਕੁਝ ਵਾਕਿਆਤ ਇਤਿਹਾਸ ਵਾਲਿਆਂ ਨੇ ਥੋੜ੍ਹੇ ਜਿਹੇ ਉਹਨਾਂ ਦੇ ਵਿੱਚ ਇੱਕ ਮਿਸਟਿਕ ਐਂਗਲ ਰੱਖਿਆ। ਹਾਲਾਂਕਿ ਮੈਨੂੰ ਲੱਗਦਾ ਵੀ ਜੇ ਬਾਸਰ ਕੇ ਪਿੰਡ ਹੈ ਜਿੱਥੇ ਗੁਰੂ ਅਮਰਦਾਸ ਜੀ ਨੇ, ਉਹਨਾਂ ਨੂੰ ਜਾਣਦੇ ਨੇ, ਉਹਨਾਂ ਦੇ ਦਾ ਵੀ ਬੱਚਿਆਂ ਵਾਂਗ ਉਹ ਹੋਏਗਾ ਉਹ ਸਾਰੇ 'ਚ। ਲੇਕਿਨ ਇਵੇਂ ਆਉਂਦਾ ਹੈ ਕਿ ਉਹ ਸੇਵਾ ਚੱਲ ਰਹੀ ਹੈ ਔਰ ਗੁਰੂ ਅਮਰਦਾਸ ਜੀ ਦੇ ਘਰੋਂ ਜਿਹੜੇ ਨੇ ਉਹ ਨਾਲ ਗੁਰੂ ਕੇ ਮਹਿਲ ਬੈਠੇ ਨੇ ਔਰ ਉਹ ਗੁਰੂ ਅਮਰਦਾਸ ਜੀ ਨੂੰ ਕਹਿ ਰਹੇ ਨੇ ਕਿ ਜੀ ਆਪਣੀ ਬੱਚੀ ਜਿਹੜੀ ਹੈ ਉਹ ਜਵਾਨ ਹੈ ਔਰ ਭਾਨੀ, ਔਰ ਉਹਨਾਂ ਦਾ ਕੋਈ ਯੋਗ ਵਰ ਲੋੜੀਏ। ਤੇ ਗੁਰੂ ਸਾਹਿਬ ਨੇ ਕਿਹਾ, ਜੋ ਮੈਂ ਹਿਸਟੋਰੀਕਲ ਡਾਇਲੋਗ ਹੈ ਵੀ ਕਿਵੇਂ ਦਾ ਹੋਏ ਜਾਂ ਤੇ ਉਦੋਂ ਗੁਰੂ ਰਾਮਦਾਸ ਜਿਹੜੇ ਨੇ ਭਾਈ ਜੇਠਾ ਜਿਹੜੇ ਸੇਵਾ 'ਚ ਨੇ ਜੁੜੇ ਹੋਏ, ਉਹ ਸਿਰ 'ਤੇ ਟੋਕਰੀ ਚੁੱਕ ਕੇ ਜਿਹੜੀ ਜਦੋਂ ਬੌੜੀ ਦੀ ਕਾਰ ਕੱਢੀ ਜਾ ਰਹੀ ਹੈ ਚੁੱਕੇ ਨੇ, ਕਹਿੰਦੇ ਵੀ ਇਹਦੇ ਵਰਗਾ ਹੋਏ ਨੌਜਵਾਨ ਸੁਨੱਖਾ ਜਾਂ ਜੋ ਵੀ ਉਹਨਾਂ ਨੇ ਲਫ਼ਜ਼ ਕਿਹਾ ਹੋਣਗੇ। ਤੇ ਗੁਰੂ ਸਾਹਿਬ ਨੇ ਸਹਿਜਵਨੀ ਕਿਹਾ ਕਿ ਭਾਈ ਇਹਦੇ ਵਰਗਾ ਤਾਂ ਇਹੋ ਹੀ ਹੈ। ਹੁਣ ਇਹ ਗੱਲ ਜਦੋਂ ਮੈਂ ਦੇਖਦਾ ਇਹਦੇ ਮਲਟੀਪਲ ਐਂਗਲਸ ਕਿ ਵੀ ਅੱਜ ਜਦੋਂ ਵੀ ਇੰਨੇ ਅਸੀਂ ਐਡਵਾਂਸ 21ਵੀਂ ਸਦੀ ਦੇ ਵਿੱਚ ਆ ਗਏ ਹਾਂ, ਅਸੀਂ ਦੇਖਦੇ ਹਾਂ ਕਿ ਜੀ ਜੇ ਕੋਈ ਸਾਕ ਲੱਭਣਾ ਹੈ ਬੱਚੇ ਲਈ, ਬੱਚੀ ਲਈ, ਖਾਂਦਾ ਪੀਂਦਾ ਹੋਏ, ਜ਼ਮੀਨ ਕਿੰਨੀ ਆਉਂਦੀ ਹੈ, ਜ਼ਾਤ ਪਾਤ ਦਾ ਕੋਡ ਵੀ ਨਾਲ ਚੰਬੜਿਆ ਹੋਇਆ, ਹੋਰ ਚੀਜ਼ਾਂ ਵੀ ਸਾਰੀਆਂ ਹੁੰਦੀਆਂ ਨੇ। ਉਸ ਜ਼ਮਾਨੇ 'ਚ ਗੁਰੂ ਅਮਰਦਾਸ ਜਿਨ੍ਹਾਂ ਦੀ ਸੋਭਾ 22 ਮੰਜੀਆਂ ਉਹਨਾਂ ਨੇ ਥਾਪੀਆਂ ਹੋਈਆਂ ਨੇ, ਉਹ ਸਾਰੇ ਖਿੱਤੇ ਦੇ ਵਿੱਚ ਜਿਨ੍ਹਾਂ ਦੇ ਦਰਬਾਰ 'ਚ ਆ ਕੇ ਅਕਬਰ ਜਿਹੜਾ ਉਹ ਆਮ ਸੰਗਤ ਦੇ ਨਾਲ ਬੈਠ ਕੇ ਲੰਗਰ ਛਕਦਾ, ਇੱਕ ਯਤੀਮ ਬੱਚਾ ਜਿਹਦੇ ਕੋਲ ਕੁਛ ਨਹੀਂ ਹੈ ਉਸ ਦੇ ਨਾਲ ਆਪਣੇ ਬੱਚੀ ਦਾ ਆਨੰਦ ਕਾਰਜ ਕਰਦੇ ਨੇ, ਉਸ ਦਾ ਵਿਆਹ ਕਰਦੇ ਨੇ। ਔਰ ਇਹ ਛੋਟੀ ਗੱਲ ਨਹੀਂ ਹੈ। ਫਿਰ ਜਦੋਂ ਬੇਸ਼ੱਕ ਗੁਰਗੱਦੀ ਦਾ ਸਿਧਾਂਤ ਜਿਸ ਕੀ ਵਸਤ ਸਹਿ ਘਰ ਆਵੇ, ਪਰ ਗੁਰੂ ਅਮਰਦਾਸ ਜੀ ਦੇ ਬੱਚੇ ਵੀ ਨੇ, ਪੁੱਤਰ ਨੇ, ਭਾਈ ਮੋਹਣ ਹੈ, ਭਾਈ ਮੋਹਰੀ ਹੈ, ਉਹਨਾਂ ਨੂੰ ਛੱਡ ਕੇ ਪਹਿਲਾਂ ਤਾਂ ਆਪਣੀ ਬੱਚੀ ਦਾ ਵਿਆਹ ਇੱਕ ਯਤੀਮ ਬੱਚੇ ਨਾਲ, ਇੱਕ ਯਤੀਮ ਨਾਲ ਕਰਨਾ, ਫਿਰ ਗੁਰਗੱਦੀ ਦੇ ਵਾਰਿਸ। ਇਹ ਬਹੁਤ ਸਾਰੀਆਂ ਜਿਹੜੀਆਂ ਜਦੋਂ ਅਸੀਂ ਦੇਖਦੇ ਹਾਂ, ਔਰ ਆਲਮੋਸਟ 40 ਕੁ ਸਾਲ ਦੀ ਉਮਰ ਹੈ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲਦੀ ਹੈ। ਸਾਰੀ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਜਵਾਨੀ ਤੋਂ ਲੈ ਕੇ ਦੂਜਾ ਗੁਰੂ ਘਰ ਦੇ ਵਿੱਚ ਸੇਵਾ ਦੇ ਵਿੱਚ ਗੁਜ਼ਰਦਾ। ਔਰ ਉਹਨਾਂ ਨੂੰ ਹੀ ਜਦੋਂ ਅਜੇ ਉਹ ਭਾਈ ਜੇਠਾ ਰੂਪ 'ਚ ਹੀ ਨੇ, ਉਹਨਾਂ ਨੂੰ ਉਹ ਭੇਜ ਵੀ ਦਿੰਦੇ ਨੇ ਜਿਹੜੇ ਅੰਮ੍ਰਿਤਸਰ ਦਾ, ਜਿਵੇਂ ਅਸੀਂ ਕਿਹਾ ਵੀ ਇਹ ਜ਼ਮੀਨ ਇਸ ਨੂੰ ਆਬਾਦ ਕਰਨਾ, ਇਹ ਇੱਕ ਛੱਪੜੀ ਸੀ ਜਿਹੜੇ ਦੇ ਨਾਲ ਬੀਬੀ ਰਜਨੀ ਦੀ ਕਹਾਣੀ ਵੀ ਜੋੜੀ ਹੋਈ ਹੈ, ਕਈ ਹੋਰ ਵੀ ਕਈ ਕੁਝ ਜੁੜਿਆ ਹੋਇਆ ਹੈ। ਲੇਕਿਨ ਅਸੀਂ ਜਿਹੜੀ ਇਤਿਹਾਸਕ ਤੌਰ 'ਤੇ ਵਿਦਮਾਨ ਪਾਰਟ ਹੈ, ਹੁਣ ਇਹ ਜਿਹੜਾ ਰਾਮਦਾਸ ਸਰੋਵਰ ਹੈ ਜਿਸ ਪ੍ਰਥਾਏ ਅਸੀਂ ਪੜ੍ਹਦੇ ਹਾਂ ਕਿ ਰਾਮਦਾਸ ਸਰੋਵਰ ਨਹਾਤੇ
ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕੇ ਕਰ ਇਸਨਾਨਾ, ਗੁਰ ਪੂਰੇ ਕੀਨੇ ਦਾਨ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਕ੍ਰਿਸ਼ਮੇ ਵਾਂਗ ਸੀ, ਇੱਕ ਸ਼ਹਿਰ ਦਾ ਵਸਾਣਾ, ਗੁਰਗੱਦੀ ਦਾ ਜਿਹੜਾ ਲਗਭਗ ਗੁਰੂ ਸਾਹਿਬ ਦਾ 7 ਸਾਲ ਤੋਂ ਕੁਝ ਸਮਾਂ ਜ਼ਿਆਦਾ ਦਾ ਉਹਨਾਂ ਦਾ ਗੁਰਗੱਦੀ ਦਾ ਪੀਰੀਅਡ ਹੈ। ਲਗਭਗ 47 ਸਾਲ ਦੀ ਉਮਰ 'ਚ ਗੁਰੂ ਰਾਮਦਾਸ ਜੋਤੀ ਜੋਤ ਸਮਾ ਜਾਂਦੇ ਨੇ। ਔਰ ਇਸ ਪੀਰੀਅਡ ਦੇ ਵਿੱਚ ਜਿਹੜੇ ਵੱਡੇ ਪਾਠਜ਼ਾਰ ਹੈ, ਅੱਜ ਜਿੰਨੇ ਵੀ ਗ੍ਰਸਤੀ ਨੇ ਉਹਨਾਂ ਨੂੰ ਹੈ ਕਿ ਭਾਈ ਜਿਹੜੀਆਂ 4 ਲਾਵਾਂ ਪੜ੍ਹੀਆਂ ਜਾਂਦੀਆਂ ਨੇ ਉਹ ਗੁਰੂ ਰਾਮਦਾਸ ਜੀ ਦੀਆਂ ਰਚਿਤ ਨੇ। ਔਰ ਦਿਲਚਸਪ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ 'ਚ 31 ਰਾਗਾਂ 'ਚ ਬਾਣੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਵੀ ਲਗਭਗ 19 ਰਾਗਾਂ ਦੇ ਵਿੱਚ ਬਾਣੀ ਉਚਾਰੀ ਹੈ। ਗੁਰੂ ਰਾਮਦਾਸ ਜੀ ਦੇ ਕੁੱਲ ਜਿਹੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 638 ਸ਼ਬਦ ਨੇ। ਔਰ ਉਹਨਾਂ 638 ਸ਼ਬਦ ਜਿਹੜੇ ਨੇ ਉਹ 30 ਰਾਗਾਂ ਦੇ ਵਿੱਚ ਨੇ। 31ਵਾਂ ਰਾਗ ਤਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਗ ਜੈਜਾਵੰਤੀ ਉਹਨਾਂ ਨੇ ਇਸਤੇਮਾਲ ਕੀਤਾ। ਸੋ 30 ਰਾਗਾਂ ਦੇ ਵਿੱਚ ਹੀ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਔਰ ਜਦੋਂ ਤੁਸੀਂ ਉਹਨਾਂ ਦੀ ਬਾਣੀ ਪੜ੍ਹਦੇ ਹੋ, ਜਿਸ ਕਦਰ ਵੈਰਾਗ ਹੈ, ਜਿਸ ਕਦਰ, ਔਰ ਜੇ ਬਹੁਤ ਵਾਰ ਸਿੱਖ ਰਹਿਤ ਮਰਿਆਦਾ ਦਾ ਜ਼ਿਕਰ ਹੁੰਦਾ ਹੈ, ਡਿਸਿਪਲਨ, ਇਹ ਠੀਕ ਹੈ ਕਿ ਕੋਡੀਫਾਈ ਉਸ ਨੂੰ 20ਵੀਂ ਸਦੀ ਦੇ ਵਿੱਚ ਅਸੀਂ ਜਿਹੜੀ ਰਹਿਤ ਮਰਿਆਦਾ ਉਹਦੇ ਹਵਾਲੇ, ਪਰ ਸਿੱਖ ਦਾ ਜੀਵਨ ਕੀ ਹੈ, ਉਸ ਦੇ ਦਿਨ ਦੀ ਸ਼ੁਰੂਆਤ ਕਿਵੇਂ ਹੋਣੀ ਚਾਹੀਦੀ ਹੈ, ਉਹਦੇ ਜ਼ਿੰਮੇ ਕੀ ਹੈ, ਇਹ ਜਿਹੜੀ ਸਿੱਖ ਦੇ ਨਿਤਨੇਮ ਨੂੰ ਡਿਫਾਈਨ ਕੀਤਾ ਗੁਰੂ ਰਾਮਦਾਸ ਜੀ ਨੇ ਕੀਤਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਸਾਸ ਗਰਾਸ ਜੋ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਪ੍ਰਭ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਹੁਣ ਇਹ ਡਿਫਾਈਨ ਕਰ ਦਿੱਤਾ ਹੈ ਕਿ ਉਸ ਦੀ ਦਿਨਚਰਿਆ ਕੀ ਹੈ, ਉਹਨੇ ਦਿਨ ਕਿਵੇਂ ਸ਼ੁਰੂ ਕਰਨਾ ਹੈ। ਇਹ 30 ਰਾਗਾਂ ਦੇ ਵਿੱਚ ਬਾਣੀ ਦਾ ਉਚਾਰਨਾ, ਜਿਨ੍ਹਾਂ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਰਾਗ ਰਾਮਕਲੀ, ਜਿਹਦੇ 'ਚ ਜਿਹੜਾ ਉਹ ਬਹੁਤ ਸਾਰੇ ਗੁਰੂ ਸਾਹਿਬ ਦੇ ਸ਼ਬਦ ਨੇ, ਤੇ ਸੂਹੀ ਰਾਗ ਦੇ ਵਿੱਚ 4 ਲਾਵਾਂ ਨੇ। ਦੂਸਰਾ, ਇਸ ਲਗਭਗ 7 ਸਾਲ ਦੇ ਗੁਰਿਆਈ ਦੇ ਪੀਰੀਅਡ 'ਚ, ਔਰ ਮੈਂ ਦੇਖ ਰਿਹਾ ਸੀ ਲਗਭਗ 7 ਸਾਲ ਦੀ ਉਮਰ 'ਚ ਉਹ ਯਤੀਮ ਹੋਏ, ਲਗਭਗ 7 ਸਾਲ ਉਹਨਾਂ ਦਾ ਗੁਰਗੱਦੀ ਦਾ ਪੀਰੀਅਡ ਹੈ। ਦੂਸਰਾ ਵੱਡਾ ਜਿਹੜਾ ਉਹਨਾਂ ਨੇ ਇੰਸਟੀਟਿਊਸ਼ਨ ਸਿੱਖੀ ਦੇ ਪ੍ਰਚਾਰ ਲਈ ਸਥਾਪਿਤ ਕੀਤਾ, ਉਹ ਸੀ ਮਸੰਦ ਸਿਸਟਮ। ਪਰਸ਼ੀਅਨ ਦੇ ਵਿੱਚ ਮਸਨਦ, ਤਖਤ ਦੇ ਲਈ, ਸਿੰਘਾਸਨ ਦੇ ਲਈ, ਉੱਚੇ ਪਲੇਟਫਾਰਮ ਦੇ ਲਈ, ਜਿੱਥੇ ਰੂਲਰ ਜਾਂ ਜਿਹੜਾ ਜ਼ਿੰਮੇਦਾਰ ਸੀ ਉਹ ਆਪਣਾ ਉਪਦੇਸ਼ ਕਰਦਾ ਸੀ ਜਾਂ ਆਪਣਾ ਪਾਵਰ ਸੈਂਟਰ ਸੀ, ਉਸ ਨੂੰ ਮਸਨਦ ਕਿਹਾ ਜਾਂਦਾ ਸੀ, ਤਖਤ। ਇਹ ਗੁਰੂ ਸਾਹਿਬ ਨੇ ਸਥਾਪਿਤ ਕੀਤੇ ਕਿ ਭਾਈ ਜਿਹੜੀਆਂ ਮੰਜੀਆਂ ਗੁਰੂ ਅਮਰਦਾਸ ਜੀ ਨੇ ਕੀਤੀਆਂ ਸੀ, ਇਹ ਵੱਖਰੀ ਕਹਾਣੀ ਹੈ ਕਿ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਮਸੰਦ ਸਿਸਟਮ ਜਿਹੜਾ ਉਹ ਇੰਨਾ ਕਰਪਟ ਹੋ ਗਿਆ ਕਿ ਉਹਨਾਂ ਨੂੰ ਜਿਹੜਾ 10ਵੇਂ ਪਾਤਸ਼ਾਹ ਨੇ ਉਸ ਸਿਸਟਮ ਨੂੰ ਫਿਨਿਸ਼ ਕਰ ਦਿੱਤਾ। ਲੇਕਿਨ ਮਸੰਦਾਂ ਦੇ ਰਾਹੀਂ ਜਿਹੜਾ ਗੁਰੂ ਘਰ ਤੱਕ ਦਸਵੰਧ ਆਉਣਾ ਸਿੱਖਾਂ ਦਾ, ਉਹ ਇੱਕ ਮੀਡੀਏਟਰ ਜਾਂ ਇੱਕ ਮੈਸੇਂਜਰ ਵੀ ਸਨ ਜਿਹੜੇ ਗੁਰੂ ਦਾ ਸੁਨੇਹਾ। ਔਰ ਜਿਵੇਂ 22 ਮੰਜੀਆਂ ਥਰੂ ਆਊਟ ਸਾਊਥ ਏਸ਼ੀਆ ਦੇ ਅੱਡ-ਅੱਡ ਖਿੱਤਿਆਂ 'ਚ ਸਨ, ਇੱਧਰ ਸਿਰਮੌਰ 'ਚ ਹੈ, ਇੱਧਰ ਅਸਾਮ 'ਚ ਹੈ, ਉੱਧਰ ਕਾਬਲ 'ਚ ਹੈ, ਇਵੇਂ ਮਸੰਦ ਸਿਸਟਮ ਵੀ ਦੂਰ ਦੂਰ ਤੱਕ ਸੀ। ਔਰ ਜੇ ਅਸੀਂ ਅੰਮ੍ਰਿਤਸਰ ਸ਼ਹਿਰ ਚੱਕ ਰਾਮਦਾਸ ਦੀ ਬਣਤਰ ਦੇਖੀਏ, ਅੱਜ ਵੀ ਜਦੋਂ ਟ੍ਰੇਡ, ਟੈਰਿਫ, ਇਹਨੂੰ ਲੈ ਕੇ ਸਾਰੀਆਂ ਡਿਸਕਸ਼ਨਸ ਹੁੰਦੀਆਂ ਨੇ, ਉਹਨਾਂ ਜ਼ਮਾਨਿਆਂ 'ਚ ਗੁਰੂ ਰਾਮਦਾਸ ਜੀ ਨੇ ਜਦੋਂ ਚੱਕ ਰਾਮਦਾਸ ਜਾਂ ਜਿਹਨੂੰ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਗੁਰੂ ਅਰਜਨ ਸਾਹਿਬ ਨੇ ਕਿਹਾ, ਤੇ 52 ਕਿੱਤਿਆਂ ਦੇ ਲੋਕ, ਅੱਡ-ਅੱਡ ਪ੍ਰੋਫੈਸ਼ਨਸ। ਅੱਜ ਵੀ ਤੁਸੀਂ ਅੰਮ੍ਰਿਤਸਰ ਜਾ ਕੇ ਦੇਖੋਗੇ, ਜੇ ਬਾਜ਼ਾਰ ਭਾਂਡਿਆਂ, ਠਠਿਆਰਾਂ, ਲੋਹਾਰਾਂ, ਪਾਪੜ ਵੜੀਆਂ, ਦੂਜਾ 200 ਦੁਕਾਨਾਂ ਉਸੇ 'ਚ ਨੇ। ਉਹਨਾਂ ਜ਼ਮਾਨਿਆਂ 'ਚ 52 ਜਿਹੜੇ ਨੋਨ ਪ੍ਰੋਫੈਸ਼ਨ ਸੀ, ਉਹਨਾਂ ਨੂੰ ਸੱਦ ਕੇ, ਔਰ ਇਹ ਸਿਟੀ ਸੈਂਟਰ ਅੰਮ੍ਰਿਤਸਰ ਵਿਦਨ ਜੇ 400 ਸਵਾ 400 ਤੋਂ ਦੇ ਕਰੀਬ ਸਾਲ ਅੰਮ੍ਰਿਤਸਰ ਦੀ ਫਾਊਂਡਿੰਗ ਨੂੰ ਹੋਏ ਨੇ, ਥੋੜਾ ਕੁ ਜ਼ਿਆਦਾ ਹੋਣਗੇ। ਅੱਛਾ। ਲੇਕਿਨ ਇਹ ਸਿੱਖ ਰਾਜ ਦੇ ਵੇੜੇ ਤੱਕ ਪਹੁੰਚਦੇ ਆ ਅੰਮ੍ਰਿਤਸਰ ਜਿਹੜਾ ਹੈ ਉਹ ਲੱਦਾਖ, ਅੰਮ੍ਰਿਤਸਰ ਟ੍ਰੇਡ ਦੇ ਲਈ,
ਔਰ ਤੁਸੀਂ ਦੇਖੋਗੇ ਕਿ ਅੰਮ੍ਰਿਤਸਰ ਇੱਕ ਐਸਾ ਸਾਂਝਾਂ ਦਾ ਸ਼ਹਿਰ ਵੀ, ਇੱਕ ਪਾਸੇ ਜਦੋਂ ਅਸੀਂ ਅੰਮ੍ਰਿਤ ਸਰੋਵਰ ਦੀ ਗੱਲ ਕਰਦੇ ਹਾਂ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਸ਼ਾਇਦ ਕਿ 47 ਦੇ ਵੇਲੇ ਤੱਕ, 47 'ਚ ਜਦੋਂ ਵੰਡ ਹੁੰਦੀ ਹੈ, ਲਗਭਗ ਅੱਧੀ ਆਬਾਦੀ ਅੰਮ੍ਰਿਤਸਰ ਸ਼ਹਿਰ ਦੀ ਮੁਸਲਮਾਨਾਂ ਦੀ ਸੀ, ਜਾਂ 45% ਤੁਸੀਂ ਸੇਫਲੀ ਕਹਿ ਸਕਦੇ ਹੋ ਪਲੱਸ। ਹੁਣ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਸਿੱਖਾਂ ਦੀ ਸਪਿਰਿਚੁਅਲ ਕੈਪੀਟਲ ਹੈ। ਹਰਮੰਦਰ ਅਕਾਲ ਤਖਤ ਸਾਡਾ ਉੱਥੇ ਹੈ, ਲੇਕਿਨ ਕਿਸ ਲੈਵਲ ਦੀ, ਔਰ ਬੜੇ ਬੜੇ ਤੁਹਾਨੂੰ ਉੱਥੇ ਜੇ ਕਸ਼ਮੀਰੀਆਂ ਦਾ ਕੱਟੜਾ ਕਸ਼ਮੀਰੀਆਂ ਹੈ ਜਾਂ ਉਹਨਾਂ ਦੇ ਮਹੱਲੇ ਨੇ, ਈਵਨ ਡਾਕਟਰ ਸੈਫੂਦੀਨ ਕਿਚਲੂ ਵਰਗਾ ਜਿਹੜਾ ਕਸ਼ਮੀਰੀ ਡਾਕਟਰ ਜਿਹਦੀ ਗ੍ਰਿਫਤਾਰੀ ਨੂੰ ਲੈ ਕੇ ਬਾਅਦ ਦੇ ਵਿੱਚ ਜਲਿਆਂਵਾਲੇ ਬਾਗ 'ਚ ਇਕੱਠ ਸੀ ਔਰ ਉਹ ਸਾਰਾ ਵਾਕਿਆ ਹੋਇਆ, ਔਰ ਬਹੁਤ ਸਾਰੇ ਜਿਹੜੇ ਨੇ ਹੁਣ ਵੀ ਜਿਹੜੇ ਪਾਕਿਸਤਾਨ 'ਚ ਮੁਹੱਬਤ ਕਰਦੇ ਨੇ ਸਿੱਖਾਂ ਦੇ ਨਾਲ ਜਾਂ ਦੂਸਰੇ, ਜ਼ਾਹਰ ਹੈ ਲਾਹੌਰ ਵਾਲਿਆਂ ਦਾ ਇੱਕ ਆਪਣਾ ਪਿਆਰ ਹੈ, ਪਰ ਜਿਹੜੇ ਅੰਮ੍ਰਿਤਸਰ ਤੋਂ ਗਏ ਹੋਏ ਨੇ ਉਹਨਾਂ ਦੀ ਮੁਹੱਬਤ ਜਿਹੜੀ ਉਹ ਬਿਲਕੁਲ ਡਿਫਰੈਂਟ, ਕਿਉਂਕਿ ਉਹਨਾਂ ਨੇ ਉਸ ਦਰ ਦੇ ਉੱਤੇ ਉਹਨਾਂ ਸਾਂਝਾਂ ਨੂੰ, ਉਸ ਗੁਰੂ ਕੇ ਦਰਬਾਰ ਦੇ, ਔਰ ਉਹਨਾਂ ਸਾਰਿਆਂ ਨੂੰ ਮਾਣਿਆ ਹੋਇਆ। ਔਰ ਮੈਂ ਸਮਝਦਾ ਹਾਂ ਕਿ ਵੀ ਸੱਚਮੁੱਚ ਜਦੋਂ ਗੁਰੂ ਅਮਰਦਾਸ ਜੀ ਨੇ ਇਹ ਰਾਦਰ ਪ੍ਰੋਫਿਟਿਕ ਲਫ਼ਜ਼ ਕਹੇ ਸੀ ਕਿ ਅੰਮ੍ਰਿਤਸਰ ਸਿਫਤੀ ਦਾ ਘਰ, ਜਦੋਂ ਤੁਹਾਡੇ ਪੈਰ ਹੀ ਅੰਮ੍ਰਿਤਸਰ ਦੀ ਸਰਜ਼ਮੀਨ 'ਤੇ ਟਿਕਦੇ ਨੇ ਤੇ ਧੰਨ ਗੁਰੂ ਰਾਮਦਾਸ ਹਰ ਮੁਖਾਰ ਬਿੰਦ 'ਚੋਂ ਨਿਕਲਦਾ। ਔਰ ਫਿਰ ਇਕੱਲਾ ਇਹ ਨਹੀਂ, ਫਿਰ ਜਿਵੇਂ ਸਿੱਖਾਂ ਨੇ ਉਸ ਸ਼ਹਿਰ ਦੇ ਜ਼ਰਰੇ ਜ਼ਰਰੇ ਨੂੰ ਆਪਣੇ ਖੂਨ ਦੇ ਨਾਲ ਜਿਹੜਾ ਆਬਾਦ ਕੀਤਾ, ਗੁਲਾਮੀ ਦੇ ਸੰਗਲ ਕੱਟਣ ਦੇ ਲਈ ਸਾਰੀ 18ਵੀਂ ਸਦੀ, ਔਰ ਹੁਣ ਵੀ 41 ਸਾਲ ਪਹਿਲਾਂ ਦਰਬਾਰ ਸਾਹਿਬ ਅਕਾਲ ਤਖਤ ਅੰਮ੍ਰਿਤਸਰ ਦੀ ਸਰਜ਼ਮੀਨ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਤੁਰੇ ਕਿ ਬਈ ਭਾਰਤੀ ਫੌਜ ਤੋਂ ਅਸੀਂ ਇਹਨੂੰ ਆਜ਼ਾਦ ਕਰਵਾਉਣਾ। ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਅੱਜ ਗੁਰੂ ਰਾਮਦਾਸ ਜੀ ਨੂੰ ਯਾਦ ਕਰ ਰਹੇ ਹਾਂ, ਤੇ ਫਿਰ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਰੂਹਾਨੀ ਦੁਨੀਆ ਦਾ ਕ੍ਰਿਸ਼ਮਾ ਦੇਖਦੇ ਹਾਂ ਕਿ ਲਾਹੌਰ ਦੀ ਚੂਨਾ ਮੰਡੀ 'ਚ ਪੈਦਾ ਹੋਇਆ ਇੱਕ ਅਨਾਥ ਬੱਚਾ ਜਿਹੜਾ 7 ਸਾਲ ਦੀ ਉਮਰ 'ਚ ਜਿਹੜਾ ਯਤੀਮ ਹੋ ਜਾਂਦਾ ਹੈ, ਉਹ ਕਿਵੇਂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਉਹ ਪਾਤਸ਼ਾਹਾਂ ਦਾ ਪਾਤਸ਼ਾਹ, ਔਰ ਉਹ ਸਤਿਗੁਰੂ ਜਿਨ੍ਹਾਂ ਪ੍ਰਥਾਏ ਜਦੋਂ ਅਸੀਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਅਸੀਂ ਕਹਿੰਦੇ ਹਾਂ, ਤੇ ਇਹ ਆਪਣੇ ਆਪ ਦੇ ਵਿੱਚ ਇੱਕ ਰੂਹਾਨੀ ਹਕੀਕਤ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 3601 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਜੋ ਤੁਸੀਂ ਇਸ ਤਰ੍ਹਾਂ ਬਣਨਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 37140 6 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਵਿਊਅਰਸ ਵੈਲਕਮ ਬੈਕ ਅਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸੈਨੇਟ ਨੇ ਸਰਜੀਓ ਗੋਰ ਨੂੰ ਭਾਰਤ ਵਿੱਚ ਅਮਰੀਕਾ ਦੇ ਐਂਬੈਸਡਰ ਦੇ ਤੌਰ ਤੇ ਕਨਫਰਮ ਕਰ ਦਿੱਤਾ ਹੈ, ਯਾਨੀ ਕਿ ਪ੍ਰਵਾਨਗੀ ਦੇ ਦਿੱਤੀ ਹੈ। ਔਰ ਸਰਜੀਓ ਗੋਰ ਪ੍ਰੈਜ਼ੀਡੈਂਟ ਟਰੰਪ ਦੇ ਬੜੇ ਵਿਸ਼ਵਾਸ ਪਾਤਰ ਨੇ ਔਰ 38 ਸਾਲਾ ਸਰਜੀਓ ਗੋਰ ਨੂੰ ਟਰੰਪ ਨੇ ਸਾਊਥ ਏਸ਼ੀਆ ਤੇ ਸੈਂਟਰਲ ਏਸ਼ੀਆ ਵਿੱਚ ਖਾਸ ਦੂਤ ਵਜੋਂ ਵੀ ਜਿਹੜਾ ਮੁਕਰਰ ਕੀਤਾ ਹੈ। ਸੋ ਭਾਰਤ ਵਿੱਚ ਇਸ ਸੰਬੰਧੀ ਇੱਕ ਸਨਾਟਾ ਛਾਇਆ ਹੋਇਆ ਹੈ, ਕਿਉਂਕਿ ਸਰਜੀਓ ਦੀ ਨਿਯੁਕਤੀ ਸੰਬੰਧੀ ਭਾਰਤ ਨੂੰ ਪੂਰੇ ਹਨੇਰੇ ਵਿੱਚ ਰੱਖਿਆ ਹੋਇਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ 101 ਦੇ ਕਰੀਬ ਜਿਹੜੇ ਅੱਡ ਨੋਮੀਨੀ ਸੀ ਡਿਫਰੈਂਟ ਲੈਵਲ ਦੇ ਉੱਤੇ, ਉਹਨਾਂ ਨੂੰ ਸੈਨੇਟ ਨੇ ਸਿੰਗਲ ਗੋ ਦੇ ਵਿੱਚ ਸਿੰਗਲ ਵੋਟ ਔਰ ਬਿਲਕੁਲ ਪਾਰਟੀਸ਼ਨ ਵੋਟ ਪਈ ਹੈ 51-47 ਦੀ ਰੇਸ਼ੋ, ਕਿਉਂਕਿ ਸੈਨੇਟ ਹੈ, ਫੁੱਲ ਸੈਨੇਟ ਦੇ ਸਾਹਮਣੇ ਜਾਂਦਾ ਹੈ, 100 ਸੈਨੇਟਰ ਨੇ। ਸੋ ਜ਼ਾਹਰ ਹੈ ਕਿ ਭਾਈ ਜਿਹੜਾ ਇੱਕ ਦਾ ਮਿਸਿੰਗ ਹੋਏਗਾ। ਸੋ 51 ਸੈਨੇਟਰ ਜਿਹੜੇ ਰਿਪਬਲਿਕਨ ਨੇ, ਉਹਨਾਂ ਨੇ ਇਹਨਾਂ 101 ਜਿਹੜੇ ਨੋਮੀਨੀ ਨੇ ਉਹਨਾਂ ਨੂੰ ਕਨਫਰਮ ਕਰਨ ਦੇ ਹੱਕ 'ਚ ਵੋਟ ਪਾਈ, 47 ਨੇ ਅਗੇਂਸਟ ਪਾਈ। ਸੋ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਆ ਕਿ ਫੁੱਲੀ ਜਦੋਂ ਕਿ ਅੱਜ ਕੱਲ੍ਹ ਫੈਡਰਲ ਗਵਰਨਮੈਂਟ ਪੂਰੀ ਤਰ੍ਹਾਂ ਸ਼ਟ ਡਾਊਨ ਚੱਲ ਰਿਹਾ ਹੈ, ਉਸ ਦੇ ਚੱਲਦਿਆਂ ਪੂਰੀ ਤਰ੍ਹਾਂ ਜਿਹੜੀ ਹੈ ਉਹ ਡਿਵੀਜ਼ਨ ਹੈ, ਕੋਈ ਖੱਬਾ ਸੱਜਾ ਨਹੀਂ ਹੈ ਕਿ ਕਿਸੇ ਨੇ ਕ੍ਰਾਸ ਲਾਈਨ ਕੀਤਾ। ਸੈਕੰਡਲੀ ਸਰਜੀਓ ਗੌਰ ਇਕੱਲੇ ਜਿਨ੍ਹਾਂ ਨੂੰ ਐਂਬੈਸਡਰ ਦੇ ਤੌਰ ਦੇ ਉੱਤੇ ਭਾਰਤ ਦੇ ਵਿੱਚ ਜਿਹੜਾ ਉਹ ਮਨੋਨੀਤ ਕੀਤਾ ਗਿਆ, ਨੋਮੀਨੇਟ ਕੀਤਾ ਗਿਆ, ਜਿਨ੍ਹਾਂ ਦੀ ਕਨਫਰਮੇਸ਼ਨ ਹੋਣ ਤੋਂ ਬਾਅਦ ਉਹ ਜਾ ਕੇ ਚਾਰਜ ਲੈਣਗੇ। ਕਦੋਂ ਜਾਂਦੇ ਨੇ ਇਹ ਐਕਸਪੈਕਟਡ ਹੈ ਕਿ ਅਗਲੇ ਫਿਊ ਵੀਕਸ ਦੇ ਵਿੱਚ ਹੀ, ਕਿਉਂਕਿ ਆਉਣ ਵਾਲੇ ਪੀਰੀਅਡ 'ਚ ਕੋਈ ਕੋਲਾਲੰਪੁਰ ਦੇ ਵਿੱਚ ਵੀ ਕੋਈ ਇਕੱਠ ਹੋਣ ਜਾ ਰਿਹਾ ਔਰ ਉਹਦੇ ਬਾਰੇ ਇਹ ਵੀ ਕਿਆਸ ਰਾਈਆਂ ਨੇ ਕਿ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਔਰ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਦੀ ਮੁਲਾਕਾਤ ਹੋਏ ਜੇ, ਤੇ ਉਸ ਦੇ ਲਈ ਵੀ ਜਿਹੜੀਆਂ ਕੋਈ ਵੀ ਤੈਅ ਕਰਨਾ ਹੁੰਦਾ ਜਿਹੜਾ ਪ੍ਰੋਟੋਕੋਲ, ਡੈਕੋਰਮ ਜਾਂ ਉਸ ਦਾ ਮਾਹੌਲ, ਉਸ ਦੇ ਲਈ ਵੀ ਜਾਣ ਦੀ ਲਾਈਨ ਹੋਏਗੀ। ਹੁਣ ਇਹ ਸਾਰੇ 'ਚ ਜਿਹੜਾ ਇਹਦੇ 'ਚ ਸਰਪ੍ਰਾਈਜ਼ ਐਲੀਮੈਂਟ ਤਾਂ ਕੋਈ ਨਹੀਂ ਹੈ, ਕਿਉਂਕਿ ਸਰਜੀਓ ਨੂੰ ਆਲਰੇਡੀ ਨੋਮੀਨੇਟ ਕੀਤਾ ਹੋਇਆ ਸੀ। ਲੇਕਿਨ ਜਿਹੜੀ ਗੱਲ ਅੱਜ ਜਦੋਂ ਮੈਂ BBC ਦੇ ਉਹਨਾਂ ਦੇ ਹਿੰਦੀ ਡਿਪਾਰਟਮੈਂਟ ਦੀ ਸਟੋਰੀ ਦੇਖੀ ਤਾਂ ਉਹਨਾਂ ਨੇ ਕਿਹਾ ਕਿ ਜੇ ਸਰਜੀਓ ਗੌਰ ਦੇ ਉੱਤੇ ਅਮਰੀਕੀ ਸੈਨੇਟ ਨੇ ਲਗਾਈ ਮੋਹਰ, ਕੀ ਭਾਰਤ ਲਈ ਇਹ ਇੱਕ ਝਟਕਾ ਹੈ। ਹੁਣ ਜੇ ਅੱਜ ਵੀ ਉਹਨਾਂ ਦੇ ਐਨਾਲਿਸਟ ਜਾਂ ਦੂਸਰੇ ਜਿਹੜੇ ਨੇ ਇਹਨੂੰ ਇੱਕ ਝਟਕੇ ਦੇ ਤੌਰ ਤੇ ਦੇਖਦੇ ਨੇ ਤਾਂ ਉਹਦੇ ਦੋ ਰੀਜ਼ਨ ਨੇ। ਪਹਿਲਾ, ਇਹ ਇੱਕ ਬਿਹਾਈਂਡ ਦਾ ਕਰਟਨ ਪ੍ਰੈਕਟਿਸ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਐਜ਼ ਏ ਐਂਬੈਸਡਰ ਜਿਸ ਮੁਲਕ ਦੇ ਵਿੱਚ ਭੇਜਣਾ ਹੈ, ਉਸ ਨਾਂ ਨੂੰ ਤੁਸੀਂ ਜਿਸ ਕੰਟਰੀ 'ਚ ਜਾਣਾ ਹੈ ਉਹਨੂੰ ਪਹਿਲਾਂ ਦੱਸ ਦਿੰਦੇ ਹੋ ਤਾਂ ਕਿ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਏ। ਇਹ ਨਾ ਹੋਏ ਵੀ ਉਹ ਐਜ਼ ਏ ਕ੍ਰੀਡੈਂਸ਼ੀਅਲਸ ਲੈ ਕੇ ਜਾਂਦਾ ਹੈ ਤੇ ਅਗਲੇ ਕਹਿਣ ਜੀ ਕਿ ਸਾਨੂੰ ਤਾਂ ਐਕਸੈਪਟ ਅਸੀਂ ਨਹੀਂ ਕਰਦੇ। ਐਸੇ ਵਾਕਿਆ ਇੰਟਰਨੈਸ਼ਨਲ ਲੈਵਲ ਤੇ ਹੋਏ ਨੇ। ਇਸ ਲਈ ਇਹ ਇੱਕ ਪ੍ਰੈਕਟਿਸ ਹੈ ਤਾਂ ਕਿ ਸਮੂਥ ਫਰੈਂਡਲੀ ਮਾਹੌਲ ਦੇ ਵਿੱਚ ਜਿਹੜੇ ਕ੍ਰੀਡੈਂਸ਼ੀਅਲਸ ਪ੍ਰੈਜ਼ੈਂਟ ਕਰੇ ਐਂਬੈਸਡਰ, ਉਹ ਇੱਕ ਪ੍ਰੈਕਟਿਸ ਹੈ। ਔਰ ਇਸ ਮਾਮਲੇ 'ਚ ਬਿਲਕੁਲ ਟਰੰਪ ਨੇ ਕੋਈ ਫੋਲੋ ਨਹੀਂ ਕੀਤਾ ਔਰ ਇਹੀ ਕਾਰਨ ਹੈ ਕਿ ਜਦੋਂ ਐਸ ਜੈ ਸ਼ੰਕਰ ਨੂੰ ਇਹ ਪੁੱਛਿਆ ਗਿਆ ਸੀ ਕਿ ਭਾਈ ਕੀ ਤੁਹਾਨੂੰ ਪਤਾ ਹੈ ਕਿ ਵੀ ਇਹ ਐਂਬੈਸਡਰ ਉਹਨਾਂ ਨੂੰ ਲਾ ਦਿੱਤਾ ਹੈ, ਤੇ ਉਹਨੇ ਐਸ ਜੈ ਸ਼ੰਕਰ ਨੇ ਵੀ ਇਹ ਕਿਹਾ ਕਿ ਮੈਂ ਵੀ ਅਖਬਾਰਾਂ ਦੇ ਵਿੱਚ ਹੀ ਪੜ੍ਹਿਆ। ਸੋ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਵੀ ਉਹਨਾਂ ਨੇ ਭਾਰਤ ਨੂੰ ਇਸ ਮੁੱਦੇ ਦੇ ਉੱਤੇ ਬਿਲਕੁਲ ਭਰੋਸੇ 'ਚ ਨਹੀਂ ਲਿਆ, ਪਹਿਲੀ ਗੱਲ। ਦੂਸਰਾ, ਸਰਜੀਓ ਜਿਨ੍ਹਾਂ ਦਾ ਓਰੀਜਨ ਜਿਹੜਾ ਉਹ ਤਾਸ਼ਕੰਦ ਜਿਹੜਾ
ਉਜ਼ਬੇਕਿਸਤਾਨ ਦਾ ਹਿੱਸਾ ਹੈ, ਕਿਸੇ ਵੇਲੇ ਸੋਵੀਅਤ ਯੂਨੀਅਨ ਸੀ। ਇਹਨਾਂ ਦੇ ਫਾਦਰ ਜਿਹੜੇ ਨੇ ਉਹ ਹਵਾਈ ਇੰਜੀਨੀਅਰ ਸੀ ਔਰ ਲਗਭਗ 12 ਸਾਲ ਦੀ ਉਮਰ 'ਚ ਅਮਰੀਕਾ 'ਚ ਆਏ। ਮਾਂ ਇਹਨਾਂ ਦੀ ਜੂਇਸ਼ ਹੈ ਔਰ ਸਰਜੀਓ ਬਾਰੇ ਬਹੁਤ ਘੱਟ ਪਤਾ ਹੈ ਅਦਰ ਦੈਨ ਕਿ ਇਹ ਜਿਹੜੇ ਨੇ ਇਹਨਾਂ ਦਾ ਜਨਮ ਤਾਸ਼ਕੰਦ 'ਚ ਹੈ। ਉਸ ਤੋਂ ਇਲਾਵਾ ਜਿਹੜਾ ਅਮਰੀਕਾ 'ਚ ਆ ਕੇ ਆਪਣੇ ਕਰੀਅਰ ਦੇ ਦੌਰਾਨ ਜਿਹੜੀ ਐਕਸਟ੍ਰੀਮ ਰਾਈਟ ਵਿੰਗਰ ਪੋਲੀਟਿਕਸ ਅਸੀਂ ਕਹਿੰਦੇ ਹਾਂ ਉਸ ਨੂੰ ਸਰਜੀਓ ਨੇ ਟ੍ਰੈਡ ਕੀਤਾ, ਉਸ ਰਸਤੇ ਨੂੰ। ਔਰ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਮੂਵਮੈਂਟ ਦੇ ਵੇਲੇ ਜਿਹੜੀ ਟਰੰਪ ਦੇ ਕੈਂਪੇਨ ਦਾ ਹਿੱਸਾ ਸੀ ਉਹਦੇ 'ਚ ਉਹਨਾਂ ਨੇ ਬੜਾ ਫਰੰਟ ਦੇ ਉੱਤੇ ਆ ਕੇ ਰੋਲ ਨਿਭਾਇਆ ਔਰ ਟਰੰਪ ਦੇ ਉਹ ਬੜੇ ਵਿਸ਼ਵਾਸ ਪਾਤਰ ਬਣੇ। ਸੋ ਇਸ ਲਈ ਇਹ ਭਾਰਤ ਨੂੰ ਵੀ ਇਸ ਤੋਂ ਇਲਾਵਾ ਕੋਈ ਹੋਰ ਸਰਜੀਓ ਬਾਰੇ ਨਹੀਂ ਪਤਾ ਵੀ ਭਾਰਤ ਬਾਰੇ ਕੀ ਨਜ਼ਰੀਆ ਹੈ, ਲੇਕਿਨ ਇਹ ਆਪਣੇ ਆਪ 'ਚ ਹੀ ਦੱਸਦਾ ਹੈ ਕਿ ਭਾਈ ਜੇ ਟਰੰਪ ਦਾ ਇੰਨਾ ਵਿਸ਼ਵਾਸ ਪਾਤਰ ਨੇ ਸਰਜੀਓ, ਤੇ ਇਹੀ ਰੀਜ਼ਨ ਹੈ। ਜਿਹੜੀ ਦੂਸਰੀ ਗੱਲ ਭਾਰਤ ਲਈ ਸਭ ਤੋਂ ਵੱਡਾ ਇਰੀਟੈਂਟ ਹੈ, ਜਿਹੜਾ ਇਹ ਵੀ ਸ਼ੋਅ ਕਰਦਾ ਹੈ ਕਿ ਭਾਰਤ ਦਾ ਰੁਤਬਾ ਅਮਰੀਕਾ ਦੀਆਂ ਨਜ਼ਰਾਂ 'ਚ ਕੀ ਹੈ। ਔਰ ਦੂਸਰਾ ਸਰਜੀਓ ਅਦਰ ਦੈਨ ਐਂਬੈਸਡਰ ਜਿਹੜਾ ਕਿ ਇੱਕ ਬਹੁਤ ਸਾਰਾ ਇੱਕ ਬਿਊਰੋਕਰੈਟਿਕ ਰੋਲ ਹੁੰਦਾ ਹੈ, ਉਸ ਤੋਂ ਬਿਯੋਂਡ ਕੀ ਕਰੇਗਾ ਉਹ ਇਹ ਹੈ ਕਿ ਸਰਜੀਓ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਉਸ ਦੇ ਵਿੱਚ ਆਪਣਾ ਵਿਸ਼ੇਸ਼ ਦੂਤ ਸਪੈਸ਼ਲ ਐਨਵੋਏ ਜਿਹੜਾ ਉਹ ਮੁਕਰਰ ਕੀਤਾ। ਹੁਣ ਇਹਦੀ ਬਹੁਤ ਅਹਿਮੀਅਤ ਹੈ। ਹੁਣ ਹਾਲਾਂਕਿ ਜਿਹੜਾ ਡਿਪਾਰਟਮੈਂਟ ਜਿਹਨੂੰ ਸਟੇਟ ਡਿਪਾਰਟਮੈਂਟ ਕਿਹਾ ਜਾਂਦਾ ਫੋਰਨ ਅਫੇਅਰਸ ਹੁੰਦਾ ਹੈ, ਇਹ ਧਿਆਨ ਰੱਖਦੇ ਨੇ ਸਾਰੀ ਫੋਰਨ ਪਾਲਿਸੀ, ਇਹਨਾਂ ਦਾ ਉਹੀ ਪ੍ਰੋਟੋਕੋਲ ਹੈ। ਬਰੀਫਿੰਗ ਐਂਬੈਸਡਰ ਤੱਕ ਆਈ, ਐਂਬੈਸਡਰਸ ਜਿਹੜੇ ਨੇ ਉਹ ਸੈਕਟਰੀ ਆਫ ਸਟੇਟ ਹਾਈਐਸਟ ਹੁੰਦਾ ਹੈ। ਸੈਕਟਰੀ ਆਫ ਸਟੇਟ ਤੋਂ ਥੱਲੇ ਜਿਹੜਾ ਸਾਊਥ ਏਸ਼ੀਆ ਨੂੰ ਡੀਲ ਕਰਦਾ ਹੈ ਅਸਿਸਟੈਂਟ ਸੈਕਟਰੀ ਆਫ ਸਟੇਟ ਹੁੰਦਾ ਹੈ ਜਾਂ ਹੁੰਦੀ ਹੈ, ਉਹਦੇ ਤੱਕ ਉਹ ਪਹੁੰਚ ਕਰਦੇ ਨੇ। ਪਰ ਇਹ ਸਾਰੀ ਜਿਹੜੀ ਬਿਊਰੋਕਰੈਟਿਕ ਲਾਈਨ ਜਾਂ ਉਹਨੂੰ ਰੈੱਡ ਟੇਪ ਕਹਿ ਲਓ ਜਾਂ ਆਫੀਸ਼ੀਅਲ ਲਾਈਨ ਨੂੰ ਤੋੜ ਕੇ ਸਰਜੀਓ ਸਿੱਧਾ ਰਿਪੋਰਟ ਕਰੇਗਾ। ਉਹ ਡਿਪਾਰਟਮੈਂਟ ਐਗਜ਼ਿਸਟ ਕਰਦੇ ਨੇ, ਉਹ ਸਾਊਥ ਏਸ਼ੀਆ ਦਾ ਵੀ ਅਸਿਸਟੈਂਟ ਸੈਕਟਰੀ ਆਫ ਸਟੇਟ ਹੈ, ਲੇਕਿਨ ਇਹ ਡਾਇਰੈਕਟ ਰਿਪੋਰਟ ਕਰੇਗਾ। ਹੁਣ ਇਹ ਭਾਰਤ ਦੇ ਲਈ ਵੱਡਾ ਇਰੀਟੈਂਟ ਹੈ। ਇਹਦਾ ਮਤਲਬ ਇਹ ਹੈ ਕਿ ਵੀ ਭਾਰਤ ਤਾਂ ਪਹਿਲਾਂ ਹੀ ਐਸ ਜੈ ਸ਼ੰਕਰ ਜਦੋਂ ਆ 2 ਦਿਨ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਬੋਲਦਿਆਂ ਕਹਿੰਦਾ ਜੀ ਅਸੀਂ ਹੁਣ ਡੀ-ਹਾਈਫਨੇਟ ਹੋ ਗਏ ਹਾਂ ਪਾਕਿਸਤਾਨ ਤੋਂ, ਅਸੀਂ ਪਾਕਿਸਤਾਨ ਦੇ ਬਰਾਬਰ ਸਾਡਾ ਨਹੀਂ, ਅਸੀਂ ਹੁਣ ਵੱਡੇ ਹੋ ਗਏ ਹਾਂ ਹੁਣ ਅਸੀਂ। ਪਰ ਇਹਦੇ ਥੱਲੇ ਤਾਂ ਭਾਰਤ ਨੂੰ ਉਹਨਾਂ ਨੇ ਸਰਜੀਓ ਗੌਰ ਪੂਰਾ ਨਾਂ ਹੈ, ਉਸ ਨੂੰ ਇੰਨੀ ਪਾਵਰ ਦਿੱਤੀ ਹੈ ਕਿ ਇਕੱਲਾ ਐਂਬੈਸਡਰ ਨਹੀਂ ਹੈ, ਰਾਦਰ ਉਹ ਸਪੈਸ਼ਲ ਦੂਤ ਦੇ ਤੌਰ ਤੇ ਸਾਊਥ ਏਸ਼ੀਆ ਜਿਹਦੇ 'ਚ ਸਾਰੇ ਦੇਸ਼ ਪਾਕਿਸਤਾਨ, ਅਫਗਾਨਿਸਤਾਨ, ਬਰਮਾ, ਸ੍ਰੀਲੰਕਾ, ਨੇਪਾਲ, ਭੂਟਾਨ, ਮਾਲਦੀਵਸ, ਬੰਗਲਾਦੇਸ਼, ਇਹ ਸਾਰੇ ਉਹਦਾ ਹਿੱਸਾ ਨੇ। ਸ੍ਰੀਲੰਕਾ ਜਿਵੇਂ ਮੈਂ 8 ਮੁਲਕ ਨੇ ਇਹ ਪਾਰਟ। ਫਿਰ ਸੈਂਟਰਲ ਏਸ਼ੀਆ, ਹੁਣ ਸੈਂਟਰਲ ਏਸ਼ੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਜਿਹੜੀਆਂ ਸਾਰੀਆਂ ਡਿਵੈਲਪਮੈਂਟ ਜਿਵੇਂ ਹਮਾਸ ਦੇ ਨਾਲ ਗੱਲਬਾਤ ਇਜਿਪਟ ਦੇ ਵਿੱਚ ਚੱਲ ਰਹੀ ਹੈ, ਕਤਰ ਉਹਦੇ 'ਚ ਇਨਵੋਲਵ ਹੈ, ਅਮਰੀਕਾ ਦੇ ਰਿਪਰੈਜ਼ੈਂਟੇਟਿਵ ਇਨਵੋਲਵ ਹੋਏ ਨੇ, ਇਜ਼ਰਾਈਲ ਵਾਲੇ ਇਨਵੋਲਵ, ਕਿਉਂਕਿ ਜਿਹੜਾ ਫੋਕਸ ਹੈ ਜੇ ਇਹ ਸਾਰੀ ਗਜ਼ਾ ਪੀਸ ਪਲਾਨ, ਹਾਲਾਂਕਿ ਕੋਈ ਫਲਸਤੀਨ ਨਾਲ ਰਿਲੇਟਡ ਨਹੀਂ ਹੈ, ਸਿਰਫ ਗਜ਼ਾ ਦਾ ਹੀ ਜ਼ਿਕਰ ਹੋ ਰਿਹਾ ਹੈ, ਇਹ ਸੈਟਲ ਹੋ ਜਾਂਦਾ ਕਿਸੇ ਪਾਸੇ। ਇਨੀਸ਼ੀਅਲ ਤਾਂ ਪੋਜ਼ਿਟਿਵ ਹੀ ਰਿਪੋਰਟਸ ਆ ਰਹੀਆਂ ਨੇ, ਇਹ ਸੈਟਲ ਹੁੰਦਾ ਹੈ ਤੇ ਇਹਦੇ ਨਾਲ ਫਿਰ ਜਿਹੜਾ ਵੱਡਾ ਹਿੱਸਾ ਹੈ ਉਹ ਫੋਕਸ ਹੋਰ ਵੀ ਸਾਊਥ ਏਸ਼ੀਆ 'ਤੇ ਚਲਾ ਜਾਂਦਾ ਹੈ। ਚਾਈਨਾ ਦੇ ਨਾਲ ਟੈਰਿਫ ਨੈਗੋਸ਼ੀਏਸ਼ਨਸ ਵੀ ਚੱਲ ਰਹੀਆਂ ਹੈ, ਚੈਲੰਜਸ ਵੀ ਚੱਲ ਰਹੇ ਨੇ। ਸੋ ਸਰਜੀਓ ਮਹਿਜ਼ ਇੱਕ ਬਿਊਰੋਕਰੈਟਿਕ ਰੋਲ ਅਦਾ ਨਹੀਂ ਕਰੇਗਾ, ਇਹਦਾ ਰੋਲ ਬਹੁਤ ਵੱਡਾ। ਔਰ ਭਾਰਤ ਨੂੰ ਇਸ ਗੱਲ ਦੀ ਵੱਡੀ ਪ੍ਰੋਬਲਮ ਹੈ। ਔਰ ਜਿਹੜੇ ਥੋੜ੍ਹਾ ਬਹੁਤ ਇਸ ਸਿਸਟਮ ਦੇ ਬਾਰੇ ਦਿਲਚਸਪੀ ਰੱਖਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਬਰਾਕ ਓਬਾਮਾ ਜਦੋਂ ਪ੍ਰੈਜ਼ੀਡੈਂਟ ਬਣੇ ਤੇ ਉਹਨਾਂ ਨੇ ਇੱਕ ਸੱਜਣ ਨੂੰ, ਜਿਹਦੀ ਬਾਅਦ 'ਚ ਡੈਥ ਹੋ ਗਈ ਇਨ ਆਫਿਸ, ਮੈਨੂੰ ਉਹਨਾਂ ਦਾ ਨਾਂ ਨਹੀਂ ਯਾਦ ਹੈ, ਉਹਨਾਂ ਨੂੰ ਸਪੈਸ਼ਲ ਐਨਵੋਏ ਇਵੇਂ ਹੀ ਬਣਾਇਆ ਸੀ ਕਿ ਪਾਕਿਸਤਾਨ, ਅਫਗਾਨਿਸਤਾਨ ਕਿ ਕੀ ਇੰਡੀਆ ਦੇ ਵਿੱਚ ਇੰਨੇ ਗਟਸ ਹੋਣਗੇ ਉਹ ਕਹਿਣਗੇ ਜੀ ਅਸੀਂ ਜਿਹੜਾ ਉਹ ਸਰਜੀਓ ਗੌਰ ਦੇ ਕ੍ਰੈਡੈਂਸ਼ੀਅਲਸ ਐਕਸੈਪਟ ਨਹੀਂ ਕਰਦੇ। ਬਿਲਕੁਲ ਨਹੀਂ, ਇਹਦਾ ਡੇਅਰ ਵੀ ਨਹੀਂ ਕਰ ਸਕਦੇ, ਸਾਹ ਸੁੱਕੇ ਹੋਏ ਨੇ। ਔਰ ਠੀਕ ਹੈ BBC ਦੀ ਹਿੰਦੀ ਸਰਵਿਸ ਨੇ ਕਿ ਭਾਰਤ ਦੇ ਲਈ ਇੱਕ ਵੱਡਾ ਝਟਕਾ ਹੈ। ਹਾਲਾਂਕਿ ਜਦੋਂ ਕਨਫਰਮੇਸ਼ਨ ਹੀਅਰਿੰਗ ਹੋ ਰਹੀ ਸੀ ਜਿਹੜੀ ਹੈ ਸਰਜੀਓ ਗੌਰ ਦੀ,
ਤੇ ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਭਾਈ ਅਸੀਂ ਜਿਹੜਾ ਇੰਡੀਆ ਦੀਆਂ ਪ੍ਰੋਟੈਕਸ਼ਨਿਸਟ ਪਾਲਿਸੀਜ਼ ਨੇ, ਰੈਗੂਲੇਟਰੀ ਬੈਰੀਅਰਸ ਜਿਹੜੇ ਉਹ ਲਾਉਂਦੇ ਨੇ, ਜ਼ਾਹਰ ਟੈਰਿਫ ਔਰ ਦੂਜਾ, ਉਹਨਾਂ ਹੀ ਇਹਨਾਂ ਦੋ ਵੱਡੀਆਂ ਕੰਟਰੀਆਂ ਨੂੰ ਜਿਹੜਾ ਉਹ ਪਾਰਟਨਰਸ਼ਿਪ ਨੂੰ ਅਸੀਂ ਫੁੱਲੀ ਰਿਅਲਾਈਜ਼ ਨਹੀਂ ਕਰ ਪਾ ਰਹੇ। ਪਰ ਅਸੀਂ ਜਿਹੜਾ ਗੈਟਿੰਗ ਇੰਡੀਆ ਟੂ ਸਟਾਪ ਬਾਇੰਗ ਰਸ਼ੀਅਨ ਆਇਲ ਇਜ਼ ਏ ਟੌਪ ਪ੍ਰਾਇਰਟੀ, ਕਿ ਸਾਡੀ ਟੌਪ ਪ੍ਰਾਇਰਟੀ ਇਹੀ ਹੋਏਗੀ। ਇਹ ਸਰਜੀਓ ਨੇ ਕਨਫਰਮੇਸ਼ਨ ਹੀਅਰਿੰਗ ਦੇ ਵੇਲੇ ਕਿਹਾ ਸੀ ਕਿ ਭਾਈ ਅਸੀਂ ਜਿਹੜਾ ਉਹ ਭਾਰਤ ਨੂੰ ਜਿਹੜਾ ਤੇਲ ਖਰੀਦਣ ਤੋਂ ਰੋਕਾਂਗੇ। ਹੁਣ ਇੱਕ ਪਾਸੇ ਤਾਂ ਕਨਫਰਮੇਸ਼ਨ ਰਾਹੀਂ ਇਹ ਮੈਸੇਜ ਗਿਆ ਕਿ ਸਰਜੀਓ ਗੌਰ ਜਿਹੜੇ ਨੇ ਉਹ ਆਪਣਾ ਜਾ ਕੇ ਆਪਣੀ ਡਿਊਟੀ ਲੈਣਗੇ, ਪਰ ਨਾਲ ਦੀ ਨਾਲ 30 ਸਤੰਬਰ ਨੂੰ ਜਿਹੜਾ ਅਮਰੀਕਾ ਨੇ ਕੀਤਾ ਔਰ ਜਿਹਦਾ ਮੀਡੀਆ ਦੇ ਵਿੱਚ ਹੁਣ ਆਇਆ, US ਟੂ ਗਿਵ ਪਾਕਿਸਤਾਨ ਐਡਵਾਂਸਡ ਮਿਸਲਸ ਫॉर F-16 ਜੈਟਸ, ਕਿ ਹੁਣ ਅਮਰੀਕਾ ਨੇ ਜਿਹੜਾ F-16, ਕਿਉਂਕਿ F-16 ਅਮਰੀਕਾ ਦੇ ਜਹਾਜ਼ ਨੇ, ਪਾਕਿਸਤਾਨ ਦੀ 에ਅਰ ਫੋਰਸ ਕੋਲ ਨੇ, ਔਰ ਉਹਨਾਂ ਨੇ ਜਿਹੜਾ ਫੈਸਲਾ ਕੀਤਾ, ਉਹਨਾਂ ਨੇ ਕਿਹਾ ਜੀ ਪਹਿਲਾਂ ਜਿਹੜੀ ਲਿਸਟ ਆਈ ਸੀ ਉਹਦੇ 'ਚ ਦੂਸਰੇ ਮੁਲਕਾਂ ਦੇ ਨਾਂ ਸੀ ਲੇਕਿਨ ਪਾਕਿਸਤਾਨ ਨਹੀਂ ਸੀ, ਪਰ ਜਿਹੜਾ ਹੁਣ ਪਾਕਿਸਤਾਨ ਨੂੰ ਵੀ ਸ਼ਾਮਲ ਕਰ ਲਿਆ ਔਰ ਜਿਹੜੀਆਂ ਮਿਸਲਸ ਪਾਕਿਸਤਾਨ ਨੂੰ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੀ ਐਬਿਲਿਟੀ ਹੈ ਕਿ ਉਹ 200 ਕਿਲੋਮੀਟਰ ਰੇਂਜ ਦੇ ਉੱਤੇ ਜਿਹੜੀ ਹੈ ਉਹ ਹਿੱਟ ਕਰ ਸਕਦੇ ਨੇ ਨਿਸ਼ਾਨੇ ਨੂੰ। ਪਾਕਿਸਤਾਨ ਕੋਲ ਆਲਰੇਡੀ ਜਿਹੜੀ PL-15E ਹੈ ਉਹਦੇ ਨਾਲੋਂ ਇਹ ਬੈਟਰ ਵਰਸ਼ਨ ਹੈ, ਔਰ ਇਹ ਜਿਹੜਾ ਪਾਕਿਸਤਾਨ 에ਅਰ ਫੋਰਸ ਦੇ ਕੋਲ ਪਹਿਲਾਂ ਹੀ ਜਿਹੜਾ ਉਹ F-16 ਤਾਂ ਹੈ ਹੀ ਨੇ, ਔਰ 200 ਕਿਲੋਮੀਟਰ ਦੀ ਜਿਹੜੀ ਹੈ ਉਹ ਨਿਸ਼ਾਨੇਬਾਜ਼ੀ ਇਹਨਾਂ ਮਿਸਾਈਲਾਂ ਦੇ ਨਾਲ ਹੈ, ਔਰ ਇਹ ਰਿਡਾਰ ਗਾਈਡਡ ਮਿਸਾਈਲਸ ਜਿਹੜੀਆਂ ਨੇ ਇਹ ਐਂਗੇਜ ਕਰਦੀਆਂ ਨੇ ਐਨਮੀ 에ਅਰਕ੍ਰਾਫਟ ਨੂੰ ਬਿਯੋਂਡ ਵਿਜ਼ੂਅਲ ਰੇਂਜਸ, ਔਰ ਇਹਨੂੰ 에ਅਰ ਡਿਫੈਂਸ ਸਿਸਟਮ ਦੇ ਵਿੱਚ ਸਫਲਤਾ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਔਰ ਇਸ ਦੇ ਚੱਲਦਿਆਂ ਜਿਹੜਾ ਇਹ ਮਿਸਲ ਮੇਕਰ ਜਿਹੜਾ US ਡਿਪਾਰਟਮੈਂਟ ਆਫ ਵਾਰ ਜਿਹਨੂੰ ਹੁਣ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਕੰਟਰੈਕਟ ਇਸ਼ੂ ਕੀਤਾ ਮਿਸਲ ਮਾਰਕੀਟ, ਇਹ ਰੇਥਿਓਨ ਹੈ ਫॉर ਐਡਵਾਂਸਡ ਮੀਡੀਅਮ ਰੇਂਜ 에ਅਰ ਟੂ 에ਅਰ ਮਿਸਲ ਵੇਰੀਐਂਟਸ, ਔਰ ਇਸ ਦਾ ਹੀ ਇਹ ਹੈ ਕਿ ਭਾਈ ਇਹ ਹੁਣ ਉਹਨਾਂ ਨੂੰ ਪਾਕਿਸਤਾਨ ਨੂੰ ਇਹ ਜਿਹੜੀਆਂ ਮਿਸਾਈਲਸ ਨੇ, ਕਿਉਂਕਿ ਪਹਿਲਾਂ ਉਹਨਾਂ ਨੇ ਇਸ ਸਾਰੇ ਦੇ ਚੱਲਦਿਆਂ ਜਿਹੜਾ ਉਹ ਪਾਕਿਸਤਾਨ ਦਾ ਨਾਂ ਉਹਦੇ ਸ਼ਾਮਲ ਨਹੀਂ ਸੀ ਜਿਨ੍ਹਾਂ ਨੂੰ ਇਹ ਮਿਸਾਈਲਾਂ ਦਿੱਤੀਆਂ ਜਾ ਰਹੀਆਂ ਸੀ ਜਿਹਨਾਂ ਮੁਲਕਾਂ ਨੂੰ, ਪਰ 30 ਸਤੰਬਰ ਨੂੰ ਪਾਕਿਸਤਾਨ ਦਾ ਨਾਂ ਵੀ ਸ਼ਾਮਲ ਕਰ ਦਿੱਤਾ ਗਿਆ। ਔਰ ਕਿਉਂਕਿ ਜੁਲਾਈ ਦੇ ਮਹੀਨੇ ਪਾਕਿਸਤਾਨ 에ਅਰ ਫੋਰਸ ਦੇ 에ਅਰ ਚੀਫ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਉਹ US ਆਏ, ਉਹਨਾਂ ਨੇ ਟੈਕਨੋਲੋਜੀ ਔਰ ਮਿਲਟਰੀ ਹਾਰਡਵੇਅਰ ਸੰਬੰਧੀ ਪੈਂਟਾਗਨ ਦੇ ਨਾਲ ਗੱਲ ਕੀਤੀ, ਔਰ ਉਸ ਦੇ ਨਤੀਜੇ ਵਜੋਂ ਜਿਹੜਾ ਫਾਈਨਲੀ ਜਿਹੜਾ ਅਮਰੀਕਾ ਨੇ ਇਸ ਦੀ ਜਿਹੜੀਆਂ ਮਿਸਾਈਲਾਂ ਉਹ ਦੇਣ ਦਾ ਫੈਸਲਾ ਕੀਤਾ। ਇਸ ਦੇ ਉੱਤੇ ਕਾਂਗਰਸ ਨੇ ਤੰਜ਼ ਕੀਤੀ ਹੈ ਮੋਦੀ ਗਵਰਨਮੈਂਟ ਤੇ। ਕਾਂਗਰਸ ਟਾਰਗੇਟਸ ਮੋਦੀ ਗਵਰਨਮੈਂਟ ਓਵਰ US ਰਿਪੋਰਟਡਲੀ ਐਗਰੀਇੰਗ to supply Raytheon missiles to Pakistan. Party says development raises serious questions about India's weakening diplomatic leverage under the Modi government. ਕਿ ਬਈ ਇਹਨਾਂ ਦੀ ਕਾਹਦੀ ਹੈ ਡਿਪਲੋਮੈਟਿਕ ਤੇ ਦੂਜੀ ਜਿਹੜੀ ਹੈ ਇਹ ਤਾਂ ਬਿਲਕੁਲ ਫੇਲ ਹੋਏ ਨੇ ਕਿ ਬਈ ਹੁਣ ਈਵਨ ਇਹ ਜਿਹੜੀਆਂ ਰੇਥੀਓਨ ਮਿਸਲਸ ਨੇ 200 ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਇਹ ਵੀ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਨੇ। ਔਰ ਦੂਸਰਾ ਪਾਸਾ ਜਦੋਂ ਅਸੀਂ ਨਾਲ ਖਬਰਾਂ ਦੇਖਦੇ ਹਾਂ ਕਿ ਇਸ ਵਾਰ 45% ਘੱਟ ਵੀਜ਼ੇ ਇੰਡੀਅਨਸ ਨੂੰ ਦਿੱਤੇ ਗਏ ਨੇ ਸਟੂਡੈਂਟ। ਇੰਡੀਅਨਸ ਲੀਡ ਡ੍ਰੌਪ ਇਨ US ਯੂਨੀਵਰਸਿਟੀ ਵੀਜ਼ਾਸ। ਜਿਹੜਾ ਪਿਛਲੇ ਸਾਲ ਫੋਰਨ ਸਟੂਡੈਂਟਸ ਜਿਹੜੇ ਇੱਥੇ ਪੜ੍ਹਨ ਲਈ ਆਏ ਜਿਨ੍ਹਾਂ ਮੁਲਕਾਂ ਦੇ ਯੂਨਾਈਟਿਡ ਸਟੇਟਸ ਉਹਦੇ 'ਚ ਸਭ ਤੋਂ ਜ਼ਿਆਦਾ ਭਾਰਤ ਦੇ ਸੀ, ਔਰ ਜਿੰਨੇ ਪਿਛਲੇ ਸਾਲ ਆਏ ਸੀ ਉਸ ਤੋਂ 45% ਘੱਟ ਜਿਹੜੇ ਨੇ ਇਸ ਵਾਰ ਆਏ ਨੇ ਕਿਉਂਕਿ ਉਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਗਏ। ਫਿਰ ਇਕੱਲਾ ਇਹ ਨਹੀਂ ਹੈ ਕਿ ਵੀ ਸਰਜੀਓ ਗੌਰ ਦੀ ਕਲੀਅਰੈਂਸ ਹੋਈ ਹੈ, ਈਵਨ ਟਰੰਪ ਦੇ ਟ੍ਰੇਡ ਐਡਵਾਈਜ਼ਰ ਨੇ ਅੱਜ ਇਹ ਬਿਆਨ ਦਿੱਤਾ ਕਿ ਇੰਡੀਆਜ਼ ਪਰਚੇਜ਼ ਆਫ ਰਸ਼ੀਅਨ ਆਇਲ ਜਿਹੜੀ ਆ ਉਹ ਘਟ ਰਹੀ ਹੈ। ਇੰਡੀਆ ਸਟਾਰਟਿੰਗ ਟੂ ਡਾਈਵਰਸੀਫਾਈ, ਕਿ ਉਹ ਹੁਣ ਮਤਲਬ ਅਮਰੀਕਾ ਕਹਿ ਰਿਹਾ ਵੀ ਆਲਰੇਡੀ ਜਿਹੜਾ ਅਸੀਂ ਗੋਡਾ ਇਹਨਾਂ ਦੀ ਧੌਣ ਦੇ ਰੱਖਿਆ ਹੋਇਆ ਉਹ ਜਿਹੜਾ ਉਹ ਕਾਰਗਰ ਸਾਬਤ ਹੋ ਰਿਹਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਤੱਕ ਤਾਂ ਰਾਹੂ ਕੇਤੂ ਭਾਰਤ ਨੂੰ ਚੰਬੜੇ ਹੋਏ ਨੇ। ਆਉਣ ਵਾਲੇ ਪੀਰੀਅਡ 'ਚ ਕੋਈ ਇਹਨਾਂ ਦੀ ਜਿਹੜੀ ਹੈ ਉਹ ਦਿਸ਼ਾ ਬਦਲੇ, ਇਹਨਾਂ ਦੀ ਸਾੜ ਸੱਤੀ ਖਤਮ ਹੋਏ ਉਹ ਪਤਾ ਨਹੀਂ, ਲੇਕਿਨ ਹਾਲ ਦੀ ਘੜੀ ਇਹ ਸਾਰੀਆਂ ਹੀ ਡਿਵੈਲਪਮੈਂਟ ਜਿਹੜੀਆਂ ਪਿਛਲੇ 24 ਘੰਟਿਆਂ ਦੀਆਂ ਨੇ ਇਹ ਦੱਸਦੀਆਂ ਨੇ ਕਿ ਭਾਰਤ ਦਾ ਸਿਤਾਰਾ
ਬੁਰੀ ਤਰ੍ਹਾਂ ਗਰਦਸ਼ ਦੇ ਵਿੱਚ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 37140 6 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਵਿੱਚ ਭਾਰਤ ਦੇ ਅੰਬੈਸਡਰ ਮਿਸਟਰ ਹਰੀਸ਼ ਨੇ ਪਾਕਿਸਤਾਨ ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਪਾਕਿਸਤਾਨ ਉਹ ਮੁਲਕ ਹੈ ਜੋ ਆਪਣੇ ਲੋਕਾਂ ਤੇ ਬੰਬ ਸੁੱਟਦਾ ਹੈ ਅਤੇ 1971 ਵਿੱਚ ਪਾਕਿਸਤਾਨੀ ਫੌਜ ਨੇ ਲੱਖਾਂ ਔਰਤਾਂ ਨਾਲ ਜ਼ਬਰ ਜਨਾਹ ਕੀਤਾ। ਔਰ ਭਾਰਤੀ ਅੰਬੈਸਡਰ ਦਾ ਇਹ ਜ਼ਹਿਰੀਲਾ ਕਮੈਂਟ ਦੱਸਦਾ ਹੈ ਕਿ ਭਾਰਤੀ ਪਾਕਿਸਤਾਨ ਪ੍ਰਤੀ ਕਿੰਨੇ ਜ਼ਹਿਰ ਨਾਲ ਭਰੇ ਹੋਏ ਨੇ। ਸੋ ਇਹ ਹੈ ਹਿੰਦੂਤਵੀ ਦਾ ਅਸਲੀ ਚਿਹਰਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਦਾ 2014 'ਚ ਨਰਿੰਦਰ ਮੋਦੀ ਪਾਵਰ ਦੇ ਵਿੱਚ ਆਇਆ, ਇਹ ਹਿੰਦੂਤਵਾ ਦੀ ਜ਼ਹਿਰੀਲੀ, ਘਾਤਕ, ਨਫ਼ਰਤ ਭਰੀ ਵਿਚਾਰਧਾਰਾ ਵਾਲਿਆਂ ਨੇ 4 ਚਫੇਰੇ ਉਸ ਜ਼ਹਿਰ ਨੂੰ ਫੈਲਾਇਆ ਹੋਇਆ। ਉਸ ਜ਼ਹਿਰ ਦਾ ਨਤੀਜਾ ਹੈ ਕਿ ਈਵਨ ਭਾਰਤ ਦਾ ਚੀਫ ਜਸਟਿਸ ਆਪਣੇ ਕੋਰਟ ਰੂਮ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ। ਉਸ ਦੇ ਉੱਤੇ ਇੱਕ 71 ਸਾਲ ਦਾ ਬੁੱਢਾ ਹਿੰਦੂਤਵੀ ਵਕੀਲ ਜਿਹੜਾ ਬਾਰ ਐਸੋਸੀਏਸ਼ਨ ਦਾ ਮੈਂਬਰ ਵੀ ਹੈ, ਉਹ ਜੁੱਤੀ ਸੁੱਟਦਾ ਔਰ ਉਹਨੂੰ ਐਜ਼ ਏ ਹੀਰੋ ਉਸ ਨੂੰ ਇੰਡੀਅਨ ਮੀਡੀਆ ਔਰ ਸੋਸ਼ਲ ਮੀਡੀਆ ਜਿਹੜਾ ਹੈ ਉਹ ਚੁੱਕ ਰਿਹਾ ਕਿ ਵੀ ਬਿਲਕੁਲ ਠੀਕ ਕੰਮ ਕੀਤਾ। ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਨਫ਼ਰਤ ਦਾ ਲੈਵਲ ਕੀ ਹੈ। ਹਾਲਾਂਕਿ ਨਾ ਤਾਂ ਚੀਫ ਜਸਟਿਸ ਸਿੱਖ ਹੈ, ਨਾ ਮੁਸਲਮਾਨ ਹੈ, ਨਾ ਈਸਾਈ ਹੈ, ਨਾ ਦਲਿਤ ਹੈ, ਪਰ ਜੇ ਈਵਨ ਉਹਨਾਂ ਦੀ ਆਪਣੀ ਨਸਲ 'ਚੋਂ ਉਹਦੀ ਮਾਂ ਜਿਹੜੀ ਹੈ ਉਹਨੂੰ ਤਾਂ ਚੀਫ ਗੈਸਟ ਇਨਵਾਈਟ ਕੀਤਾ ਸੀ RSS ਨੇ, ਔਰ ਇਹਦੇ ਜਿਹੜੇ ਫੈਸਲੇ ਵੀ ਨੇ ਗਵਾਹੀ ਦੇ ਉਹ ਬਿਲਕੁਲ ਹਿੰਦੂਤਵਾ ਦੀ ਲਾਈਨ ਦੇ ਵਿੱਚ ਹੀ ਫਿੱਟ ਹੁੰਦੇ ਨੇ। ਲੇਕਿਨ ਉਹਨੂੰ ਵੀ ਜੇ ਉਹਨੇ ਇੱਕ ਅੱਧਾ ਕੋਈ ਜਿਹੜਾ ਆਫ ਗਾਰਡਡ ਕਾਮੈਂਟ ਕਰ ਦਿੱਤਾ ਤੇ ਉਹਨਾਂ ਦੇ ਲਈ ਉਹ ਜਿਹੜਾ ਹੈ ਉਹ ਸਨਾਤਨ ਦਾ ਅਪਮਾਨ ਹੋ ਗਿਆ। ਸੋ ਇਸ ਕਿਸਮ ਦੇ ਮਾਹੌਲ ਦੇ ਵਿੱਚ ਕੱਲ੍ਹ ਮੈਂ ਇੱਕ ਪੋਡਕਾਸਟ ਇੱਕ RSS ਦੇ ਬੰਦੇ ਦਾ ਜਿਹੜਾ ਭਾਰਤ ਦੀਆਂ ਨਾਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਜਿਹੜਾ ਉਹ ਜ਼ਾਹਰ ਹੈ RSS ਦਾ ਪ੍ਰਚਾਰਕ ਲੱਗਦਾ ਹੈ, ਹਾਲਾਂਕਿ ਬੜਾ ਨੌਲੇਜੇਬਲ ਜਿਹੜਾ ਉਹਦਾ ਸਾਰਾ ਪਾਰਟ ਸੀ। ਅਤੇ ਉੱਥੋਂ ਮੈਨੂੰ ਅੰਦਾਜ਼ਾ ਹੋਇਆ ਉਹ ਬਿਆਨ ਕਰ ਰਿਹਾ ਵੀ ਨਾਗਾਲੈਂਡ 'ਚ ਕੀ ਹੈ, ਉੱਥੇ ਈਸਾਈਆਂ ਦਾ ਕੀ ਜ਼ੋਰ ਹੈ, ਮਿਜ਼ੋਰਮ 'ਚ ਕੀ ਹੈ, ਮਨੀਪੁਰ ਦੀ ਸਮੱਸਿਆ ਕੀ ਹੈ, ਅਰੁਣਾਚਲ ਦੀ ਕੀ ਹੈ। ਪਰ ਮੈਂ ਇਹ ਦੇਖ ਰਿਹਾ ਸੀ ਵੀ RSS ਨੇ ਕਿਵੇਂ ਸਿਸਟੇਮੈਟਿਕਲੀ ਅਲਟੀਮੇਟਲੀ ਉਹਦਾ ਇਹ ਹੈ ਜੀ, ਇੱਕ ਸ਼ਿਵ ਪੀਠ ਉੱਥੇ ਹੈ, ਅਸਾਮ ਦੇ ਦੇਵਤੇ ਸਾਡੇ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਦੇ ਨਾਲ ਮਿਲਦੇ ਨੇ, ਅਸੀਂ ਉਹਨਾਂ 'ਚ ਉਹਨਾਂ ਨੂੰ ਸਿਮਿਲੈਰਿਟੀ ਦੱਸ ਰਹੇ ਹਾਂ, ਅਸੀਂ ਈਸਾਈਆਂ ਨੂੰ ਇਵੇਂ ਜਿਹੜਾ ਉਹ ਚੈੱਕ ਕਰ ਰਹੇ ਹਾਂ। ਸੋ ਮਤਲਬ ਇਹ ਹੈ ਵੀ ਨਾਰਥ ਈਸਟ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤਾਂ ਇਹ ਜੋ ਨਫ਼ਰਤ ਔਰ ਹਿੰਦੂਤਵਾ ਕਰ ਹੀ ਰਹੇ ਨੇ।
ਲੇਕਿਨ ਬਾਹਰਲੇ ਪਲੇਟਫਾਰਮਸ ਦੇ ਉੱਤੇ ਵੀ ਉਹਨਾਂ ਦੇ ਜਿਹੜੇ ਹਾਈਲੀ ਐਜੂਕੇਟਿਡ ਲੋਕ, ਜਦੋਂ ਹੁਣ ਕੋਈ UN ਦੇ ਵਿੱਚ ਐਂਬੈਸਡਰ ਲੱਗਦਾ ਹੈ ਜਾਂ ਅਦਰਵਾਈਜ਼ ਮੁਲਕ ਦਾ ਐਂਬੈਸਡਰ ਲੱਗਦਾ ਹੈ, ਉਹ ਇੰਡੀਅਨ ਫੋਰਨ ਸਰਵਿਸ ਕਰਕੇ ਆਇਆ ਹੈ, ਉਹਦਾ ਇੱਕ ਤਜਰਬਾ ਹੈ। ਪਰ ਜਦੋਂ ਤੁਸੀਂ ਉਹਨਾਂ ਦੇ ਮੂੰਹ 'ਚੋਂ ਨਫ਼ਰਤ ਭਰੇ ਲਫ਼ਜ਼ ਦੇਖਦੇ ਹੋ, ਉਹਨਾਂ ਦੀ ਬਾਡੀ ਲੈਂਗੁਏਜ ਦੇਖਦੇ ਹੋ, ਫਿਰ ਲੱਗਦਾ ਹੈ ਕਿ ਭਾਈ ਇਹ ਜਿਹੜਾ ਜ਼ਹਿਰ ਹੈ ਚਾਰ ਚਫੇਰੇ ਨਫ਼ਰਤ ਦਾ, ਇਸ ਨੇ ਤਾਂ ਇਹਨਾਂ ਦੇ ਸਭ ਤੋਂ ਹਾਈਐਸਟ ਜਿਹੜੇ ਇੰਟੈਲੈਕਚੁਅਲ ਵੀ ਨੇ ਉਹਨਾਂ ਨੂੰ ਵੀ ਡੰਗਿਆ ਹੋਇਆ। ਔਰ ਹੁਣ ਜਿਹੜੀ ਸਟੇਟਮੈਂਟ ਤੁਸੀਂ ਕੋਟ ਕੀਤੀ ਹੈ, ਇਹ ਕੋਈ ਹੋਰ ਨਹੀਂ ਕਹਿ ਰਿਹਾ। ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ, ਜਿਹਨੂੰ UN ਐਂਬੈਸਡਰ ਕਹਿੰਦੇ ਨੇ, ਉਹ ਮਿਸਟਰ ਪਾਰਵਾਥਨਾਈ ਹਰੀਸ਼ ਹੈ। ਬੁੱਢਾ ਬੰਦਾ ਹੈ, ਲੱਗਦਾ 17 ਸਾਲਾਂ ਦਾ ਹੋਣਾ, ਉਹ ਤੋਂ 2 ਸਾਲ ਘੱਟ ਹੋਏਗਾ। ਔਰ UN ਦੇ ਵਿੱਚ 2 ਦਿਨ ਦੀ ਇੱਕ ਸਪੈਸ਼ਲ ਡਿਬੇਟ ਸੀ ਜਿਹਦਾ ਵਿਸ਼ਾ ਸੀ ਵਿਮਨ, ਪੀਸ ਐਂਡ ਸਿਕਿਉਰਿਟੀ, ਇਸ ਵਿਸ਼ੇ ਦੇ ਉੱਤੇ। ਔਰ ਇਹਦੇ 'ਚ ਖਾਸ ਮੁੱਦਾ ਸੀ ਕਿ ਜਿਹੜੀਆਂ ਪੀਸ ਕੀਪਿੰਗ ਫੋਰਸਿਸ ਔਰ ਦੂਸਰੀਆਂ ਜਿਹੜੀਆਂ ਨੇ ਉਹ ਪੀਸ ਕੀਪਰ ਜਾਂਦੇ ਨੇ, ਜਾਂ ਜਿਹੜੇ ਜੰਗ ਦੇ ਖੇਤਰ ਨੇ, ਉਹਨਾਂ 'ਚ ਔਰਤਾਂ ਦੇ ਹਕੂਕਾਂ ਨੂੰ 2-day ਗੈਦਰਿੰਗ examined the evolving challenges facing women in peacekeeping operations, ਕਿ ਜਿੱਥੇ from addressing sexual exploitation and abuse of leveraging technology for enhanced effectiveness, which are altogether different. ਹੁਣ ਇਹ UN ਸਿਕਿਉਰਿਟੀ ਕੌਂਸਲ ਦੀ ਇਹ ਜਿਹੜੀ ਵਿਮਨ ਪੀਸ ਐਂਡ ਸਿਕਿਉਰਿਟੀ ਦੀ ਜਿਹੜੀ ਇਹਨਾਂ ਦੀ ਮੀਟ ਸੀ, ਉਹਦੇ 'ਚ ਪਾਕਿਸਤਾਨ ਦੇ ਐਂਬੈਸਡਰ ਨੇ ਬਿਲਕੁਲ ਠੀਕ, ਉਹਨਾਂ ਨੇ ਕਸ਼ਮੀਰ ਦੇ ਵਿੱਚ ਔਰਤਾਂ ਦੇ ਨਾਲ ਕੀ ਹੋ ਰਿਹਾ ਇਸ ਮੁੱਦੇ ਨੂੰ ਚੁੱਕਿਆ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਪਾਰਟ ਹੈ ਉਹਦੇ 'ਚ ਸਾਨੂੰ ਇਹ ਦੇਖਣਾ ਹੋਏਗਾ ਕਿ ਕਸ਼ਮੀਰ ਦੇ ਵਿੱਚ ਵੀ ਔਰਤਾਂ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤਿਆ ਜਾ ਰਿਹਾ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰੀ ਡਿਸਕਸ਼ਨ 'ਚ ਕਸ਼ਮੀਰੀ ਵਿਮਨ ਦਾ ਫੇਟ ਵੀ ਡਿਸਕਸ ਹੋਣਾ ਚਾਹੀਦਾ ਹੈ। ਟੂ ਐਕਸਕਲੂਡ ਕਸ਼ਮੀਰੀ ਵਿਮਨ ਫਰੋਮ ਦਾ ਵਿਮਨ ਪੀਸ ਐਂਡ ਸਿਕਿਉਰਿਟੀ ਏਜੰਡਾ erases its legitimacy and undermines its universality। ਪਾਕਿਸਤਾਨ ਨੇ ਕਿਹਾ ਕਿ ਬਈ ਜੇ ਤੁਸੀਂ ਯੂਨੀਵਰਸਲ ਡਿਸਕਸ ਕਰ ਰਹੇ ਹੋ ਕਿ ਬਈ ਕਿੱਥੇ ਕਿੱਥੇ ਕੀ ਹੈ, ਉਹਦੇ 'ਚ ਕਸ਼ਮੀਰ ਦੀਆਂ ਔਰਤਾਂ ਨੂੰ ਵੀ ਜਿਹੜਾ ਹੈ ਉਹਨਾਂ ਨਾਲ ਕੀ ਵਾਪਰ ਰਿਹਾ ਇਹਨੂੰ ਇਨਕਲੂਡ ਕਰੋ। ਔਰ ਇਸ ਦੇ ਉੱਤੇ ਹੀ ਇਹ ਜਿਹੜਾ ਜ਼ਹਿਰੀਲਾ ਪੂਰਾ ਰਿਐਕਸ਼ਨ ਦਿੱਤਾ ਹੈ ਐਂਬੈਸਡਰ ਹਰੀਸ਼ ਨੇ ਇੰਡੀਆ ਦੇ, ਉਹਦੇ ਲਫ਼ਜ਼ ਹੀ ਮੈਂ ਦੁਹਰਾਉਣਾ ਚਾਹਾਂਗਾ। ਉਹਨਾਂ ਨੇ ਕਿਹਾ ਕਿ ਵੀ ਹਰ ਸਾਲ ਸਾਨੂੰ ਪਾਕਿਸਤਾਨ ਦਾ ਇਹ ਡਿਲੂਜ਼ਨਲ ਟਾਇਰੇਡ ਸੁਣਨਾ ਪੈਂਦਾ ਹੈ। ਉਹ ਜਾਣ ਬੁੱਝ ਕੇ ਜੰਮੂ ਕਸ਼ਮੀਰ ਦੀ ਗੱਲ ਕਰਦੇ ਨੇ, ਜਿਸ ਟੈਰੀਟਰੀ ਦੀ ਇਹ ਗੱਲ ਕਰ ਰਹੇ ਨੇ। ਫਿਰ ਜਿਹੜੇ ਉਹਨੇ ਕਿਹਾ ਇਹ ਕੰਟਰੀ that bombs its own people and conducts systematic genocide can only attempt to distract the world with misdirection and hyperbole, Harish said। ਉਹਨੇ ਕਿਹਾ ਵੀ ਜਿਹੜਾ ਮੁਲਕ ਆਪਣੇ ਲੋਕਾਂ ਤੇ ਬੰਬ ਮਾਰਦਾ ਹੈ, ਤੁਸੀਂ ਨਕਸਲਾਈਟਸ ਦੇ ਉੱਤੇ ਛੱਤੀਸਗੜ੍ਹ, ਝਾਰਖੰਡ ਦੂਜੇ ਬੰਬ ਨਹੀਂ ਮਾਰੇ ਹੈ, ਤੁਸੀਂ ਡਰੋਨਸ ਦਾ ਔਰ ਬੰਬਸ ਦਾ ਇਸਤੇਮਾਲ ਮਨੀਪੁਰ 'ਚ ਨਹੀਂ ਕੀਤਾ ਹੈ। ਨਾਰਥ ਈਸਟ 'ਚ ਅੱਜ ਵੀ ਉਹ ਭਾਵੇਂ ਮੇਘਾਲਿਆ ਹੋਏ, ਅਰੁਣਾਚਲ ਹੋਏ, ਨਾਗਾਲੈਂਡ ਹੋਏ, ਬਿਨਾਂ ਪਰਮਿਟ ਤੋਂ ਤੁਹਾਡੇ ਕੋਲ ਉੱਥੇ ਜਾ ਨਹੀਂ ਸਕਦਾ, ਕਿਉਂਕਿ ਜੋ ਕੰਮ ਉੱਥੇ ਤੁਸੀਂ ਕਰਦੇ ਹੋ ਜਾਂ ਫੌਜ ਰਾਹੀਂ ਜ਼ੁਲਮ ਕਰਵਾਉਂਦੇ ਹੋ, ਇਹ ਆਪਣੇ ਆਪ ਦੇ ਵਿੱਚ ਐਮਨੈਸਟੀ ਔਰ ਦੂਸਰਿਆਂ ਦੀਆਂ ਰਿਪੋਰਟਾਂ ਕੱਢ ਲਓ। ਔਰ ਇਹ ਫਿਰ ਗੱਲ ਇੱਥੇ ਨਹੀਂ ਰੁਕਦਾ ਕਿ ਜੀ ਇਹ ਜਿਹੜਾ ਮੁਲਕ ਆਪਣਿਆਂ ਤੇ ਹੀ ਬੰਬ ਕਰਦਾ ਜਾਂ ਦੂਜਾ, ਉਹਦੇ ਤੇ ਫਿਰ ਇਹ ਜਿਹੜਾ ਇਸ ਤੋਂ ਵੀ ਇੱਕ ਸਟੈਪ ਅੱਗੇ ਜਾਂਦਾ ਹੈ ਕਿ ਭਾਈ ਇਹ ਜਿਹੜਾ ਪਾਰਟ ਹੈ, ਉਹਨਾਂ ਨੇ ਕਿਹਾ ਪਾਕਿਸਤਾਨ ਕੰਡਕਟਡ ਆਪਰੇਸ਼ਨ ਸਰਚ ਲਾਈਟ ਇਨ 1971, ਬੰਗਲਾਦੇਸ਼ ਜਦੋਂ ਇਹਨਾਂ ਨੇ ਫੌਜ ਭੇਜ ਕੇ ਪਾਕਿਸਤਾਨ ਨੂੰ ਤੋੜਿਆ ਕਿ ਜੀ 1971 'ਚ ਉਹਨਾਂ ਨੇ ਆਪਰੇਸ਼ਨ ਸਰਚ ਲਾਈਟ ਕੀਤਾ। ਐਂਡ ਸੈਂਕਸ਼ਨਡ ਏ ਸਿਸਟੇਮੈਟਿਕ ਕੈਂਪੇਨ of genocidal mass rape of 400,000 women citizens by its own arm। ਤੁਸੀਂ ਦੇਖੋ ਕਿੰਨਾ ਵੱਡਾ ਝੂਠ ਕਿ ਪਾਕਿਸਤਾਨ ਆਰਮੀ ਨੇ ਸੈਂਕਸ਼ਨ ਕੀਤਾ ਕਿ 4 ਲੱਖ ਔਰਤਾਂ ਦੇ ਨਾਲ ਜ਼ਬਰ ਜਨਾਹ ਕਰੋ। ਦੇਖੋ ਇਹ UN ਦੇ ਪਲੇਟਫਾਰਮ ਤੇ ਕਹਿ ਰਹੇ ਨੇ। ਹੁਣ ਤੁਸੀਂ ਇਹਨਾਂ ਨੇ ਪੰਜਾਬ ਦੇ ਵਿੱਚ ਕੀ ਕੀਤਾ, ਇਹਨਾਂ ਦੀ ਫੌਜ ਨੇ ਕਿਸ ਲੈਵਲ ਤੇ ਜਾ ਕੇ ਇਹਨਾਂ ਦਾ ਜਿਹੜਾ ਉਸ ਲੈਵਲ ਦਾ ਬੰਦਾ ਜਿਹੜਾ ਬਾਅਦ ਦੇ ਵਿੱਚ ਗਵਰਨਰ ਵੀ ਲਾਇਆ ਜਾਂਦਾ, ਉਦੋਂ ਇੱਕ ਬ੍ਰਿਗੇਡੀਅਰ ਲੈਵਲ ਦਾ, ਉਹ 25-30 ਪਿੰਡਾਂ ਦੇ ਝਬਾਲ ਏਰੀਆ ਦੇ ਸਰਪੰਚਾਂ ਪੰਚਾਂ ਨੂੰ ਇਕੱਠਾ ਕਰਕੇ ਕਹਿੰਦਾ ਕਿ ਸੁਧਰ ਜਾਓ ਸਿੱਖੋ, ਨਹੀਂ ਤਾਂ ਅਸੀਂ ਤੁਹਾਡੇ ਸਾਰੇ ਬੰਦੇ ਮਾਰ ਦੇਣੇ ਨੇ,
ਤੁਹਾਡੀਆਂ ਔਰਤਾਂ ਨੂੰ ਆਪਣੀਆਂ ਕੰਟੋਨਮੈਂਟ 'ਚ ਰੱਖ ਕੇ ਅਸੀਂ ਉਹ ਨਸਲ ਪੈਦਾ ਕਰਾਂਗੇ ਜਿਹੜੀ ਭਾਰਤ ਨੂੰ ਲਾਇਲ ਹੋਏ। ਔਨ ਰੈਕਰਡ ਹੈ। ਔਰ ਜੋ ਕੁਛ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਹੈ, ਜੋ ਕਸ਼ਮੀਰ 'ਚ ਕੀਤਾ ਹੈ, ਜੋ ਮਨੀਪੁਰ 'ਚ ਐਵੇਂ ਨਹੀਂ, ਮਨੀਪੁਰ ਦੀਆਂ ਔਰਤਾਂ ਨੇ ਅਨਡਰੈਸ ਹੋ ਕੇ ਜਿਹੜਾ ਉਹਨਾਂ ਨੇ ਉਹ ਪ੍ਰੋਟੈਸਟ ਕੀਤਾ ਸੀ। ਉਹਨਾਂ ਨੇ ਕਿਹਾ ਤੁਸੀਂ ਵੈਸੇ ਵੀ ਸਾਡੇ ਨਾਲ ਇਹ ਜ਼ਬਰ ਜਨਾਹ ਕਰ ਰਹੇ ਹੋ, ਆਹ ਲਓ ਤੁਸੀਂ ਕਰ ਲਓ ਜੋ ਤੁਸੀਂ ਕਰਨਾ। ਸੋ ਜਿਸ ਮੁਲਕ ਦਾ ਆਪਣਾ ਇਹ ਹਾਲ ਹੋਏ ਔਰ ਜਿਸ ਹੱਦ ਤੱਕ ਜਾ ਕੇ ਉਹਨਾਂ ਦੇ ਕਿੰਨਾ, ਜੇ ਦਿੱਲੀ ਵਰਗਾ ਜਿਹਨੂੰ ਰੇਪ ਕੈਪੀਟਲ ਆਫ ਦਾ ਵਰਲਡ ਕਹਿੰਦੇ ਨੇ, ਸਭ ਤੋਂ ਜ਼ਿਆਦਾ ਅਨਸੇਫ ਜਦੋਂ ਅਮਰੀਕਨ ਐਡਵਾਈਜ਼ਰੀ ਹੁਣ ਦਿੱਤੀ ਜਾਂਦੀ ਹੈ ਭਾਰਤ ਜਾਣ ਵਾਲਿਆਂ ਨੂੰ, ਉਹਨਾਂ ਦੇ ਉੱਤੇ ਹੁੰਦੀ ਹੈ। ਉਹਨਾਂ ਦੀ ਫੌਜ ਨੂੰ ਉਹਨਾਂ ਨੇ ਆਰਮੀ ਸਪੈਸ਼ਲ ਪਾਵਰਸ ਐਕਟ ਦੇ ਥੱਲੇ ਜਿਹੜਾ ਉਹ ਖੁੱਲ੍ਹ ਦਿੱਤੀ ਹੋਈ ਹੈ, ਜਦੋਂ ਮਰਜ਼ੀ ਉਹਨੂੰ ਵਧਾ ਦਿੰਦੇ ਨੇ 6 ਮਹੀਨੇ ਹੋਰ, ਜਿਵੇਂ ਇਹ ਸਾਰੀਆਂ ਹੀ ਨਾਰਥ ਈਸਟ ਦੀਆਂ ਸਟੇਟਾਂ ਲਈ ਹੈ। ਔਰ ਇਸ ਦੇ ਹਵਾਲੇ ਦੇ ਨਾਲ ਜਿਹੜਾ ਉਹਨੇ ਬਿਲਕੁਲ ਜ਼ਹਿਰ ਭਰਿਆ ਪਾਰਟ ਕੀਤਾ। ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਦੇ ਖਿਲਾਫ ਇਕੱਲਾ ਇੱਕ ਲੈਵਲ 'ਤੇ ਹੀ ਨਹੀਂ, ਹੁਣ ਵਿਦਨ ਪਾਕਿਸਤਾਨ ਇੰਡੀਆ ਦੀ ਇੰਟਰਫੇਰੈਂਸ ਕੀ ਹੈ। ਜਦੋਂ ਅੱਜ ਇਹ ਖਬਰ ਅਸੀਂ ਦੇਖਦੇ ਹਾਂ ਕਿ ਲੈਫਟੀਨੈਂਟ ਕਰਨਲ ਮੇਜਰ ਅਮੰਗ 11 ਸੋਲਜਰਸ ਕਿਲਡ ਇਨ ਕਲੈਸ਼ਿਸ ਵਿਦ ਜਿਹੜਾ TTP, ਹੁਣ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹੜੀ ਇੰਡੀਆ ਫੰਡਡ ਹੈ, ਇਹ ਦੋਨੋਂ ਹੀ ਬਾਡੀਜ਼ ਬਲੋਚਿਸਤਾਨ 'ਚ ਬਲੋਚਿਸਤਾਨ ਲਿਬਰੇਸ਼ਨ ਆਰਮੀ ਔਰ TTP, ਉਹਨਾਂ ਨੇ ਇੱਕ ਥਾਂ ਦੇ ਉੱਤੇ ਖੈਬਰ ਪਖਤੂਨਖਵਾ ਦੇ ਵਿੱਚ ਫੌਜ ਨੂੰ ਪਤਾ ਲੱਗਾ ਕਿ ਭਾਈ ਇਹ ਜਿਹੜੇ ਉਹਨਾਂ ਦੇ TTP ਦੇ ਜਿਨ੍ਹਾਂ ਦੇ ਲਈ ਉਹਨਾਂ ਨੇ ਲਫ਼ਜ਼ ਫਿਤਨਾ ਅਲ ਖਵਾਰਿਜੀ, ਯਾਨੀ ਫਿਤਨਾ ਹੁੰਦਾ ਜਿਹੜਾ ਸ਼ੈਤਾਨੀ ਕਰਨ ਵਾਲਾ, ਔਰ ਜਿਹੜਾ ਬਿਲਕੁਲ ਇਹ ਇਸਲਾਮਿਕ ਹਿਸਟਰੀ ਦੀ ਜਿਹੜੀ ਹੈ ਉਸ 'ਚੋਂ ਲਿਆ ਗਿਆ ਲਫ਼ਜ਼ ਹੈ ਕਿ ਵੀ ਇਹ ਜਿਹੜਾ ਵਾਇਲੈਂਸ ਦੇ ਵਿੱਚ ਯਕੀਨ ਰੱਖਦਾ ਹੈ ਔਰ ਬਿਲਕੁਲ ਫਿਤਨਾ ਰੋਲ ਅਦਾ ਕਰਦਾ ਹੈ। ਉਹਨਾਂ ਦੇ ਵੀ ਮਾਰੇ ਗਏ ਨੇ ਬੰਦੇ, ਲੇਕਿਨ ਪਾਕਿਸਤਾਨ ਦੇ ਕਰਨਲ ਔਰ ਮੇਜਰ ਔਰ ਬਾਕੀ ਜਿਹੜੇ ਸੋਲਜਰ ਨੇ, ਔਰ ਇਹ ਬਿਲਕੁਲ ਇਹ ਜਿਹੜਾ ਸਾਰਾ ਆਪਰੇਸ਼ਨ ਹੈ ਜਿਹੜਾ TTP ਨੂੰ ਖੜਾ ਕਰਨਾ ਹੈ ਔਰ ਉਸ ਸਾਰੇ ਨੂੰ ਜਿਹੜੀ ਇਸ ਵੇਲੇ ਪੁਸ਼ਤ ਪਨਾਹੀ ਹੈ TTP ਨੂੰ, ਉਹ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਰਹੀ ਹੈ, ਜਿਹੜੀ ਭਾਰਤ ਦੇ ਨਾਲ ਘਿਓ ਖਿਚੜੀ ਹੈ। ਔਰ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਆਲਰੇਡੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਫੋਰਨ ਮਿਨਿਸਟਰ ਦਿੱਲੀ ਦੇ ਵਿੱਚ ਆ ਕੇ ਬੈਠਾ ਹੈ, ਜਿਹਨੂੰ ਖੁਦ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ UN ਨੇ, ਲੇਕਿਨ ਇੰਡੀਆ ਜਾਣ ਲਈ ਉਹਨੂੰ ਐਕਸੈਪਸ਼ਨ ਦਿੱਤੀ ਹੈ। ਔਰ ਇਹ ਜਿਹੜਾ ਉੱਥੇ 8 ਦਿਨ ਬੈਠੇਗਾ ਦਿੱਲੀ ਜਾ ਕੇ। ਕਿਹੜਾ ਦੁਨੀਆ ਦੇ ਵਿੱਚ ਕਿਸੇ ਫੋਰਨ ਮਿਨਿਸਟਰ, ਪ੍ਰਾਈਮ ਮਿਨਿਸਟਰ ਜਾਂ ਦੂਜੇ ਦਾ ਦੌਰਾ 2 ਦਿਨ ਜਾਂ 3 ਦਿਨ ਤੋਂ ਵੱਧ ਹੁੰਦਾ? ਅਫਗਾਨਿਸਤਾਨ ਮਿਨਿਸਟਰ ਅਰਾਈਵਸ ਔਨ 8-day ਵਿਜ਼ਿਟ ਟੁਡੇ। ਹੁਣ ਇਹ ਜਿਹੜਾ ਮੁਤੱਕੀ ਹੈ 8 ਦਿਨ ਇਹਨੇ ਦਿੱਲੀ 'ਚ ਬਹਿਣਾ, ਪੈਸੇ ਜਿਹੜੇ ਨੇ ਉਹ ਇਹਨਾਂ ਨੂੰ ਖੁੱਲ੍ਹੇ ਉਹ ਦੇ ਰਹੇ ਨੇ ਇੰਡੀਆ ਵਾਲੇ, ਔਰ ਇਹਨਾਂ ਤੇ ਇੱਕੋ ਹੀ ਏਜੰਡਾ ਹੈ ਕਿ ਵੀ ਤੁਸੀਂ ਪਾਕਿਸਤਾਨ ਨੂੰ ਟਿਕ ਕੇ ਨਹੀਂ ਬਹਿਣ ਦੇਣਾ। ਇਹ TTP ਵੀ ਇਹਨਾਂ ਦੀ ਖੜੀ ਕੀਤੀ ਹੋਈ ਹੈ, ਕਿਤੇ ਨਾ BLA ਰਾਹੀਂ ਵੀ, ਕਿਉਂਕਿ ਅਫਗਾਨਿਸਤਾਨ ਨਾਲ ਜਿਹੜਾ ਉਹ ਪਾਕਿਸਤਾਨ ਦਾ ਬਹੁਤ ਸਾਰਾ ਬਾਰਡਰ ਲੱਗਦਾ ਹੈ, ਜਿਹੜੀ ਕੋਈ ਤਾਰ ਤਾਂ ਨਹੀਂ ਲੱਗੀ ਹੋਈ। ਕੁਛ ਹਿੱਸਾ ਜਿਹੜਾ ਹੈ ਉਹ ਇੱਧਰੋਂ ਈਰਾਨ ਵਾਲੇ ਪਾਸਿਓਂ ਵੀ ਇਨਫਿਲਟਰੇਟ ਇੰਡੀਆ ਕਰਦਾ। ਹੁਣ ਤਾਂ ਚਲੋ ਈਰਾਨ ਨਾਲ ਥੋੜ੍ਹੀ ਜਿਹੀ ਕਸ਼ੀਦਗੀ ਹੋਈ ਹੋਏਗੀ ਸਬੰਧਾਂ ਦੀ, ਲੇਕਿਨ ਚਾਬਹਾਰ ਪੋਰਟ ਨੂੰ ਵੀ ਇਸਤੇਮਾਲ ਕਰਦੇ ਸੀ। ਹੁਣ ਜਦੋਂ ਇਜ਼ਰਾਈਲ ਨਾਲ ਈਰਾਨ ਦੀ ਟੱਕਰ ਵੇਲੇ ਸਾਹਮਣੇ ਆਇਆ ਕਿ ਵੀ ਜਿਹੜੇ ਇੰਡੀਅਨ ਉੱਥੇ ਬੜੇ ਹੋਏ ਸੀ ਉਹ ਤਾਂ ਮੋਸਾਦ ਲਈ ਕੰਮ ਕਰਦੇ ਸੀ, ਲੇਕਿਨ ਇਸ ਸਾਰੇ ਨੂੰ ਜਦੋਂ ਤੁਸੀਂ ਦੇਖਦੇ ਹੋ ਤੇ ਇਹ ਨਜ਼ਰ ਆ ਰਿਹਾ ਕਿ ਵੀ ਭਾਰਤ ਦੀ ਜਿਹੜੀ ਪਹੁੰਚ ਹੈ ਪਾਕਿਸਤਾਨ ਪ੍ਰਤੀ ਜਾਂ ਆਪਣੀਆਂ ਵਿਦਨ ਕੰਟਰੀ ਦਾ ਜੋ ਚੱਲ ਹੀ ਰਿਹਾ ਹੈ, ਲੇਕਿਨ ਇਹ ਉਸ ਪਾਸੇ ਵਾਲੀ ਵੱਧ ਰਹੇ ਨੇ ਕਿ ਅਲਟੀਮੇਟਲੀ ਜਿਹੜਾ ਹੈ ਇਹ ਇਹਨਾਂ ਨੂੰ ਦਹਿਸ਼ਤਗਰਦ ਜਥੇਬੰਦੀਆਂ ਨੂੰ ਵਿਦਨ ਪਾਕਿਸਤਾਨ ਅਨਸਟੇਬਿਲਿਟੀ ਦੇ ਲਈ ਪੈਦਾ ਜਿਹੜਾ ਹੈ ਉਹ ਖੜਾ ਕਰ ਰਹੇ ਨੇ, ਉਹਨਾਂ ਨੂੰ ਫੋਰਟੀਫਾਈ ਕਰ ਰਹੇ ਨੇ। ਔਰ ਇੰਟਰਨੈਸ਼ਨਲ ਪਲੇਟਫਾਰਮ ਤੇ ਜਿੱਥੇ ਭਾਰਤ ਇਸ ਵੇਲੇ ਪੂਰੀ ਤਰ੍ਹਾਂ ਅਲੱਗ ਥਲੱਗ ਹੈ, ਆਈਸੋਲੇਟਡ ਹੈ, ਪਰ ਇਹਨਾਂ ਦਾ ਜ਼ਹਿਰ ਜਿਹੜਾ ਉਹ ਬਰਾਬਰ ਗੁਲਛ ਰਹੇ ਨੇ, ਉਹ ਜ਼ਹਿਰ ਜਿਹੜਾ ਇਹਨਾਂ ਦੇ ਸਾਰੇ ਜਿਹੜਾ ਉਹ ਨਸ ਦੇ ਵਿੱਚ ਭਰਿਆ ਹੋਇਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ।
ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 37140 6 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਨੇ ਕਿਹਾ, ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਹੈ ਕਿ ਭਾਰਤ ਨਾਲ ਜੰਗ ਦੀਆਂ ਬਹੁਤ ਸੰਭਾਵਨਾਵਾਂ ਨੇ, ਸੋ ਇਹ ਅਸਲੀ ਖਤਰਾ ਹੈ, ਪਰ ਅਸੀਂ ਭਾਰਤ ਨੂੰ ਉਹ ਸਬਕ ਸਿਖਾਵਾਂਗੇ ਜਿਹੜਾ ਇਹਨਾਂ ਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡਾ ਜਿਹੜਾ ਨਜ਼ਰੀਆ ਉਸ ਖਿੱਤੇ ਬਾਰੇ, ਉਸ ਨੂੰ ਜਿਹੜੇ ਵੀ ਨਿਰਪੱਖ ਤੌਰ 'ਤੇ ਸਾਰੀ ਹਾਲਤ ਨੂੰ ਸਮਝਦੇ ਨੇ ਉਹ ਐਪਰੀਸ਼ੀਏਟ ਕਰਦੇ ਨੇ। ਉਹਨਾਂ 'ਚ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੇ ਵਿਦਨ ਪਾਕਿਸਤਾਨ ਵੀ ਨੇ ਔਰ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ, ਉਹਨਾਂ ਦੀ ਵੀ ਸਾਨੂੰ ਬਹੁਤ ਸਾਰੀ ਐਪਰੀਸ਼ੀਏਸ਼ਨ ਮਿਲਦੀ ਹੈ। ਉਹਨਾਂ ਦੇ ਕਾਮੈਂਟਸ, ਉਹਨਾਂ ਦੀਆਂ ਲਿਖਤਾਂ ਜਿਹੜੀਆਂ ਸਾਡੇ ਲਈ ਇੱਕ ਰਾਹ ਦਸੇਰਾ ਵੀ ਹੁੰਦੀਆਂ ਨੇ, ਕਿਉਂਕਿ ਅਸੀਂ ਇੱਕ ਤਾਲਿਬੇ ਇਲਮ ਵਾਂਗ ਸਾਰੀ ਸਥਿਤੀ ਦੇ ਉੱਤੇ ਜਦੋਂ ਗੱਲ ਕਰਦੇ ਤੇ ਵਿਦ ਓਪਨ ਮਾਈਂਡ ਕਿ ਕੋਈ ਵੀ ਜਾਣਕਾਰੀ, ਜਿੰਨੀ ਕੁ ਸਾਡੇ ਕੋਲ ਹੁੰਦੀ ਹੈ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਸੱਚੋ ਸੱਚ ਦੇ ਪਲੇਟਫਾਰਮ ਤੋਂ ਅਸੀਂ ਜਿਹੜਾ ਹੈ ਉਹੀ ਬਿਆਨੀਏ ਜਿਹੜਾ ਤੱਥ ਹੈ ਜਿਸ ਦੇ ਵਿੱਚ ਹਕੀਕਤ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਸੰਦੂਰ, ਜਿਹੜਾ ਇਹਨਾਂ ਨੇ ਪਹਿਲਗਾਮ 22 ਅਪ੍ਰੈਲ ਦੇ ਫਾਲਸ ਫਲੈਗ ਆਪਰੇਸ਼ਨ ਦੀ ਆੜ ਦੇ ਵਿੱਚ 7, 8, 9, 10 ਮਈ ਨੂੰ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ ਕੀਤਾ, ਅਸਲ 'ਚ ਉਹ ਜਿਹੜਾ ਉਲਟਾ ਪੈ ਗਿਆ। ਗੱਲ ਬਲਾ ਤੇ ਕਿਸੇ ਹੋਰ ਦੇ ਗਲ 'ਚ ਪਾਉਣ ਲਈ ਜਿਹੜੀ ਇਹ ਸੱਦੀ ਸੀ, ਪਰ ਇਹ ਤਾਂ ਇਹ ਕਹਿੰਦੇ ਨੇ ਵੀ ਦਿਨੇ ਦਿਹਾੜੇ ਬਲਾ ਨੂੰ ਘਰੇ ਹੀ ਸੱਦ ਲਿਆ। ਨਤੀਜਾ ਇਹਨਾਂ 4 ਦਿਨ ਦੇ ਮਿਸਾਈਲ ਡਰੋਨ ਟਕਰਾਅ ਨੇ ਭਾਰਤ ਨੂੰ ਬਿਲਕੁਲ ਨੋਜ਼ ਡਾਈਵ, ਉਹਨਾਂ ਦੀ ਏਅਰ ਫੋਰਸ, ਉਹਨਾਂ ਦਾ ਓਵਰਆਲ ਸਾਰਾ ਪਾਰਟ, ਉਹਨਾਂ ਦਾ ਨੱਕ ਰਗੜਾ ਦਿੱਤਾ। ਇਕੱਲਾ ਡਾਈਵ ਹੀ ਨੋਜ਼ ਨਹੀਂ ਵੱਜੀ, ਨੱਕ ਜ਼ਮੀਨ ਦੇ ਉੱਤੇ ਟਿਕਿਆ ਔਰ ਫਿਰ ਜਿਹੜਾ ਉਹ ਰਗੜਿਆ ਗਿਆ ਬਾਰ-ਬਾਰ। ਔਰ ਪਾਕਿਸਤਾਨ ਦਾ ਰੁਤਬਾ, ਜਿਵੇਂ ਅਸੀਂ ਜ਼ਿਕਰ ਕੀਤਾ ਵੀ ਜੇ ਸਾਊਦੀ ਅਰੇਬੀਆ ਨਾਲ ਪੈਕਟ ਹੁੰਦਾ ਹੈ ਜਾਂ ਅਮਰੀਕਾ 'ਚ ਕੁਛ ਹਫ਼ਤੇ ਬਾਅਦ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਫੀਲਡ ਮਾਰਸ਼ਲ ਆਸਮ ਮਨੀਰ ਨੂੰ ਇਨਵਾਈਟ ਕਰਦੇ ਨੇ ਔਰ ਬਾਅਦ ਦੇ ਵਿੱਚ ਜਿਹੜੇ ਸ਼ਾਬਾਜ਼ ਸ਼ਰੀਫ ਔਰ ਦੂਸਰੇ UN ਜਨਰਲ ਅਸੈਂਬਲੀ ਦੀ ਮੀਟਿੰਗ ਦੇ ਦੌਰਾਨ, ਔਰ ਹੁਣ ਅਸੀਂ ਉਹਨਾਂ ਦੇ F-16 ਪਾਕਿਸਤਾਨ ਦੇ ਜਹਾਜ਼ਾਂ ਦੇ ਲਈ ਜਿਹੜੀਆਂ ਮਿਜ਼ਾਈਲ ਸੈਂਕਸ਼ਨਸ ਕੀਤੀਆਂ ਨੇ, ਇਹ ਸਾਰਾ ਉਸ ਦਾ ਨਤੀਜਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਮਹੀਨਿਆਂ ਦੇ ਵਿੱਚ 10 ਮਈ ਤੋਂ ਬਾਅਦ ਜੇ ਅਸੀਂ 3-4 ਮਹੀਨੇ ਦੇਖੀਏ, 3 ਮਹੀਨੇ, ਬਹੁਤ ਕੁਛ ਬਦਲਿਆ। ਇਹ ਠੀਕ ਹੈ ਵੀ ਜਦੋਂ ਇਹ ਵੀ ਇੱਕ ਤਬਕਾ ਉਹ ਹੈ ਜਿਹੜਾ ਪਾਕਿਸਤਾਨ ਨਾਲ ਜਿਹੜਾ ਭਾਰਤ ਦੀ ਭਵਿੱਖ ਦੀ ਜਾਂ ਮੁਸਤਕਬਲ ਦੀ ਜੰਗ ਦੀ ਗੱਲ ਹੁੰਦੀ ਹੈ ਤਾਂ ਉਹ ਇਹ ਕਹਿੰਦੇ ਨੇ ਜੀ ਜਿਹੜੇ ਉਹਨਾਂ ਦੇ ਬਿਆਨ ਨੇ, ਉਹਨਾਂ ਦੇ ਰਾਜਨਾਥ ਸਿੰਘ ਨੇ ਕੀ ਕਿਹਾ ਜਾਂ ਫੌਜੀ ਮੁਖੀ ਉਪੇਂਦਰ ਦਵਿਵੇਦੀ ਨੇ ਕੀ ਕਿਹਾ, ਇਹਨੂੰ ਡੋਮੈਸਟਿਕ ਕੰਜ਼ੰਪਸ਼ਨ ਦੇ ਦਾਇਰੇ 'ਚ ਹੀ ਦੇਖਣਾ ਚਾਹੀਦਾ ਹੈ ਕਿ ਜੀ ਬਿਹਾਰ ਦੀਆਂ ਚੋਣਾਂ ਨੇ ਆਪਣੀ ਲੋਕਾਂ ਦਾ ਮੋਰਾਲ ਡਿੱਗਿਆ ਹੈ, ਰੁਪਈਆ ਨਾਚ ਕਰ ਰਿਹਾ ਹੈ, ਸੋਨੇ ਦਾ ਭਾਅ ਜਿਹੜਾ ਹੈ 1,25,000 ਰੁਪਈਆ ਜਿਹੜਾ ਉਹ 10 ਗ੍ਰਾਮ ਦਾ ਹੋ ਗਿਆ ਹੈ। ਹੁਣ ਉਹ ਕਹਿੰਦੇ ਇਹ ਵੀ ਸੰਭਾਵਨਾਵਾਂ ਨੇ ਕਿ ਬਿਲਕੁਲ ਧੜਾਮ ਕਰਕੇ ਉਹਦਾ ਪ੍ਰਾਈਸ ਡਿੱਗੇਗਾ। ਬਹੁਤ ਸਾਰਿਆਂ ਨੇ ਮੈਨੂੰ ਬਾਅਦ 'ਚ ਪੁੱਛਣਾ ਜੀ ਕਦੋਂ ਡਿੱਗੇਗਾ। ਲੇਕਿਨ ਮੈਂ ਕਹਿ ਰਿਹਾ ਮੈਂ ਇੰਨੀ ਅਨਸਰਟਨਟੀ ਕਿ ਉਹਨਾਂ ਦੇ ਆਪਣੇ ਬੈਂਕ ਵੀ ਸੋਨਾ ਖਰੀਦ ਰਹੇ ਨੇ। ਪਹਿਲਾਂ ਤਾਂ ਰੌਲਾ ਪਾ ਰਹੇ ਸੀ ਡਾਲਰ ਡਿੱਗ ਗਿਆ, ਡਾਲਰ ਤਾਂ ਅੱਪ ਜਾ ਰਿਹਾ।
ਸੋ ਇਹਨਾਂ ਸਾਰਿਆਂ ਦੇ ਚੱਲਦਿਆਂ ਜਿਹੜਾ ਬਿਆਨਬਾਜ਼ੀਆਂ ਨੇ ਉਹਨਾਂ ਨੂੰ ਜਿਵੇਂ ਰਾਜਨਾਥ ਸਿੰਘ ਨੇ ਉੱਥੇ ਜਾ ਕੇ ਸਰ ਕ੍ਰੀਕ ਦੇ ਵਿੱਚ ਕਿਹਾ ਕਿ ਜੀ ਅਸੀਂ ਪਾਕਿਸਤਾਨ ਨੂੰ ਜਿਹੜਾ ਹੈ ਉਹ ਭੂਗੋਲ ਤੋਂ ਮਿਟਾ ਦੇਵਾਂਗੇ, ਤੇ ਉਪੇਂਦਰ ਦਵੇਦੀ ਜਿਹੜਾ ਇੱਕ ਕਦਮ ਅੱਗੇ ਗਿਆ, ਉਹਨੇ ਕਿਹਾ ਜੀ ਅਸੀਂ ਹਿਸਟਰੀ ਤੇ ਭੂਗੋਲ ਦੋਨਾਂ ਤੋਂ ਹੀ ਮਿਟਾ ਦੇਵਾਂਗੇ, ਬੱਲੇ ਹੋ ਤੁਹਾਡੇ। ਔਰ ਉਸ ਸਭ ਦੇ ਜਵਾਬ ਦੇ ਵਿੱਚ ਜਿਹੜਾ ਜ਼ਾਹਰ ਹੈ ਵੀ ਪਾਕਿਸਤਾਨ ਦਾ ਇੱਕ ਸੰਜੀਦਾ ਤਬਕਾ ਇਹ ਵੀ ਮਹਿਸੂਸ ਕਰਦਾ ਹੈ ਕਿ ਇਹ ਹੋ ਵੀ ਸਕਦਾ ਹੈ ਕਿ ਵੀ ਇਹ ਨਹੀਂ ਹੈ ਕਿ ਵੀ ਜੰਗ ਦੀ ਸੰਭਾਵਨਾ ਪੋਸੀਬਿਲਿਟੀ ਹੈ। ਹੁਣ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਨੇ, ਹਾਲਾਂ ਉਹਨਾਂ ਨੂੰ ਜਿਹੜਾ ਉਹ ਪਿਛਲੇ ਦਿਨਾਂ 'ਚ ਉਹਨਾਂ ਨੇ ਪਤਾ ਨਹੀਂ ਕਿਉਂ ਗਲਤੀ ਕਰ ਲਈ, ਮਹਿੰਦੀ ਹਸਨ ਇੱਕ ਇੰਡੀਪੈਂਡੈਂਟ ਜਰਨਲਿਸਟ ਹੈ ਜਿਹੜਾ ਬਹੁਤਿਆਂ ਦੇ ਬਕੀਆ ਦੇੜ ਦਿੰਦਾ, ਉਹਦੇ ਸਾਹਮਣੇ ਬੈਠ ਕੇ ਇੰਟਰਵਿਊ ਦੇਣ ਲਈ, ਤਾਂ ਉਹਦੇ 'ਚ ਤਾਂ ਵਿਚਾਰੇ ਚੱਲ ਨਹੀਂ ਸਕੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਆਪਣੇ ਦਾਇਰਾ ਕਾਰ 'ਚ ਬੈਠੇ ਹੁੰਦੇ ਹੋ ਜਾਂ ਆਪਣੇ ਜਿਹੜਾ ਐਂਕਰਸ ਦੇ ਨਾਲ, ਫਰੈਂਡਲੀ ਐਂਕਰਸ ਦੇ ਨਾਲ, ਫਿਰ ਤੁਸੀਂ ਐਟ ਈਜ਼ ਗੱਲ ਵੀ ਕਰਦੇ ਹੋ। ਔਰ ਜ਼ਾਹਰ ਹੈ ਕਿ ਉਹਨਾਂ ਨੇ ਸਮਾਂ ਟੀਵੀ ਦੇ ਉੱਤੇ ਜਿਹੜਾ ਇੱਕ ਇੰਟਰਵਿਊ ਬੀਤੇ ਕੱਲ੍ਹ ਹੀ ਉਹਨਾਂ ਦਾ ਹੋਇਆ, ਜਿਹਨੂੰ ਲੈ ਕੇ ਅੱਜ ਭਾਰਤ ਦੇ ਮੀਡੀਆ ਦੇ ਵਿੱਚ ਪੂਰਾ ਜਿਹੜਾ ਉਹ ਹੱਲ, ਜਿਹਨੂੰ ਪੰਜਾਬੀ 'ਚ ਕਹਿੰਦਾ ਲਾਲਾ 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 ਹੋਈ ਹੈ। ਹੁਣ ਲਾਲਾ ਲਾਲਾ ਕੀ ਹੈ, ਕਿਉਂਕਿ ਉਹਦੇ 'ਚ ਜਿਹੜਾ ਐਂਕਰ ਹੈ ਉਹ ਵੀ ਬੜਾ ਪ੍ਰੋਫੈਸ਼ਨਲ ਮੰਜਿਆ ਹੋਇਆ ਹੈ, ਉਹ ਸਵਾਲ ਬੜੇ ਪੋਲੇ ਪੋਲੇ ਕਰ ਰਿਹਾ, ਦੋਸਤਾਨਾ ਅੰਦਾਜ਼ ਦੇ ਵਿੱਚ ਹੀ। ਹੋਰ ਮਹਿੰਦੀ ਹਸਨ ਤਾਂ ਨਹੀਂ ਸਾਹਮਣੇ ਬੈਠਾ, ਲੇਕਿਨ ਉਸ ਦੇ ਵਿੱਚ ਜਿਹੜੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਖਵਾਜਾ ਆਸਿਫ ਸਾਹਿਬ ਨੇ ਕਹੀਆਂ, ਉਹਨਾਂ ਨੇ ਭਾਰਤ ਦੇ ਵਿੱਚ ਹੈਡਲਾਈਨਸ ਬਣਾ ਦਿੱਤੀਆਂ। ਔਰ ਜਿਵੇਂ ਇਹਨਾਂ ਦੀ PTI ਪ੍ਰੈਸ ਟਰਸਟ ਆਫ ਇੰਡੀਆ ਦੀ ਆਫੀਸ਼ੀਅਲ ਨਿਊਜ਼, ਉਹਨਾਂ ਨੇ ਕਿਹਾ ਚਾਂਸਿਸ ਆਫ ਵਾਰ ਵਿਦ ਇੰਡੀਆ ਆਰ ਰੀਅਲ, ਵਾਰਨਸ ਪਾਕਿਸਤਾਨ ਡਿਫੈਂਸ ਮਿਨਿਸਟਰ ਖਵਾਜਾ ਆਸਿਫ। ਔਰ ਉਹਨਾਂ ਨੇ ਕਿਹਾ ਵੀ ਆਰਮਡ ਕਨਫਰੰਟੇਸ਼ਨ ਦੀ ਥ੍ਰੈਟ ਭਾਰਤ ਵੱਲੋਂ ਹੈਗੀ ਹੈ, ਔਰ ਪਾਕਿਸਤਾਨ ਜਿਹੜਾ ਉਹ ਪੂਰਾ ਔਨ ਦਾ ਗਾਰਡ ਹੈ, ਔਰ ਅਸੀਂ ਇਸ ਸਿਚੁਏਸ਼ਨ ਨੂੰ ਜਿਹੜਾ ਹੈ ਉਹ ਨੇੜਿਓਂ ਦੇਖ ਰਹੇ ਹਾਂ। ਔਰ ਜਿਹੜੇ ਐਗਜ਼ੈਕਟ ਲਫ਼ਜ਼ ਜਦੋਂ ਉਹਨਾਂ ਦੇ ਨੇ, ਕਿਉਂਕਿ ਉਰਦੂ 'ਚ ਇੰਟਰਵਿਊ ਸੀ ਔਰ ਅੰਗਰੇਜ਼ੀ 'ਚ ਬਣਦੇ ਨੇ, ਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ ਚਾਂਸਿਸ ਆਫ ਵਾਰ ਵਿਦ ਇੰਡੀਆ ਆਰ ਰੀਅਲ, ਕਿਉਂਕਿ ਉਹ ਪੁੱਛ ਰਿਹਾ ਕਿ ਵੀ ਕੀ ਇਹ ਐਵੇਂ ਗਿੱਦੜ ਭਪਕੀਆਂ ਨੇ, ਜਾਂ ਉਹ ਕਹਿੰਦੇ ਨਹੀਂ, ਇਹਦੇ ਚਾਂਸਿਸ ਰੀਅਲ ਨੇ। ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਆਈ ਡੂ ਨਾਟ ਵਾਂਟ ਐਸਕੇਲੇਸ਼ਨ ਬਟ ਦ ਰਿਸਕਸ ਆਰ ਰੀਅਲ ਐਂਡ ਆਈ ਐਮ ਨਾਟ ਡਿਨਾਈਂਗ ਦੈਟ, ਕਿ ਵੀ ਮੈਂ ਕੁਛ ਐਸਾ ਵੀ ਨਹੀਂ ਕਹਿਣਾ ਚਾਹੁੰਦਾ ਕਿ ਵੀ ਉਹ ਬਲਦੀ ਦੇ ਉੱਤੇ ਤੇਲ ਦਾ ਕੰਮ ਹੋਏ, ਪਰ ਜਿਹੜਾ ਮੈਂ ਇਹਨੂੰ ਡਿਨਾਈ ਨਹੀਂ। ਇਫ ਇਟ ਕਮਸ ਟੂ ਵਾਰ, ਗੋਡ ਵਿਲਿੰਗ ਵੀ ਵਿਲ ਅਚੀਵ ਏ ਬੈਟਰ ਰਿਜ਼ਲਟ ਦੈਨ ਬਿਫੋਰ। ਉਹਨਾਂ ਨੇ ਕਿਹਾ ਵੀ ਜੇ ਆ ਹੀ ਗਿਆ ਜੰਗ ਤੇ ਫਿਰ ਇਨਸ਼ਾ-ਅੱਲਾ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਗੋਲ ਠੋਕਾਂਗੇ। ਹੁਣ ਜ਼ਾਹਰ ਹੈ 6-0 ਦੀ ਗੱਲ ਵੀ ਹੋ ਚੁੱਕੀ ਹੈ। ਹੁਣ ਉਸ ਸਾਰੇ ਦੇ ਉੱਤੇ ਚੱਲਦਿਆਂ ਉਹਨਾਂ ਨੇ ਕਿਹਾ, ਇੱਕ ਦੋ ਉਹਨਾਂ ਦੇ ਹੋਰ ਸਟੇਟਮੈਂਟ ਵੀ ਨੇ ਜਿਨ੍ਹਾਂ ਨੂੰ ਉਹਨਾਂ ਨੇ ਡਿਫਰੈਂਟਲੀ ਕਈਆਂ ਨੇ ਹੈਡਲਾਈਨ ਬਣਾਇਆ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਇੰਡੀਆ ਤਾਂ ਕਦੇ ਮੁਲਕ ਰਿਹਾ ਹੀ ਨਹੀਂ, ਇੱਕ ਔਰੰਗਜ਼ੇਬ ਦੇ ਵੇਲੇ ਹੀ ਮੈਕਸਿਮਮ ਟੈਰੀਟਰੀ ਰਹੀ ਹੈ। ਹਾਲਾਂ ਉਹ ਗੱਲ ਗਲਤ ਨਹੀਂ ਹੈ, ਹਾਲਾਂ ਇਹ ਵੀ ਹੈ ਜਿਹੜਾ ਅੱਜ ਹੈ ਇੰਡੀਆ, ਇਹ ਔਰੰਗਜ਼ੇਬ ਵੇਲੇ ਵੀ ਨਹੀਂ ਸੀ। ਤਮਿਲਨਾਡੂ ਕਿਹੜਾ ਔਰੰਗਜ਼ੇਬ ਦੇ ਰਾਜ ਦਾ ਹਿੱਸਾ ਸੀ? ਇਹ ਤਾਂ ਬ੍ਰਿਟਿਸ਼ ਕਲੋਨੀਅਲਸ ਨੇ ਜੋ 200 ਸਾਲ 'ਚ ਉਹ ਸਾਰੀਆਂ ਟੈਰੀਟਰੀਜ਼ ਫਤਹ ਕੀਤੀਆਂ। ਹੁਣ ਜਿਹਨੂੰ ਬੁੱਧ ਈਰਾ ਨੂੰ ਬੜਾ ਮਹਾਨ ਕਿਹਾ ਜਾਂਦਾ, ਜਦੋਂ ਮਹਾਤਮਾ ਬੁੱਧ ਪੈਦਾ ਹੋਇਆ 565 ਜਿਹੜੀਆਂ ਨੇ ਸੋਵਰਨ ਰਿਆਸਤਾਂ ਸੀ। ਸੋ ਗੱਲ ਗਲਤ ਨਹੀਂ ਹੈ ਉਹਨਾਂ ਦੀ, ਪਰ ਇਸ ਦੇ ਉੱਤੇ ਬੜੀਆਂ ਚੀਕਾਂ ਮਾਰੀਆਂ ਇਹਨਾਂ ਨੇ, ਇੰਡੀਆ ਨੇ। ਲਓ ਜੀ, ਉਹਨਾਂ ਨੇ ਕਿਹਾ ਜੀ ਉਦੋਂ ਹੀ ਨੇਸ਼ਨ ਰਿਹਾ, ਉਹ ਬਿਲਕੁਲ ਠੀਕ ਗੱਲ ਹੈ ਕਿ ਵੀ, ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਜਿਹੜਾ ਉਹ ਇਸਲਾਮ ਦੇ ਨਜ਼ਰੀਏ ਦੇ ਉੱਤੇ ਬਣਿਆ, ਇਹਦੇ 'ਚ ਕਿਹੜੀ ਗਲਤ ਗੱਲ ਹੈ? ਜੇ ਇਹ ਆਪਣੇ ਆਪ ਦੇ ਵਿੱਚ ਇੱਕ ਹਕੀਕਤ ਹੈ, ਜਿਹੜੀ 2 ਨੇਸ਼ਨ ਥਿਓਰੀ, ਇਹ ਕਿਹੜੀ ਕਾਇਦੇ ਆਜ਼ਮ ਨੇ ਦਿੱਤੀ ਸੀ? ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਹੈ ਉਹ ਸਾਵਰਕਰ ਜਿਹੜਾ ਹੈ ਉਹ ਗੱਲ ਕਰ ਰਿਹਾ, ਫਿਰ ਇਸੇ ਦੇ ਉੱਤੇ RSS ਖੜਾ ਹੈ। ਔਰ ਸਾਵਰਕਰ ਤਾਂ ਬਿਲਕੁਲ ਕਲੀਅਰਲੀ ਜਦੋਂ ਉਹ ਕਹਿੰਦਾ ਕਿ ਵੀ ਇਹਨਾਂ ਦਾ ਮਲੀਆਮੇਟ ਕਰੋ, ਜਿਵੇਂ ਹਿਟਲਰ ਕਰ ਰਿਹਾ ਇਹੀ ਗੱਲ ਹੈਡਗਵੇਅਰ ਔਰ ਗੋਲਵਲਕਰ ਕਰ ਰਿਹਾ। ਔਰ ਇਹ ਸਾਰੇ ਦੇ ਚੱਲਦੇ ਆ ਇੱਕ ਪਾਸੇ ਇਹ ਮਾਹੌਲ ਚੱਲ ਰਿਹਾ, ਔਰ ਮੋਦੀ ਜਿਹੜਾ ਕਿ ਅਜੇ ਵੀ ਆਪਣੇ ਸਾਰੇ ਅੱਡ-ਅੱਡ ਫਾਰਮੈਟਸ ਨੂੰ, ਕਿ ਜਿਵੇਂ ਆਪਰੇਸ਼ਨ ਸੰਦੂਰ ਅਸੀਂ ਫਤਹ ਕੀਤਾ, ਉਹਨੇ ਕਾਂਗਰਸ ਨੂੰ ਤਾਨਾ ਮਾਰਿਆ, ਕਾਂਗਰਸ ਮਸਟ ਟੈਲ ਵਾਈ ਡਿਡਨਟ ਅਟੈਕ ਪਾਕਿਸਤਾਨ ਆਫਟਰ 26/11। ਔਰ ਉਹਨਾਂ ਨੇ ਪੀ ਚਿਦੰਬਰਮ ਦੀ ਗੱਲ ਕਹਿ ਕੇ ਕਿ ਜੀ ਉਹਨਾਂ ਨੇ, ਇੰਡੀਆ ਨੇ ਰਿਫਰੇਨ ਕੀਤਾ ਪਾਕਿਸਤਾਨ 'ਚ ਕਿਉਂਕਿ ਬਾਹਰਲਾ ਪ੍ਰੈਸ਼ਰ ਸੀ। ਉਹਨੇ ਕਿਹਾ ਜੀ ਅਸੀਂ ਦੇਖੋ ਆਪਰੇਸ਼ਨ ਸੰਦੂਰ ਕਰਤਾ, ਕਾਂਗਰਸ ਨੇ ਕਿਉਂ ਨਹੀਂ ਸੀ ਕੀਤਾ? ਹੁਣ ਮਤਲਬ ਇਹ ਜਿਹੜਾ ਜਿਹਨੂੰ ਇਹ ਅਸੀਂ ਕਹੀਏ ਕਿ ਵਾਰ ਫੀਵਰ
ਇੰਡੀਆ ਇੰਨਾ ਕੁ ਉਸ ਨੂੰ ਉੱਪਰ ਲਿਜਾ ਰਿਹਾ ਹੈ ਕਿ ਮੁੜ ਕੇ ਹਾਲ ਇਹ ਹੋਣਾ ਵੀ ਜਿਵੇਂ ਇਹਨਾਂ ਨੇ ਪਾਕਿਸਤਾਨ 'ਤੇ ਹਮਲਾ ਕਰਨ ਤੋਂ ਪਹਿਲਾਂ ਜਿਹੜਾ ਉਹ ਕੀਤਾ, ਫਿਰ ਸਡਨਲੀ 10 ਮਈ ਨੂੰ ਜਦੋਂ ਸੀਜ਼ ਫਾਇਰ ਕੀਤਾ ਤੇ ਇਹਨਾਂ ਦਾ ਫੋਰਨ ਸੈਕਟਰੀ ਵਿਕਰਮ ਮਿਸ਼ਰੀ ਉਸ ਨੂੰ ਇੰਨੀਆਂ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਗਾਲੀ ਗਲੋਚ ਕੀਤਾ ਕਿ ਉਹ ਆਪਣਾ ਅਕਾਊਂਟ ਬੰਦ ਕਰਕੇ ਭੱਜ ਗਿਆ ਸੀ। ਔਰ ਇਹੀ ਉਹਨਾਂ ਨੂੰ ਹੁਣ ਪੁੱਛ ਰਹੇ ਨੇ ਜਿਹੜੇ ਜੈਨੂਇਨ ਲੋਕ ਨੇ ਵੀ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਟਰੰਪ ਨੇ ਦੇ ਕਹਿਣ 'ਤੇ ਨਹੀਂ ਹੋਇਆ ਸੀਜ਼ ਫਾਇਰ ਤੇ ਸਡਨਲੀ ਤੁਸੀਂ ਜਿੱਤ ਰਹੇ ਸੀ, ਤੁਸੀਂ ਉਹਨਾਂ ਦੇ ਰਡਾਰ, ਉਹਨਾਂ ਦੇ ਸਟੇਸ਼ਨ, ਉਹਨਾਂ ਦੇ ਫਲਾਣੇ, ਉਹਨਾਂ ਦੇ ਟੈਰਰਿਸਟ ਕੈਂਪ ਡਿਸਟਰੋਏ ਕਰਤੇ ਸੀ, ਫਿਰ ਤੁਸੀਂ ਸਡਨਲੀ ਸੀਜ਼ ਫਾਇਰ ਕਿਉਂ ਕੀਤਾ? ਔਰ ਇਹੀ ਗੱਲ ਵਿਕਰਮ ਮਿਸ਼ਰੀ ਨੂੰ ਜਦੋਂ ਲੋਕਾਂ ਨੇ ਗਾਲੀ ਗਲੋਚ ਕੀਤਾ ਕਿ ਹੁਣ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਇੱਕ ਵਾਰ ਕੋਈ ਚੀਜ਼ ਦਾ ਟੈਂਪਰੇਚਰ ਰੇਜ਼ ਕਰ ਦਿੰਦੇ ਹੋ, ਜਿਹਨਾਂ ਲੋਕਾਂ ਦੇ ਅੰਦਰ ਤੁਸੀਂ ਭੜਕਾਊ ਭਾਵਨਾਵਾਂ ਭਰਦੇ ਹੋ, ਅਲਟੀਮੇਟਲੀ ਫਿਰ ਉਹਦੀ ਗੌਜ਼ ਜੇ ਉਹ ਡਿਲੀਵਰ ਨਾ ਕਰ ਪਾਓ ਤੁਸੀਂ ਤੇ ਉਹ ਤੁਹਾਡੇ ਤੇ ਹੀ ਆ ਕੇ ਡਿੱਗਦੀ ਹੈ। ਔਰ ਇਸ ਵੇਲੇ ਠੀਕ ਕਿਹਾ ਮੈਂ ਸਮਝਦਾ ਕਿ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਜਿਹੜੇ ਨੇ ਉਹਨਾਂ ਦਾ ਇਹ ਕਥਨ ਠੀਕ ਹੈ ਕਿ ਇਹ ਮਹਿਜ਼ ਗਿੱਦੜ ਭਬਕੀਆਂ ਨਹੀਂ, ਇਸ ਤੋਂ ਕੁਛ ਜ਼ਿਆਦਾ ਲੱਗਦਾ ਹੈ। ਕੱਲ੍ਹ ਨੂੰ ਪੁੱਲ ਬੈਕ ਕਰ ਲੈਣ ਆਪਣੀ ਪਲਾਨ ਨੂੰ, ਪਰ ਇਸ ਵੇਲੇ ਜਿਸ ਕਦਰ ਉਹਨਾਂ ਦੀ ਡਿਫੀਟ ਹੈ, ਜਿਸ ਕਦਰ ਉਹਨਾਂ ਦਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ, ਇੰਟਰਨੈਸ਼ਨਲ ਕਲੈਪਸ ਹੋਇਆ ਸਾਰੇ ਪਾਸਿਓਂ। ਸੋ ਇਹ ਜਿਹੜਾ ਇਸ ਕਿਸਮ ਦਾ ਜਿਹੜਾ ਪਾਰਟ ਹੈ ਇਹ ਸਿਰਫ ਖਿਸਿਆਨੀ ਬਿੱਲੀ ਖੰਭਾ ਨੋਚੇ ਤੱਕ ਗੱਲ ਨਹੀਂ ਰਹਿ ਸਕਦੀ, ਇਸ ਤੋਂ ਬਿਯੋਂਡ ਵੀ ਜਾ ਸਕਦੀ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਜਿਹੜੀ ਲਿਖਤ ਹੈ TV 84 ਜਿਹੜੇ ਵਿਊਅਰ ਨੇ ਔਰ ਅਰਬੈਰ ਨੇ, ਸ਼ਾਇਦ ਅਮੀਰ ਜੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਅਤੇ ਗੁਰਫਤਿਹ ਦੇ ਜਿਹੜੇ ਮਾਇਨੇ ਨੇ ਉਹ ਪੁੱਛੇ ਨੇ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਰੋਜ਼ਾਨਾ ਪ੍ਰੋਗਰਾਮ ਦੇ ਅੱਡ-ਅੱਡ ਸੈਗਮੈਂਟਸ ਦੇ ਉੱਤੇ ਵੀ ਸੈਂਕੜਿਆਂ ਕਾਮੈਂਟ ਹੁੰਦੇ ਨੇ। ਅਸੀਂ ਉਹਨਾਂ ਨੂੰ ਪੜ੍ਹਦੇ ਹਾਂ। ਉਹਨਾਂ ਵਿਚਲਾ ਜੇ ਕੋਈ ਸਵਾਲ ਵੀ ਹੁੰਦਾ ਹੈ, ਉਹਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਨੈਕਸਟ ਡੇਜ਼ ਦੇ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਉਸ ਨੂੰ ਐਡਜਸਟ ਵੀ ਕਰੀਏ। ਪਰ ਜਿਹੜੀਆਂ ਸਾਨੂੰ ਇੰਡੀਪੈਂਡੈਂਟ ਈਮੇਲਸ ਆਉਂਦੀਆਂ ਨੇ sos@tv84.tv ਤੇ, ਉਹਨਾਂ ਨੂੰ ਅਸੀਂ ਡਾਇਰੈਕਟਲੀ ਜਿਹੜਾ ਉਹ ਐਕਨੋਲੇਜ ਵੀ ਕਰਦੇ ਹਾਂ ਪ੍ਰੋਗਰਾਮਾਂ ਦੇ ਵਿੱਚ। ਸਾਡੇ ਸ਼ਾਹਿਦ ਮੀਰ ਜੀ ਬਹੁਤ ਲੰਬੇ ਵਕਤ ਤੋਂ ਸਾਡੇ ਨਾਲ ਜੁੜੇ ਹੋਏ ਨੇ, ਆਪਣੀ ਇਨਪੁਟ ਵੀ ਦਿੰਦੇ ਨੇ। ਇਹ ਹੈਮਿਲਟਨ, ਓਨਟਾਰੀਓ, ਕੈਨੇਡਾ 'ਚ ਰਹਿੰਦੇ ਨੇ
ਉਹਨਾਂ ਦੀਆਂ 2 ਲਿਖਤਾਂ ਸਾਨੂੰ ਪਿਛਲੇ ਦਿਨਾਂ 'ਚ ਆਈਆਂ। ਪਹਿਲੀ ਦੇ ਵਿੱਚ ਉਹਨਾਂ ਨੇ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ। ਉਹਨਾਂ ਨੇ ਕਿਹਾ ਕਿ ਆਈ ਵਿਸ਼ ਆਲ ਦ ਬੈਸਟ ਫॉर ਯੂ ਐਂਡ ਯੂਰ ਕਾਜ਼। I just want to comment on your program aired on YouTube on October 4th, 4 ਅਕਤੂਬਰ ਦੇ ਪ੍ਰੋਗਰਾਮ ਤੇ ਉਹਨਾਂ ਨੇ ਕਿਹਾ let these oversize conscious, a quote unquote, Indian Army generals know that history has proved and shall prove in the future as well that whenever Indian Nehla came, Pakistani Dehla has always come and shall come, period. ਨਹਿਲੇ ਤੇ ਦਹਿਲਾ ਜਦੋਂ ਅਸੀਂ ਕਹਿੰਦੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਇਹ ਜਿਹੜੇ ਫਿੱਟੇ ਹੋਏ ਢਿੱਡਲ ਜਰਨਲ ਨੇ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਵੀ ਜਦੋਂ ਵੀ ਤੁਹਾਡਾ ਨਹਿਲਾ ਆਏਗਾ ਸਾਡਾ ਦਹਿਲਾ ਆਏਗਾ ਹੀ ਆਏਗਾ, ਭਵਿੱਖ 'ਚ ਵੀ ਆਏਗਾ। ਮਾਈ ਪ੍ਰੋਫਾਊਂਡ ਰਿਗਾਰਡਸ ਟੂ ਹੋਲ ਟੀਮ ਆਫ ਸੱਚੋ ਸੱਚ ਐਂਡ ਅਦਰ ਮੈਂਬਰਸ ਆਫ TV 84, ਲੌਂਗ ਲਿਵ ਖਾਲਿਸਤਾਨ। ਸੋ ਨਾਈਸ। ਅੱਛਾ, ਦੂਸਰੀ ਜਿਹੜੀ ਉਹਨਾਂ ਦੀ ਲਿਖਤ ਆਈ ਔਰ ਉਹਦਾ ਉਹਨਾਂ ਨੇ ਜਿਹੜਾ ਸਤਿ ਸ਼੍ਰੀ ਅਕਾਲ ਔਰ ਅਸਲਾਮ ਅਲੈਕਮ ਗ੍ਰੀਟ ਕਰਕੇ ਕਿਹਾ, ਵਾਲੇਕੁਮ ਸਲਾਮ, ਸਤਿ ਸ਼੍ਰੀ ਅਕਾਲ। I already have a lot of love for my Sikh brothers, but when I watch this program, Mr. Ehsan Bajwa, ਉਹਨਾਂ ਨੇ ਲਿੰਕ ਵੀ ਭੇਜਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਸ and learned from him the meaning of ਸਤਿ ਸ਼੍ਰੀ ਅਕਾਲ, ਕਿ ਜਿਹੜਾ ਅਹਿਸਾਨ ਬਾਜਵਾ ਜੀ ਨੇ ਅਰਥ ਦੱਸਿਆ ਸਤਿ ਸ਼੍ਰੀ ਅਕਾਲ ਦਾ। I was too much excited, and if you can spare few minutes of your valuable time, I am eager to hear your comments on the same as well, please. ਹੁਣ ਐਸਨ ਬਾਜਵਾ ਜੀ ਨੇ ਕੀ ਕਿਹਾ ਮੈਂ ਹੁਣੇ ਹੀ ਡਿਸਕਸ ਕਰਾਂਗਾ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹਦਾ ਇਹ ਅਰਥ ਦੱਸਿਆ ਔਰ ਮੈਂ ਇਸ ਨਾਲ ਬੜੇ ਚਾਅ ਨਾਲ ਭਰਿਆ, ਮੈਂ ਤੁਹਾਡੇ ਵੀ ਵਿਊ ਜਾਣਨਾ ਚਾਹੁੰਦਾ। ਮਾਈ ਹਾਰਟੀਐਸਟ ਐਂਡ ਪ੍ਰੋਫਾਊਂਡ ਰਿਗਾਰਡਸ ਟੂ ਆਲ ਯੋਰ ਟੀਮ ਮੈਂਬਰਸ, ਖਾਲਿਸਤਾਨ ਜ਼ਿੰਦਾਬਾਦ, ਥੈਂਕਸ ਐਂਡ ਬੈਸਟ ਰਿਗਾਰਡਸ। ਥੈਂਕ ਯੂ। ਔਰ ਮੈਂ ਵੈਸੇ ਵੀ ਜਿਹੜੇ ਐਸਨ ਬਾਜਵਾ ਨੇ ਉਹ ਕਾਫੀ ਰਿਸਰਚਰ ਨੇ, ਇੱਕ ਤਾਂ ਪੰਜਾਬੀ ਹੋਣ ਤੇ ਉਹਨਾਂ ਨੂੰ ਫਖਰ ਹੈ। ਉਹਨਾਂ ਨੇ ਪੰਜਾਬ ਦੇ ਅੱਡ-ਅੱਡ ਕਬੀਲਿਆਂ ਦਾ ਇਤਿਹਾਸ, ਉਹਨਾਂ ਦਾ ਇੱਕ ਹੋਰ ਪ੍ਰੋਗਰਾਮ ਜਿਹੜਾ ਇੱਕ ਡਿਫਰੈਂਟ TV ਨੈਟਵਰਕ ਦੇ ਉੱਤੇ ਆਉਂਦਾ ਹੈ, ਇਹ ਜਿਹੜਾ ਪ੍ਰੋਗਰਾਮ ਦਾ ਲਿੰਕ ਹੈ ਇਹ ਮੈਂ ਸਬਸਕ੍ਰਾਈਬ ਵੀ ਕੀਤਾ ਹੋਇਆ ਹੈ ਇਸ ਨੂੰ। ਔਰ ਐਸਨ ਬਾਜਵਾ ਜਿਹੜੇ ਨੇ ਉਹ ਪੰਜਾਬ ਦੀ ਜ਼ਮੀਨ ਨਾਲ ਜੁੜੇ ਹੋਏ ਨੇ, ਰਹਿਤਲ ਬਹਿਤਲ ਤੋਂ ਵਾਕਫ ਨੇ, ਸਿੱਖਾਂ ਦੇ ਨਾਲ ਉਹਨਾਂ ਦੇ ਜਿਹੜੇ ਨੇ, ਕਿਉਂਕਿ ਉਹ ਖੁਦ ਇੱਕ ਹਿਸਟੋਰੀਅਨ ਵੀ ਨੇ, ਇੱਕ ਕਿੱਸਾਕਾਰ ਵੀ ਨੇ ਔਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਅਦਰਵਾਈਜ਼ ਮਿਥ ਜਿਹੜੇ ਵਾਰਿਸ ਸ਼ਾਹ ਦੇ ਨਾਲ ਜੁੜੇ ਹੋਏ ਨੇ, ਕੁਛ ਹੋਰ ਨਾਲ, ਕਿਉਂਕਿ ਬਹੁਤ ਸਾਰਿਆਂ ਨੂੰ ਸ਼ਾਇਦ ਇਹ ਪਤਾ ਵੀ ਨਾ ਹੋਏ ਕਿ ਵੀ ਅੱਧਿਓਂ ਜ਼ਿਆਦਾ ਜਿਹੜੀ ਵਾਰਿਸ ਸ਼ਾਹ ਦੀ ਹੀਰ ਜਿਹਦੇ 'ਚ ਫਿਰ ਇੱਕ ਖਾਸ ਵਰਗ ਨੂੰ ਟਾਰਗੇਟ ਕੀਤਾ ਹੋਇਆ, ਇਹ ਬਾਅਦ ਦੇ ਬਹੁਤ ਸਾਰੇ ਸ਼ਾਇਰਾਂ ਨੇ ਜਦੋਂ ਪਹਿਲਾਂ ਉਹਦੀ ਪਬਲੀਕੇਸ਼ਨ ਹੋਈ ਬ੍ਰਿਟਿਸ਼ ਪੀਰੀਅਡ 'ਚੋਂ ਪੋਪੂਲਰ ਹੋਈ ਤਾਂ ਬਹੁਤਿਆਂ ਨੇ ਆਪਣਾ ਵੀ ਕਈ ਕੁਛ ਵਿੱਚ ਵਾੜ ਦਿੱਤਾ ਔਰ ਇਹੀ ਹਾਲ ਈਵਨ ਬਾਬਾ ਬੁੱਲੇ ਸ਼ਾਹ ਦੇ ਕਲਾਮ ਦੇ ਹਵਾਲੇ ਨਾਲ ਵੀ ਹੈ। ਸੋ ਉਹਨਾਂ ਉਸ ਦੇ ਉੱਤੇ ਵੀ ਐਸਨ ਬਾਜਵਾ ਚੰਗੀ ਪਕੜ ਰੱਖਦੇ ਨੇ ਔਰ ਉਹਨਾਂ ਨੂੰ ਜਿਹੜਾ ਇਸ ਪ੍ਰੋਗਰਾਮ 'ਚ ਜਿਹਦਾ ਉਹਨਾਂ ਨੇ ਲਿੰਕ ਭੇਜਿਆ, ਜਿਹੜੇ ਸੱਜਣ ਉਹਨਾਂ ਦੇ ਉਹ ਵੀ ਖੁਦ ਵੀ ਡਾਕਟਰ ਨੇ, ਜਿਹੜੇ ਐਂਕਰ ਨੇ, ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਬਈ ਇਹ ਜਿਹੜਾ ਲਫ਼ਜ਼ ਸਤਿ ਸ੍ਰੀ ਅਕਾਲ ਹੈ ਇਸ ਦਾ ਕੀ ਮਤਲਬ ਹੈ। ਔਰ ਫਿਰ ਉਹਨਾਂ ਨੇ ਖੁਦ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵੀ ਅਰਥ ਦੱਸੇ ਔਰ ਇਹ ਪ੍ਰੋਗਰਾਮ ਉਹਨਾਂ ਨੇ ਜ਼ਾਹਰ ਹੈ ਸ਼ਾਹਿਦ ਮੀਰ ਜੀ ਨੇ ਦੇਖਿਆ ਔਰ ਉਹਨਾਂ ਨੂੰ ਲੱਗਾ ਕਿ ਹੁਣ ਜ਼ਾਹਰ ਹੈ ਕਿ ਵੀ ਪਹਿਲਾਂ ਅਸੀਂ ਵਾਹਿਗੁਰੂ ਲਫ਼ਜ਼ ਦੀ ਜਦੋਂ ਗੱਲ ਵੀ ਕਰਦੇ ਹਾਂ ਜਾਂ ਸਤਿ ਸ੍ਰੀ ਅਕਾਲ ਦੀ ਗੱਲ ਵੀ ਕਰਦੇ ਹਾਂ ਤੇ ਇਸ ਦਾ ਪਹਿਲਾਂ ਤਾਂ ਵਾਹਿਗੁਰੂ ਲਫ਼ਜ਼ 2 ਲਫ਼ਜ਼ਾਂ ਦਾ ਮੇਲ ਹੈ, ਵਾਹ ਗੁਰੂ। ਹੁਣ ਵਾਹ ਜਿਹੜਾ ਹੈ ਉਹ ਵਾਹ ਵਾਹ ਸੈਂਸ ਆਫ ਵੰਡਰ। ਔਰ ਜਦੋਂ ਬਾਜਵਾ ਸਾਹਿਬ ਇਹ ਕਹਿੰਦੇ ਨੇ ਕਿ ਜਿਹੜਾ ਵਾਹਿਗੁਰੂ ਹੈ ਇਨਫੈਕਟ ਸੁਭਾਨ ਅੱਲਾ ਹੈ, ਇਹ ਬਿਲਕੁਲ ਠੀਕ ਹੈ ਕਿਉਂਕਿ ਜਦੋਂ ਸੋਹਣਾ ਰੱਬ ਅਸੀਂ ਕਹਿੰਦੇ ਹਾਂ ਸੁਭਾਨ ਅੱਲਾ ਵੀ ਵਾਹ 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 ਸੋਹਣਾ ਰੱਬ। ਹੁਣ ਜਿਹੜਾ ਗੁਰੂ ਲਫ਼ਜ਼ ਹੈ ਇਹ ਸਿੱਖ ਥਿਓਲੋਜੀ ਦੇ ਵਿੱਚ, ਫਿਲਾਸਫੀ ਦੇ ਵਿੱਚ, ਇਤਿਹਾਸ ਦੇ ਵਿੱਚ, ਪਰੰਪਰਾ ਦੇ ਵਿੱਚ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰੱਬ ਦੇ ਲਈ ਇਸਤੇਮਾਲ ਹੁੰਦਾ ਗੁਰੂ। ਹੁਣ ਗੁਰੂ ਵੈਸੇ ਜਿਹੜਾ ਇਸ ਦਾ ਜਦੋਂ ਤੁਸੀਂ ਬੇਸ ਦੇਖਦੇ ਹੋ ਓਰੀਜਨ ਆਫ ਦਾ ਵਰਡ ਤੇ ਇਹ ਸੰਸਕ੍ਰਿਤ ਦੇ ਵਿੱਚ ਇਸ ਦੀਆਂ ਰੂਟਸ ਨੇ। ਸੰਸਕ੍ਰਿਤ ਦੇ ਵਿੱਚ ਧਾਤੂ ਹੁੰਦੀ ਹੈ, ਇਹਦੀ ਗ੍ਰੀ ਧਾਤੂ ਹੈ। ਗ੍ਰੀ ਧਾਤੂ ਦਾ ਮਤਲਬ ਹੈ ਖਾ ਜਾਣਾ, ਜਿਹਨੂੰ ਅਸੀਂ ਇਹ ਕਹਾਂਗੇ ਕਿ ਜਿਹੜਾ
ਹਨੇਰੇ ਨੂੰ ਖਾਣ ਵਾਲਾ। ਗ੍ਰੀ ਦਾ ਮਤਲਬ ਹੈ ਜਿਹੜਾ ਹਨੇਰੇ ਨੂੰ ਦੂਰ ਕਰੇ, ਜਿਹੜਾ ਡਾਰਕਨੈਸ ਨੂੰ ਖਤਮ ਕਰੇ। ਹਨੇਰਾ ਖਤਮ ਕਰਨ ਵਾਲਾ ਗੁਰੂ ਹੈ। ਹੁਣ ਕਿਉਂਕਿ ਜਦੋਂ ਅਸੀਂ 10 ਗੁਰੂ ਸਾਹਿਬਾਨ ਲਫ਼ਜ਼ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਲਈ ਵੀ ਉਹਨਾਂ ਨੇ, ਕਿਉਂਕਿ ਉਹ ਇੱਕ ਮੈਸੇਂਜਰ ਨੇ ਉਸ ਜਿਹੜਾ ਸੁਭਾਨ ਅੱਲਾ ਹੈ ਜਾਂ ਵਾਹਿਗੁਰੂ ਹੈ ਉਸ ਦੇ ਮੈਸੇਜ ਦੇ, ਉਹ ਰੱਬ ਨਹੀਂ ਨੇ। ਔਰ ਇਹ ਗੱਲ ਈਵਨ ਅਸੀਂ ਨਾਨਕ ਦਾਸ ਨੀਚ ਅਜਾਨ, ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਜਾਂ ਬਾਣੀ 'ਚ ਆਪਣੇ ਆਪ ਨੂੰ ਇਹ ਦਰਸਾਇਆ ਕਿ ਭਾਈ ਅਸੀਂ, ਜਾਂ 10ਵੇਂ ਪਾਤਸ਼ਾਹ ਦੇ ਲਫ਼ਜ਼ ਨੇ ਕਿ ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ में पर हैं, मैं हूँ परम पुरख को दासा ਦੇਖਣ ਆਇਓ ਜਗਤ ਤਮਾਸ਼ਾ। ਕਿ ਜਿਹੜੇ ਮੈਨੂੰ ਰੱਬ ਕਹਿਣਗੇ ਉਹ ਜਹੰਨਮ ਦੇ ਵਿੱਚ ਜਾਣਗੇ। ਨਰਕ ਕੁੰਡ में पर है, मैं हूँ परम पुरख को दास। ਉਹ ਪਰਮ ਪੁਰਖ ਹੈ, ਅਕਾਲ ਹੈ। ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਜਿਹੜਾ ਮੌਤ ਦੇ ਵਿੱਚ ਨਹੀਂ ਆਉਂਦਾ। ਮੈਂ ਤਾਂ ਇੱਕ ਦੁਨੀਆ ਦਾ ਤਮਾਸ਼ਾ ਦੇਖਣ ਦੇ ਲਈ ਉਸ ਰੱਬ ਦੇ ਪੈਗਾਮ ਨੂੰ ਲੈ ਕੇ ਆਇਆ। ਹੁਣ ਇਹ ਆਪਣੇ ਆਪ ਦੇ ਵਿੱਚ ਬਿਲਕੁਲ ਇਸ ਗੱਲ ਨੂੰ, ਜਦੋਂ ਅਸੀਂ ਵਾਹਿਗੁਰੂ ਲਫ਼ਜ਼ ਕਹਿੰਦੇ ਹਾਂ ਕਿ ਭਾਈ, ਔਰ ਉਸ ਦੇ ਲਈ ਜਿਹੜਾ ਇਹ ਬਿਲਕੁਲ ਸੁਭਾਨ ਅੱਲਾ ਹੀ ਹੈ ਕਿ ਜਿਹਦੇ 'ਚ ਸੈਂਸ ਆਫ ਵੰਡਰ ਹੈ। ਤੁਸੀਂ ਅੱਖਾਂ ਖੋਲ੍ਹਦੇ ਹੋ, ਚੜ੍ਹਦਾ ਸੂਰਜ ਦੇਖਦੇ ਹੋ, ਕੁਦਰਤ ਦੇਖਦੇ ਹੋ, ਚਾਰ ਚਫੇਰੇ ਉਸ ਦੇ ਕ੍ਰਿਸ਼ਮੇ ਨੂੰ ਦੇਖਦੇ ਹੋ, ਇੱਥੋਂ ਤੱਕ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕਿ ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਹੇ ਸੋਹਣੇ ਰੱਬ, ਤੂੰ ਅਥਾਹ ਹੈ, ਤੂੰ ਅਤੋਲ ਹੈ, ਤੈਨੂੰ ਕੋਈ ਤੋਲ ਨਹੀਂ ਸਕਦਾ, ਤੈਨੂੰ ਕੋਈ ਮਿਣ ਨਹੀਂ ਸਕਦਾ, ਤੇਰੇ ਨਾਵਾਂ ਨੂੰ ਕੋਈ ਗਿਣ ਨਹੀਂ ਸਕਦਾ। ਔਰ ਇਹੀ ਜਦੋਂ ਇਹ ਸੈਂਸ ਆਫ ਵੰਡਰ ਹੈ ਵਾਹਿਗੁਰੂ, ਔਰ ਇਹ ਬਿਲਕੁਲ ਜਦੋਂ ਇਹ ਸੁਭਾਨ ਅੱਲਾ ਕਿਹਾ ਜਾਂਦਾ ਹੈ ਤਾਂ ਇਹ ਵੀ ਅੱਲਾ ਵੀ ਉਹਦਾ ਕੋਈ ਸ਼ਰੀਕ ਨਹੀਂ ਹੈ, ਉਹ ਇੱਕੋ ਇੱਕ ਹੈ, ਉਹ ਜਨਮ ਦੇਣ ਵਾਲਾ ਹੈ, ਉਸ ਦਾ ਹੁਕਮ ਚੱਲਦਾ ਹੈ। ਇਹ ਸਾਰਾ ਜਿਹੜਾ ਪਾਰਟ ਹੈ ਸਾਡੇ, ਜਦੋਂ ਅਸੀਂ ਮੂਲ ਮੰਤਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਪੰਗ ਗੁਰ ਪ੍ਰਸਾਦ। ਹੁਣ ਇਹ ਆਪਣੇ ਆਪ ਦੇ ਵਿੱਚ ਉਹ ਸਾਰੇ ਹੀ ਜਿਹੜੇ, ਔਰ ਜ਼ਾਹਰ ਹੈ ਜਿਹੜੇ ਕੰਪੈਰੇਟਿਵ ਰਿਲੀਜਨਸ ਦੇ ਸਟੂਡੈਂਟਸ ਨੇ ਉਹ ਸਮਝਦੇ ਨੇ ਵੀ ਇਹ ਸਾਰੇ ਜਿਹੜੇ ਰੱਬ ਦੇ ਲਈ ਲਕਬ ਇਸਤੇਮਾਲ ਕੀਤੇ ਨੇ, ਇਹ ਕੁਰਾਨ ਮਜੀਦ ਦੇ ਵਿੱਚ ਵੀ ਇਵੇਂ ਹੀ ਅੱਲਾ ਨੂੰ ਸੰਬੋਧਨ ਕੀਤਾ ਹੋਇਆ। ਹੁਣ ਅਸੀਂ ਜਿਹੜਾ ਸਤਿ ਸ੍ਰੀ ਅਕਾਲ ਦੀ ਗ੍ਰੀਟਿੰਗ ਹੈ, ਜ਼ਾਹਰ ਹੈ ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਜਿਹੜਾ ਨਾ ਮਰੇ। ਅਕਾਲ ਰੱਬ ਦੇ ਲਈ ਜਿਹੜਾ ਜਨਮ ਮਰਨ ਦੇ ਵਿੱਚ ਸੱਤ ਟਰੂਥ, ਕਿ ਅਲਟੀਮੇਟਲੀ ਉਹ ਰੱਬ ਸੱਚ ਹੈ। ਔਰ ਅਸੀਂ ਇਸ ਨੂੰ, ਔਰ ਇਹ ਇਨਫੈਕਟ ਜਿਹੜੀ ਸਿੰਘਾਂ ਦਾ ਜਾਂ ਸਿੱਖ ਕੌਮ ਦਾ ਵਾਰ ਕਰਾਈ ਹੈ, ਜੰਗ ਦੇ ਮੈਦਾਨ ਦੇ ਵਿੱਚ ਵੀ ਸੀ। ਔਰ ਅਸੀਂ ਕਿਉਂਕਿ ਹੁਣ ਇਹ ਜਦੋਂ ਅਸੀਂ ਦੂਸਰਿਆਂ ਨੂੰ ਗ੍ਰੀਟ ਕਰਦੇ ਹਾਂ ਜਿਹੜੇ ਸਿੱਖ ਨਹੀਂ ਨੇ, ਇਸ ਲਈ ਇਹ ਸਤਿ ਸ੍ਰੀ ਅਕਾਲ ਜ਼ਿਆਦਾ ਪਪੂਲਰ ਹੋਇਆ। ਇਨਫੈਕਟ ਇਹ ਕੰਪਲੀਟ ਹੈ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹੁਣ ਨਿਹਾਲ ਲਫ਼ਜ਼ ਉਰਦੂ ਦੇ ਵਿੱਚ ਹੈ, ਸ਼ਾਇਦ ਪਰਸ਼ੀਅਨ 'ਚੋਂ ਆਇਆ ਹੋਏਗਾ, ਕਿ ਜਿਹੜਾ ਬੋਲੇਗਾ ਉਹ ਨਿਹਾਲ ਹੋਏਗਾ, ਉਹ ਸੰਤੁਸ਼ਟ ਹੋਏਗਾ, ਖੁਸ਼ ਹੋਏਗਾ, ਸਟੇਟ ਆਫ ਬਲਿਸ ਜਾਏਗਾ। ਕੀ ਬੋਲੇਗਾ? ਸਤਿ ਸ੍ਰੀ ਅਕਾਲ, ਕਿ ਭਈ ਉਹ ਅਕਾਲ ਸੱਚ ਹੈ, ਅਲਟੀਮੇਟ ਟਰੂਥ ਹੈ। ਸੋ ਇਹ ਜਿਹੜਾ ਬਹੁਤ ਵਾਰ ਸਾਡੀ ਗ੍ਰੀਟਿੰਗ ਜਿਹੜੀ ਗੈਰ ਸਿੱਖਾਂ ਦੇ ਨਾਲ ਹੈ, ਉਹ ਸਤਿ ਸ੍ਰੀ ਅਕਾਲ ਦੇ ਰੂਪ 'ਚ ਹੈ। ਔਰ ਜਦੋਂ ਦੋ ਅੰਮ੍ਰਿਤਧਾਰੀ ਸਿੱਖ ਜਾਂ ਸਿੱਖੀ ਸਰੂਪ ਸਿੱਖ ਜਾਂ ਜਿਹੜੇ ਸਿੱਖ ਬਾਈ ਫੇਥ ਨੇ ਉਹ ਮਿਲਦੇ ਨੇ, ਉਹਨਾਂ ਦੀ ਗ੍ਰੀਟਿੰਗ ਦੇ ਵਿੱਚ ਜ਼ਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸ ਦਾ ਅਰਥ ਵੀ ਜਿਵੇਂ ਐਸਐਨ ਬਾਜਵਾ ਜੀ ਨੇ ਦੱਸਿਆ, ਬਿਲਕੁਲ ਉਸੇ ਲਾਈਨ ਦੇ ਉੱਤੇ ਹੀ ਹੈ ਕਿ ਭਾਈ ਇਹ ਜਦੋਂ ਅਸੀਂ ਇਨਸਾਨ ਦੇ ਅੰਦਰ ਉਹ ਖਾਲਸ ਗੁਣਾਂ ਵਾਲਾ ਜਿਹੜਾ ਮਨੁੱਖ, ਜਿਸ ਨੂੰ ਅਕਾਲ ਪੁਰਖ ਕੀ ਫੌਜ ਗੁਰੂ ਸਾਹਿਬ ਨੇ ਕਿਹਾ, ਇਹ ਅਕਾਲ ਪੁਰਖ ਦਾ ਸਾਜਿਆ ਹੋਇਆ। ਔਰ ਜਦੋਂ ਤੁਸੀਂ ਰੱਬ ਦੇ ਨਾਂ ਦੇ ਉੱਤੇ, ਸੱਚ ਹਕ ਇਨਸਾਫ ਦੇ ਰਸਤੇ ਦੇ ਉੱਤੇ ਤੁਰਦੇ ਹੋ ਤੇ ਫਿਰ ਤੁਹਾਨੂੰ ਫਤਹ ਹੁੰਦੀ ਹੈ, ਕਿਉਂਕਿ ਉਹ ਫਤਹ ਜਿਹੜੀ ਹੈ ਉਹ ਰੱਬ ਵੱਲੋਂ ਹੀ ਬਖਸ਼ੀ ਜਾਂਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਸ਼ਾਹਿਦ ਮੀਰ ਜੀ। ਅਸੀਂ ਆਪਣੀ ਤੁੱਛ ਬੁੱਧੀ ਮੁਤਾਬਕ, ਹਾਲਾਂ ਹੋ ਸਕਦਾ ਹੈ ਇਸ ਦੀਆਂ ਡਿਫਰੈਂਟ ਇੰਟਰਪ੍ਰੀਟੇਸ਼ਨਸ ਵਾਲੇ ਵੀ ਹੋਣ, ਪਰ ਮੈਂ ਐਪਰੀਸ਼ੀਏਟ ਕਰਦਾ ਕਿ ਐਸਐਨ ਬਾਜਵਾ ਜੀ ਨੇ ਬਿਲਕੁਲ ਜਿਹੜੀ ਸਪਿਰਿਟ ਹੈ ਇਹਨਾਂ ਗ੍ਰੀਟਿੰਗਸ ਦੀ, ਉਹਨਾਂ ਨੂੰ ਬਿਲਕੁਲ ਠੀਕ ਤਰ੍ਹਾਂ ਸਮਝਿਆ ਔਰ ਬਿਆਨਿਆ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਬਲਵਿੰਦਰ ਸਿੰਘ ਜੀ, ਸੁਖਜੀਵਨ ਬੱਚੂ ਜੀ, ਨਿਹੰਗ ਸਿੰਘ ਜੀ, ਟੋਨੀ ਢੀਂਡਸਾ ਜੀ, ਅਮਰਜੀਤ ਸਿੰਘ ਸਾਨੀ जी, और फिर इस तरह इमाम कोटवाल जी और इब्राहिम, और फिर इस तरह जसकीरत सिंह जी, इंद्रप्रीत सिंह जी, राजविंदर कौर जी, और फिर इस तरह बलविंदर सिंह जी, फिर जी इंद्रजीत सिंह संधू जी, मंजूर कोहनूर जी बसरा जी, और फिर इस तरह गुरप्रकाश सिंह जी, मोहम्मद जॉनस जी, और सिंह नवजोत जी, और फिर इस तरह मोहम्मद जॉनस जी डॉक्टर साहब एंड नीलम कौर भैन जी अस्सलाम वालेकुम, और बिल्ली सिंह जी, आई वॉज वेरी सून वन डे यू बी सिटिंग इन अमृतसर एज ए प्रेजिडेंट ऑफ खालिस्तान ਬਿਲੀ ਸਿੰਘ ਜੀ ਬਹੁਤ ਸ਼ੁਕਰੀਆ। ਅਸੀਂ ਤਾਂ एंड ਇੱਕ एड्रेसिंग फ्रॉम देयर। ਦੇਖੋ ਇਹ ਰੱਬ ਦੇ ਹੱਥ ਵੱਸ ਹੈ, ਦੇਸ਼ ਕਾਲ ਟਾਈਮ ਸਪੇਸ। ਅਸੀਂ ਇਹ ਸਮਝਦੇ ਹਾਂ ਵੀ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਬਾਕੀ ਅਕਾਲ ਪੁਰਖ ਦੇ ਹੱਥ ਵੱਸ ਹੈ ਕਿ ਕਦੋਂ ਜਲਾਵਤਨਾਂ ਦੀਆਂ ਜਲਾਵਤਨੀਆਂ ਟੁੱਟਣਗੀਆਂ ਔਰ ਆਪਣੀ ਧਰਤੀ ਦੇ ਉੱਤੇ ਅਸੀਂ ਜਿਹੜਾ ਹੈ ਉਹ ਮੁਕਾਮ ਕਰ ਸਕਾਂਗੇ। बिल्कुल जी। सरबजीत सिंह जी वेरी नाइस डॉक्टर साहब एंड नीलम कौर खालसा जी, और राजनप्रीत सिंह जी, मोहम्मद जॉनस जी कहते डॉक्टर साहब अब वक्त दूर नहीं है कि खालिस्तान बनता नज़र आ रहा है इंशाअल्लाह। गुरप्रीत सिंह जी, डॉक्टर परमजीत सिंह समराज जी भी बड़े प्यार नाल फतेह बुलाते हैं, और बहुत शुक्रिया डॉक्टर साहब, बहुत मेहरबानी। सुखविंदर सिंह जी भी, और गुरजंट सिंह कंग जी भी, और फिर इसी तरह हाँ जी शाबले जी भी, और फिर तो मोहम्मद जॉनस जी कहते हैं कि पंजाब एक मुल्क था, पंजाबी एक कौम है, और एक साजिश के तहत पंजाब की तकसीम हुई, और इसमें इस वक्त में कहते चढ़ते पंजाब का जो लोगों का साथ कहते काफ़ी जुल्म हो रहा अभी भी हो रहा है, मगर खालिस्तान एक हकीकत है। और फिर इसी तरह बिगी जी कहते कि डॉक्टर साहब यू आर रियली very good and I love your analysis always, a real such a lot of love for Khalistan। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਣ ਇਹਨੂੰ ਜਰਾ ਰਣਬੀਰ ਸਿੰਘ ਨਾਇਕ ਦੀ ਨਾਇਕੀ ਕੱਢ ਲੈਣ ਦਿਓ, ਕਿਉਂਕਿ ਪਿਛਲੇ ਦਿਨਾਂ 'ਚ ਵੀ ਇਹ ਨਫ਼ਰਤ ਦਾ ਵਣਜਾਰਾ ਅਗੇਨ ਜਿਹੜਾ ਹੈ ਉਸ ਕਿਸਮ ਦੀਆਂ ਗੱਲਾਂ ਕਰਦਾ ਹੈ। ਪਹਿਲਾ ਗੱਲ ਤਾਂ ਇਹ ਪੁੱਛਣਾ ਚਾਹੁੰਦਾ ਹੈ ਕਿ ਜੀ ਇਹ ਦੱਸੋ ਇਹ ਕੱਲ੍ਹ ਇਹਦਾ ਸੀ ਕਿ ਜੀ ਪਹਿਲਾਂ ਇੰਨੇ ਸਿੱਖ ਰਹਿੰਦੇ ਸੀ ਪਾਕਿਸਤਾਨ 'ਚ 47 ਤੋਂ ਪਹਿਲਾਂ। ਦੂਜੇ ਕਿ ਭਾਈ ਮਾਸ ਮਾਈਗ੍ਰੇਸ਼ਨਸ ਹੋਈਆਂ ਨੇ, ਕੌਣ ਡਿਨਾਈ ਕਰਦਾ। ਰਾਦਰ ਇਸ ਦੇ ਉਲਟ ਜਿਹੜਾ ਜੋ ਤੁਸੀਂ ਹਾਲ ਕਰ ਰਹੇ ਹੋ ਅੱਜ ਉਹ ਸੈਕੂਲਰਿਜ਼ਮ ਦੇ ਨਾਂ ਥੱਲੇ ਕਰ ਰਹੇ ਹੋ। ਪਾਕਿਸਤਾਨ ਨੇ ਤਾਂ ਪਹਿਲੇ ਦਿਨ ਤੋਂ ਹੀ ਜਿਹੜਾ ਉਹਨਾਂ ਦਾ ਜੋ ਵੀ ਮਜ਼ਹਬੀ ਨਜ਼ਰੀਆ ਸੀ, ਔਰ ਇਹਦੇ ਬਾਵਜੂਦ ਪਾਕਿਸਤਾਨ 'ਚ ਸਾਡੇ ਹਿਸਟੋਰੀਕਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਕਮੇਟੀ ਹੈ, ਔਰ ਜਿਹੜੇ ਅਫਗਾਨਿਸਤਾਨ ਤੋਂ ਸਿੱਖ ਨਿਕਲੇ ਜਾਂ ਉਹਨਾਂ ਏਰੀਆ 'ਚੋਂ ਨਨਕਾਣਾ ਸਾਹਿਬ 'ਚ ਆਬਾਦ ਹੋਏ ਨੇ, ਸੋ ਉਹਨੂੰ 47 ਦੀ ਆਬਾਦੀ ਪ੍ਰੀ 47 ਦੇ ਨਾਲ ਕੰਪੇਅਰ ਕਰਨਾ। ਤੁਹਾਨੂੰ ਵੀ ਪਤਾ ਹੈ ਮਾਸ ਮਾਈਗ੍ਰੇਸ਼ਨ ਹੋਈ ਹੈ ਈਸਟ ਪੰਜਾਬ 'ਚੋਂ, ਮੁਸਲਮਾਨ ਕਿਹੜੇ ਨਹੀਂ ਕੱਢੇ ਗਏ, ਉਹਨਾਂ ਦੀ ਵੀ ਮਾਈਗ੍ਰੇਸ਼ਨ ਹੋਈ ਹੈ। ਫਿਰ ਇਹ ਥੱਲੇ ਜਾ ਕੇ ਕਹਿੰਦਾ ਕਿ ਜੀ ਇਹ ਜਿਹੜਾ ਤੁਸੀਂ ਯਾਦ ਰੱਖੋ ਕਿ ਜੀ ਮੁਸਲਮਾਨਾਂ ਬਾਰੇ ਕੀ ਕਿਹਾ ਸੀ 10ਵੇਂ ਪਾਤਸ਼ਾਹ ਨੇ ਬਾਹਮਣਾਂ ਬਾਰੇ ਕਿਹਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ। ਵਿਪਰ ਬ੍ਰਾਹਮਣ ਨੂੰ ਕਹਿੰਦੇ ਨੇ ਕਿ ਇਹਨਾਂ ਤੋਂ ਬਚੋ। ਔਰ ਜੇ ਅਸੀਂ ਪੁਰਾਤਨ ਹਿਸਟਰੀ ਵੀ ਫੋਲ ਲਈਏ ਤੇ ਉਹ ਤੁਸੀਂ ਯਾਦ ਕਰ ਲਓ ਆਪਣੇ ਚੰਦੂ ਨੂੰ, ਸੁੱਚਾਨੰਦ ਨੂੰ, ਗੰਗੂ ਨੂੰ, ਉਹਨਾਂ ਦਾ ਕੀ ਰੋਲ ਹੈ। ਔਰ 78 ਸਾਲਾਂ 'ਚ ਜੋ ਤੁਸੀਂ 5 ਸਦੀਆਂ ਦਾ ਵੈਰ ਕੱਢਿਆ ਉਸ ਵੱਲ ਦੇਖ ਲਓ। ਇਸ ਦੇ ਉਲਟ 10ਵੇਂ ਪਾਤਸ਼ਾਹ ਦੇ ਜੀਵਨ ਵੇਲੇ ਵੀ ਸਭ ਤੋਂ ਔਖੇ ਪੀਰੀਅਡ 'ਚ ਉਹ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਬੱਚੇ ਆ ਕੇ ਸ਼ਹੀਦ ਹੁੰਦੇ ਨੇ ਭੰਗਾੜੀ ਦੇ ਜੰਗ 'ਚ। ਪਠਾਨ ਭਰਾ ਨਬੀ ਖਾਨ, ਗਨੀ ਖਾਨ ਸਭ ਤੋਂ ਔਖੇ ਵੇਲੇ 'ਚ ਉੱਚ ਦਾ ਪੀਰ ਜਿਹੜਾ ਉਹ ਗੁਰੂ ਸਾਹਿਬ ਨੂੰ ਬਣਾ ਕੇ ਜਿਹੜਾ ਉਹ ਮਹਿਫੂਜ਼ ਕੱਢਦੇ ਨੇ। ਔਰ 10ਵੇਂ ਪਾਤਸ਼ਾਹ ਖੁਦ ਜਿਹੜੇ ਨੇ ਉਹ ਉਹਨਾਂ ਨੂੰ ਆਪਣੇ ਬੇਟੇ ਕਹਿੰਦੇ ਨੇ ਕਿ ਭਾਈ ਤੁਸੀਂ ਗੁਰੂ ਕੇ ਬੇਟੇ ਹੋ। ਉਹਨਾਂ ਨੂੰ ਹੁਕਮਨਾਮਾ ਔਰ ਉਹਨਾਂ ਨੂੰ ਜਿਹੜਾ ਉਹ ਕਿਰਪਾਨ ਜਿਹੜਾ ਆਨਰ ਕਰਦੇ ਨੇ। ਸੋ ਇਹ ਜਿਹੜਾ ਪਾਰਟ ਹੈ ਤੁਹਾਡਾ 78 ਸਾਲਾਂ 'ਚ ਤੁਹਾਡੇ ਰਾਜ ਦੇ ਵਿੱਚ ਸਿੱਖਾਂ ਨੇ ਦੇਖ ਲਿਆ ਵੀ ਤੁਸੀਂ ਤਾਂ ਮੁਗਲਾਂ ਦੇ ਜ਼ੁਲਮਾਂ, ਹਾਂ ਮੁਗਲ ਜ਼ੁਲਮ ਕਰਦੇ ਸੀ, ਉਹਨਾਂ ਦੇ ਖਿਲਾਫ ਲੜੇ। ਈਵਨ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ
ਇੱਕ ਵੀ ਮੁਸਲਮਾਨ ਨੇ, ਉਹ ਭਾਵੇਂ ਲਾਹੌਰ ਦਰਬਾਰ 'ਚ ਸੀ, ਫਕੀਰ ਭਰਾ ਵੀ ਉਦੋਂ ਜਿਉਂਦੇ ਸੀ, ਜਿਹੜਾ ਸਭ ਤੋਂ ਪਾਵਰਫੁਲ ਫਕੀਰ ਅਜ਼ੀਜ਼ੁਦੀਨ ਫੌਜ ਦੇ ਵਿੱਚ ਵੀ ਸੀ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਇੱਕ ਵੀ ਮੁਸਲਮਾਨ ਨੇ ਸਿੱਖ ਰਾਜ ਨੂੰ ਬਿਟਰੇ ਨਹੀਂ ਕੀਤਾ। ਔਰ ਤੁਹਾਡੇ ਬ੍ਰਾਹਮਣ ਲਾਲ ਸਿੰਘ ਤੇਜ ਸਿੰਘ ਯੂਪੀ ਦੇ ਔਰ ਧਿਆਨ ਸਿੰਘ ਗੁਲਾਬ ਸਿੰਘ ਸੁਚੇਤ ਸਿੰਘ ਡੋਗਰੇ ਜੰਮੂ ਦੇ, ਉਹਨਾਂ ਦੀ ਗੱਦਾਰੀ ਦੀ ਵਜ੍ਹਾ ਕਰਕੇ ਸ਼ਾਹ ਮੁਹੰਮਦ ਜਿਹੜਾ ਕੀਰਨੇ ਪਾ ਰਿਹਾ ਸਿੱਖ ਰਾਜ ਆਣ ਦੇ, ਉਹ ਵੀ ਇੱਕ ਮੁਸਲਮਾਨ ਹੈ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਆਪਣਾ ਜਿਹੜਾ ਕੀਪ ਯੋਰ ਮਾਊਥ ਸ਼ਟ, ਅਸੀਂ ਤੁਹਾਨੂੰ ਬਲੌਕ ਨਹੀਂ ਕਰਦੇ ਕਿ ਭਾਈ ਤੁਸੀਂ ਕੋਈ ਉਸਾਰੂ ਤੁਹਾਡੇ ਸਵਾਲ ਹੋਣ ਜਾਂ ਕਮੈਂਟ ਹੋਣ ਆਓ, ਪਰ ਜੇ ਨਫ਼ਰਤ ਫੈਲਾਓਗੇ ਤਾਂ ਫਿਰ ਸਾਡੇ ਕੋਲ ਕੋਈ ਹੋਰ ਚॉइस नहीं बचेगी। गुरमुख सिंह गुरमुख जी भी और शाबले जी भी, फिर इसी तरह हाँ जी मोहम्मद जोनस जी भी, और फिर इस तरह हाँ जी जतिंदर सिंह जी भी, और बिलाल अहमद जी कहते हैं अस्सलाम वालेकुम, ਕਹਿੰਦੇ ਕਿ ਜਿਹੜੇ ਬਾਜਵਾ ਜਿਹੜੇ ਨੇ ਉਹ ਬੜੇ ਅੱਛੇ ਨੇ ਔਰ ਉਹਨਾਂ ਨੂੰ ਕਾਫੀ ਪਕੜ ਹੈ ਪੰਜਾਬੀ ਦੇ ਉੱਪਰ ਉਹਨਾਂ ਦੀ। और नासर चौधरी जी भी, और इसी तरह मोहम्मद जोनस जी पाकिस्तान का कहते साथ हिंदुत्व आर्मी का कोई कहते जोड़ नहीं है, क्योंकि पाकिस्तान के ज़मीन पर बाबा नानक है। हाँ जी। सो इसी तरह लुकमान जी भी बाजवा भी, और अस्सलाम वालेकुम कहते हैं लंदन तो। सतनाम सिंह जी बलाल जी भी कहते हैं कि पाकिस्तान इज़ ऑलरेडी खालिस्तान, बाबा गुरु नानक हेयर इन खालिस्तान। वाह। जगदीप सिंह जी जो बोले सुन लिया, सत श्री अकाल, और जुगराज संधू जी सब का बहुत बहुत शुक्रिया। ਤੁਸੀਂ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।